पिछली दफा इन्होंने वैरा लिया के इन्ना नवाया भाई थल्लों खोता निकल ਊਂਟ ਲਿਆਂਦਾ ਤੇ ਖਿਜਿਆ ਪਿਆ ਆਪਣੇ ਮੁੰਡੇ ਨੂੰ ਕਹਿੰਦੇ ਉਹ ਪਾਸ ਬੁੱਲਟ ਨੂੰ ਪੱਠੇ ਏਡਾ ਕਿਤੇ ਬੱਕਰਾ ਲੋਕੀ ਕਹਿਣ ਓਏ ਯਾਰ ਬੜੀ ਨਾੜ ਤੋਂ ਬੱਕਰਾ ਫੜਿਆ अस्सलाम वालेकुम नाज़रीन। ਲੋਕ ਏਡੇ ਪਿਆਰ ਨਾਲ ਜਾਨੀ ਸਾਹਿਬ यार मेरे मुंह निकल जाता अपने ध्यान लगे एकदम। ओए नाज़रीन ओए मैं कहना कायनात च किसी एंकर ने तो नाज़रीन नूं बदतमीज़ नहीं बुलाया ਨਹੀਂ ਨਹੀਂ ਉਹਨਾਂ ਨੂੰ ਪਤਾ ਤੁਸੀਂ ਪਿਆਰ पता की गल बदतमीज़ी नहीं की है ये रचाओ अपनाइए तो यार ने मेरे ਸਹੀ ਗੱਲ और मैं उन्होंने कहना जेडे मेरे तो छोटे ने वड्डियां नूं नहीं जेडे ने मेरे तो छोटे यानी 30 साल तो जेडे छोटे ने ना 28 साल तो और मैं कह रहा ओए नाज़रीन ओए बच्चे ने अपने कोई गल नहीं। ਅੱਛਾ ਖੋਤਾ ਰੇੜੀ ਕਦੀ ਚਲਾਈ ਜ਼ਿੰਦਗੀ ਚ हाँ ਚਲਾਈ बहुत ਇਹ ਉਹਨਾਂ ਦਾ ਲਫ਼ਜ਼ ਹੈ ਪਰ ਓਏ नहीं नहीं उन्होंने मैं लेमन ਦੀਆਂ ਬੋਤਲਾਂ ਭਰਦਾ ਹੁੰਦਾ ਸਾਂ ਜਿੱਦਾਂ ਕੈਸੇ ਰੁਪਈਆ ਸਾ ਭਰਦੇ ਹੁੰਦੇ ਸੀ ਮੈਂ ਵੀ ਕਰਦਾ ਰਿਹਾ ਤੇ ਉਸਤਾਦ ਜੀ ਖੋਤਾ ਰੇੜੀ ਹੁੰਦੀ ਸੀ ਮੈਂ ਬੜੀ ਚਲਾਈ ਖੋਤਾ ਰੇੜੀ ਓਹ ਉਸਤਾਦ ਜੀ ਉਹਦਾ ਕੀ ਹਿਸਾਬ ਹੁੰਦਾ ਵਾ ਸਟੀਅਰਿੰਗ ਦਾ ਕਿੱਦਾਂ ਮਸਲਾ ਭਾਈਜਾਨ ਪਹਿਲੇ ਤੇ ਤੁਸੀਂ ਦੇਖਣਾ ਮੈਂ ਤੁਹਾਡੇ ਕੋਲ ਕਿੰਨੇ ਸੀਸੀ ਆ ਖੋਤਾ ਹਾਂ ਆਟੋ ਆ ਕੇ ਮੈਨੂਅਲ ਆ ਉਹਦੇ ਤੇ ਸੂਆ ਮਾਰ ਕੇ ਪਤਾ ਲੱਗਾ ਕਿੰਨੇ ਸੀਸੀ ਆ ਨਹੀਂ ਨਹੀਂ ਜਿਹੜਾ ਮੇਰੇ ਕੋਲ ਖੋਤਾ ਸੀ ਉਸਤਾਦ ਜੀ ਅੱਛਾ ਮੈਨੂੰ ਸ਼ੁਰੂ ਤੋਂ ਹੀ ਮੇਰੇ ਮੁਕੱਦਰ ਇਦਾਂ ਦਾ ਰਿਹਾ ਮੈਨੂੰ ਜੇ ਖੋਤਾ ਉਹੀ ਮਿਲਿਆ ਜਿਹਨੂੰ ਸੂਟੀ ਮਾਰ ਕੇ ਨਹਾਉਣਾ ਲੋਕ ਅੱਜ ਤੱਕ ਵੀ ਉਸਤਾਦ ਜੀ ਮੈਂ ਵੀ ਇੱਕ ਵਾਰੀ ਅੱਜ ਤੱਕ ਵੀ ਕਸਮ ਹੈ ਮੇਰੇ ਉਹੀ ਨਸੀਬ खोते भाई नु बाकी दिंदे ते ਮੇਰੇ ਉਹੀ ਨਸੀਬ ਮੇਰਾ ਪਹਿਲੇ ਖੋਤੇ ਤੋਂ ਲੈ ਕੇ ਨਾ ਜ਼ਿੰਦਗੀ ਦਾ ਜਿਹੜਾ ਪਹਿਲਾ ਖੋਤਾ ਤੇ ਅੱਜ ਤੱਕ ਵੀ ਜਿਹੜਾ ਉਹ ਸੋਟੀਆਂ ਵਾਲੇ ਹੀ ਮਿਲੇ ਮੈਨੂੰ ਪਤਾ ਨਹੀਂ ਕਿੰਨਾਂ ਨੂੰ ਉਹ ਮਿਲਦੇ ਜਿਹੜੇ ਅੱਛਾ ਖੋਤੇ ਦਾ ਉਸਤਾਦ ਜੀ ਐਡਾ ਕਿ ਸਿਆਣਾ ਹੁੰਦਾ ਈ ਖੋਚਲ ਟਾਈਪ ਕਰੈਕਟਰ ਹੁੰਦਾ ਈ ਲੱਤ ਤੜਾ ਕੇ ਨਹੀਂ 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 ਮੈਂ ਤਾਂ ਦੱਸਦਾ ਨਾ ਮੈਂ ਤਾਂ ਦੱਸਦਾ ਜਦੋਂ ਤੁਸੀਂ ਇਹਨੂੰ ਘਰੋਂ ਕੱਢ ਕੇ ਜਾਣਾ ਨਾ ਉਦੋਂ ਇਹਦੇ ਦਿਲ ਚ ਹੁੰਦਾ ਵੀ ਯਾਰ ਅੱਲਾ ਝੂਠ ਹੋ ਜੇ ਗਲਤ ਮੁੜੀ ਜੂ ਐ ਨੂੰ ਖਿੱਚੂਗਾ ਤੇ ਵਾਪਸੀ ਦੀ ਗੱਲ ਕਰ ਲਈ ਵਾਪਸੀ ਤੇ ਉਸਤਾਦ ਜੀ ਵਾਗਾ ਇੰਜ ਰੱਖ ਦਿਓ ਕਰੈਕਟਰ ਇੰਜ ਮੁੜੇਗਾ ਭਾਈ ਆ ਭਾਈ ਮਤਲਬ ਤੁਸੀਂ ਭੁੱਲ ਜਾਓਗੇ ਉਹ ਨਹੀਂ ਭੁੱਲੇਗਾ ਸਹੀ ਕਹਿ ਰਹੇ ਉਸਤਾਦ ਵਾਗਾ ਛੱਡ ਦਿੰਦੇ ਨੇ ਮਤਲਬ ਮੈਂ ਜਦੋਂ ਖੋਤਾ ਰੇੜੀ ਚਲਾਉਣਾ ਸੀ ਨਾ ਤੇ ਵਾਪਸੀ ਤੇ ਜਿੱਥੇ ਉਹਨੂੰ ਬੰਨਣਾ ਸੀ ਉਸ ਤੋਂ 4-5 ਮੋੜ ਪਿੱਛੇ ਵਾਗਾ ਇੰਜ ਕਰਕੇ ਨਾ ਸਾਈਡ ਤੇ ਰੱਖ ਦੇਣੀਆਂ ਨੇ ਤੇ ਕਰੈਕਟਰ ਨੇ ਨਹੀਂ ਵੇਖਣਾ ਅੱਗੋਂ ਕੋਈ ਆ ਰਿਹਾ ਕਿ ਨਹੀਂ ਆ ਰਿਹਾ ਤੁਸੀਂ ਸਿਗਲ ਲਾ ਕੇ ਬੈਠੋ ਆਪੇ ਹੀ ਭਜਾ ਦੇ ਆਪੇ ਸਹੀ ਹੈ ਸੀ ਇਦਾਂ ਹਾਂ ਲੇਕਿਨ ਹੁਣ ਖੋਤੇ ਉਸਤਾਦ ਜੀ ਬੜੇ ਸੀਨੀਅਰ ਸਮਝਦਾਰ ਖੋਤੇ ਆ ਗਏ ਨੇ ਜਿਨ੍ਹਾਂ ਨੂੰ ਖੋਤਿਆਂ ਨੂੰ ਤੁਸੀਂ ਮਤਲਬ ਕਿ ਤੋੜਿਆ ਸੀ ਨਾ ਹੁਣ ਟੁਰ ਪਏ ਨੇ ਆਪ ਵੀ ਕਦੇ ਖੋਤਿਆਂ ਦਾ ਧਿਆਨ ਨਹੀਂ ਦਿੰਦੇ ਹੁਣ ਜੀ ਐਸੇ ਖੋਚਲ ਖੋਤੇ ਨੇ ਸੱਚੀ ਮੁੱਚੀ ਐਵੇਂ ਅਸੀਂ ਲੋਕੀ ਕਹਿੰਦੇ ਜਾ ਖੋਤਾ ਹੀ ਆ ਨਹੀਂ ਇਹ ਬੜੇ ਅਕਲਮੰਦ ਹੁੰਦੇ ਨੇ ਹਾਂ ਅਸੀਂ ਬੇਵਕੂਫ ਨੂੰ ਕਹਿੰਦੇ ਜਾ ਖੋਤੇ ਆ ਉਸਤਾਦ ਜੀ ਨਹੀਂ ਇਹਨਾਂ ਨੂੰ ਸਾਰਾ ਪਤਾ ਯਾਰ ਮਾੜੀ ਜੀ ਸੱਟ ਲੱਗ ਗਈ ਨਾ ਕਿਤੇ ਮਤਲਬ ਖੋਤਾ ਰੇੜੀ ਚਲਾਉਂਦੇ ਡਿੱਗ ਪਈ ਲੈ ਉਹਨੇ 3 ਮਹੀਨੇ ਉਹਨੇ ਕਹਿਣਾ ਮੈਂ ਮਰ ਗਿਆ ਮੈਂ ਲੁੱਟਿਆ ਉਹਨੇ ਖੋਤੇ ਨੇ ਜੀ ਕਮਾਲ ਕਰ ਗਏ ਉਸਤਾਦ ਜੀ ਉਹਨੂੰ ਤੁਸੀਂ ਉਹਨੂੰ ਜੋਣਾ ਨਾ ਉਹਨੇ ਅੱਗੋਂ ਐਂ ਕਹਿਣਾ ਮਰ ਗਿਆ ਮੈਂ ਲੁੱਟਿਆ ਹਾਂ ਖੋਤਿਆਂ ਨੇ ਤੇ ਨਾਲ ਉਹ ਚੇਰਾਂ ਦੀਆਂ ਰੱਖੀਆਂ यार खोते जदों सट लगदी ना उन्हां दे इन्नी जल्दी लत्तां ते भार नहीं पैंदा ਯਾਰ मवी चलाया भाई ਅੱਛਾ ਮੈਂ ਦੇਖਿਆ ਵੀ ਉਹ ਖੋਤੇ ਮਤਲਬ ਐਸੇ ਨੇ ਵੀ ਜਦੋਂ ਆਪੇ ਹੀ ਫਿਰ ਰਹੇ ਨੇ ਨਾ ਪਲਾਟ ਪਲੂਟ ਚ ਉਦੋਂ ਬਿਲਕੁਲ ਸਹੀ ਲਿਟ ਰਹੇ ਨੇ ਹੱਥ ਭੱਜ ਜਿੱਥੇ ਮਾਲਕਣਾ ਜੀ ਕਿ ਹਾਂ ਵੀ ਪੁੱਤਰ ਚੱਲੀਏ ਕੰਮ ਤੇ ਨਾਲ ਹੀ पानी ना इन्ना पी जाते दबरा दबरा पूरा ਉਸਤਾਦ ਜੀ ਮੈਂ ਇੱਕ ਸੱਚੀ ਮੁੱਚੀ ਅਥਰਾ ਖੋਤਾ ਉਹਦੇ ਤੇ ਮੈਂ ਬੋਰ ਪੰਪਾਂ ਵਾਲਾ ਜਿਹੜਾ ਨਾ ਲੈ ਕੇ ਜਾਣਾ ਅਥਰਾ ਗੁੱਜਰ ਹੁੰਦਾ ਹੀ ਹੈ ਤੇ ਉਹ ਨਾ ਲੈ ਕੇ ਜਾਣਾ ਉਸਤਾਦ ਜੀ ਉਸ ਖੋਤੇ ਨੇ ਨਹੀਂ ਵੇਖਿਆ ਟੂਲ ਟੈਕਸ ਤੋਂ ਲੱਗ ਕੇ ਬਗਦਾਦੀ ਚੌਕ ਤੱਕ ਉਹਨੇ ਔਰ ਸ਼ਹਿਦ ਦਲ ਦਿੱਤੀ ਆਹੋ ਇਦਾਂ ਹੀ ਉਸਤਾਦ ਜੀ ਇੱਕ ਟਾਇਰ ਨਾ ਬੰਨੀ ਤੋਂ ਨਾ ਰੇੜੀ ਦਾ ਇੰਜ ਚੜਿਆ ਤੇ ਇੰਜ ਚੜ ਕੇ ਖੋਤਾ ਨਿਕਲ ਗਿਆ ਤੇ ਮੈਂ ਪਾਥੀਆਂ ਦੇ ਵਿਚਕਾਰ ਇੰਜ ਅੱਛਾ ਉਹ ਕਿਉਂ ਭਲਾ ਕਰਦਾ ਵਾ ਤੈਨੂੰ ਮੈਂ ਦੱਸਦਾ ਇਹ ਕਿਉਂ ਹੁੰਦਾ ਉਸਤਾਦ ਜੀ ਉਹ ਡਰ ਜਾਂਦਾ ਵਾ ਉਹਨੂੰ ਇਹ ਲੱਗਦਾ ਵਾ ਕਿ ਵੀ ਨਾ ਕੁਛ ਪਿੱਛੇ ਕੋ ਕੰਮ ਖਰਾਬ ਹੋ ਗਿਆ ਉਹ ਆਪੇ ਹੀ ਖਾ ਪਾਈ ਜਾਂਦਾ ਆਪੇ ਹੀ ਉਹਦੇ ਡਰ ਤੋਂ ਨੱਸੀ ਜਾਂਦਾ ਹਾਂਜੀ ਤੇ ਜਿਹੜੇ ਡਰਦੇ ਖੋਤੇ ਹੁੰਦੇ ਉਹਨਾਂ ਨੂੰ ਕੀ ਨਸੀਹਤ ਤੁਸੀਂ ਕਰੋਗੇ ਉਸਤਾਦ ਜੀ ਖੋਤਾ किसी का ना हुआ ਨਹੀਂ ਡਰਦਾ ਡਰਨ ਵਾਲੇ ਦਿਨ ਖੋਤਾ ਜੰਮਿਆ ਹੀ ਨਹੀਂ ਬਈ ਐਸਾ ਢੇਠੇ ਖੋਤੇ ਹੁੰਦੇ ਨੇ ਨਹੀਂ ਉਸਤਾਦ ਜੀ ਘਰ ਜਾਣ ਲੱਗਿਆ ਸਾਰਾ ਕੁਝ ਸਹੀ सही है ਮਤਲਬ ਤੁਸੀਂ ਅੰਜ ਰੇੜੀ ਤੋਂ ਜੋ ਕੇ ਵਾਗਾ ਬੂਗਾ ਲਾ ਕੇ ਖੋਲਿਆ ਵਾ ਹਾਏ ਹਾਏ ਤੇ ਦੂਰ ਖਲੋ ਕਹੇਗਾ
ਤੇ ਹੋ ਗਿਆ ਤਾਜੀ ਤੇ ਉਹਨਾਂ ਦੇ ਪੱਠੇ ਹਰਾਮ ਨਹੀਂ। ਤਾਜੀ ਉਹਨਾਂ ਦੇ ਪੱਠੇ ਵੀ ਹਰਾਮ ਨੇ, ਉਹਨਾਂ ਦੇ ਜੋੜ ਹਰਾਮ ਨਹੀਂ ਖਾਣ ਵਾਲੇ ਪੱਠੇ ਹਰਾਮ ਨੇ। ਤਾਜੀ ਕੱਸੀ। ਜਿਹੜਾ ਖੋਤਾ ਜਦੋਂ ਰੇੜੀ 'ਚ ਜੋਇਆ ਜਾਂਦਾ ਵਾ, ਹਾਂ ਠੀਕ ਹੈ ਜੀ, ਉਸ ਤੋਂ ਬਾਅਦ ਉਹ ਬੇਨੀਤੀ ਕਰੇ, ਹਾਏ ਬਦਨੀਤੀ ਕਰੇ, ਹਾਏ ਹਾਏ ਤੇ ਉਸਤਾਦ ਜੀ ਉਹ ਤੇ ਜਿਹੜੇ ਪੱਠੇ ਉਹਨੇ ਖਾਣੇ ਬਾਅਦ ਚੋਂ ਹਰਾਮ ਆ। ਹਾਏ ਹਾਏ ਤਾਜੀ ਕਹਿੰਦੇ ਲੇਕਿਨ ਉਸ ਖੋਤੇ ਨੂੰ ਘਰ ਜਾਣ ਦਾ ਬੜਾ ਪਤਾ ਹੁੰਦਾ। ਹਾਂ ਸਹੀ ਗੱਲ। ਇੱਕ ਮਿੰਟ ਕਹਿੰਦੇ ਨੇ ਉਹ ਜਿਹੜੇ ਯਾਰ just ਖੋਤੇ ਇੱਕ ਮਿੰਟ। ਇੱਜਣੋਂ ਵਿਛੜੇ ਉਹ ਰਹਿੰਦੇ ਬਘਿਆਣਾ ਜੋ। ਓਏ ਹੋਏ ਹੋਏ। ਹਾਂ ਟੈਂਟ ਹੀ ਉੱਤੇ। ਜਿਹੜੇ ਖੋਤੇ ਆਪ ਦੜਾਏ ਉਹ ਬੜੀ ਦੂਰ ਗਏ। ਹਾਏ ਹਾਏ ਹਾਏ। ਮੰਮੀ ਨਹੀਂ ਇੱਕ ਯਾਰ, ਯਾਰ ਤੂੰ ਤੂੰ ਕਹਿ ਭਾਈ ਮੈਂ- ਖੋਤਾ ਰੇੜੀ, ਉਹ ਭਲਾ ਕੀ ਹੋਇਆ? ਮੈਨੂੰ ਨਾ ਅਸੀਂ ਲਿਆਣੀ ਸੀ ਰੇੜੀ ਦੇ ਉੱਤੇ ਮਿੱਟੀ, ਉਹ ਮੁੰਡੇ ਇੱਕ ਕੋ ਬੰਦੇ ਕੋ ਰੇੜੀ ਮੰਗੀ, ਉਹ ਕਹਿੰਦਾ ਭਾਈ ਲੈ ਲਓ ਇਹ ਲੈ ਜਾਓ। ਅਸੀਂ ਉੱਤੇ ਮਿੱਟੀ ਲੱਗ ਗਈ, ਮਿੱਟੀ ਲਾ ਹਾਂਜੀ ਮਿੱਟੀ ਲੱਗ ਹਾਂਜੀ ਮਿੱਟੀ ਲੱਗੀ ਤੇ ਲਿਆ ਰਹੇ। ਉਹ ਭਾਈ ਥੋੜਾ ਜਿਹਾ ਖੋਤਾ ਚੱਲੇ ਤੇ ਰੇੜੀ ਨਾ ਏਦਾਂ ਕਰੇ। ਉਹ ਜਿਹੜਾ ਚਲਾ ਰਿਹਾ ਉਹ ਥੱਲੇ ਉਤਰਿਆ, ਉਹਨੇ ਵੇਖਿਆ, ਕਹਿੰਦਾ ਯਾਰ ਟਾਇਰ ਵੀ ਨਹੀਂ ਪੈਂਚਰ, ਇਹ ਕਾਹਦੋਂ ਜੰਪ ਲੱਗਣ ਦੇ। ਉਹਨੇ ਭਾਈ ਵੇਖਿਆ ਤੇ ਖੋਤੇ ਦੀ ਇੱਕ ਲੱਤ ਛੋਟੀ ਸੀ। ਉਹ ਜਦੋਂ ਰੱਖਦਾ ਸੀ ਨਾ ਉਹ ਤੁਹਾਨੂੰ ਉੱਪਰ ਦਬਾਉਣ ਵਾਲਾ ਗੱਡੀ ਤਾਂ ਮਾਰ ਕੇ ਗਿਆ। ਯਾਰ ਪਤਾ ਅੱਛਾ ਸਾਜੀ ਜਿਹੜੇ ਖੋਤੇ ਮਤਲਬ ਇਦਾਂ ਦੇ ਹੋ ਜਾਂਦੇ। ਉਹ ਯਾਰ ਤੂੰ ਕੀ- ਫਿਤਰਤਨ ਇੱਕ ਮਿੰਟ ਫੈਸਲ ਸਾਹਿਬ, ਫਿਤਰਤਨ ਖੋਤਾ ਜਿਹੜਾ ਇਦਾਂ ਦਾ ਹੋ ਜਾਂਦਾ ਢੱਗਾ ਟੈਪ, ਉਹਨੂੰ ਸੁਧਾਰਨ ਲਈ ਤੁਹਾਡੇ ਕੋਲ ਕੋਈ ਤਰੀਕਾ ਨਹੀਂ? ਭਾਜੀ ਖੋਤੇ ਨੂੰ ਤੂੰ ਦੇਖੀ, ਅੱਛਾ ਤੈਨੂੰ ਮੈਂ ਦੱਸਦਾ ਨਾ, ਕੁਝ ਚੀਜ਼ਾਂ ਤੋਂ ਖੋਤੇ ਡਰਦੇ ਨੇ। ਹਾਂਜੀ ਬਾਹਰਲੀਆਂ ਚੀਜ਼ਾਂ ਚੀਜ਼ਾਂ ਤੋਂ ਬਹੁਤ ਡਰਦੇ। ਖੋਤੇ, ਹਾਂ ਖੋਤੇ ਕੋਈ ਆਵਾਜ਼ਾਂ ਦਾ, ਕੋਈ ਚੀਜ਼ਾਂ ਤੋਂ ਡਰਦੇ। ਪਿਛਲਾ ਸ਼ੋਅ ਵੇਖੀ, ਅੱਛਾ ਉਹ ਠੀਕ ਹੈ। ਇਹ ਜਿਹੜਾ ਬੋਤਲ 'ਚ ਵੱਟੇ ਪਾ ਕੇ ਨਹੀਂ ਕਰ ਕਰਦੇ, ਇਹ ਤੇਰੀ ਕਿਸ ਤਰ੍ਹਾਂ, ਉਹਨੂੰ ਕੀ ਤਕਲੀਫ ਆ ਵੀ ਉਹ ਤੋਂ ਦੌੜਦਾ, ਉਹ ਡਰਦਾ, ਉਹ ਤੋਂ ਓਹੋ ਉਹ ਡਰਦਾ ਵਾ। ਮਤਲਬ ਇਹ ਖੋਤਾ ਸਾਹਮਣੇ ਖਿਲਾਰ ਲਓ ਹਾਂ। ਤੇ ਉਹਨੂੰ ਇੰਜ ਭਰ ਕੇ ਛੁਪੇ, ਓਏ ਉਹ ਪਾਗਲ ਹੋ ਜਾਏਗਾ, ਡਰ ਤੇ ਜਾਏਗਾ। ਫਿਰ ਖੋਤਾ ਮਾਸੂਮ ਹੋਇਆ। ਖੋਤੇ ਨਾਲ ਤੇ ਪਿਆਰ ਕਰਨਾ ਚਾਹੀਦਾ ਉਸ ਖੋਤੇ ਨਾਲ। ਸਹੀ ਗੱਲ ਆ। ਇਹ ਮਾਲਕਾਂ ਨੂੰ ਪੁੱਛ ਕੇ ਛੋੜੀ, ਖੋਤੇ ਦਾ ਕੋਈ ਕਸੂਰ ਨਹੀਂ। ਮਾਲਕਾਂ ਨੂੰ ਪੁੱਛ ਕੇ ਛੋੜੀ ਕਿ ਵੀ ਯਾਰ ਇਹਨੂੰ ਤੂੰ ਕਿਸ ਤਰ੍ਹਾਂ ਰੱਖਿਆ, ਕੀ ਸਲੂਕ ਕੀਤੀ। ਠੀਕ ਹੈ, ਕੀ ਸਲੂਕ ਕੀਤਾ, ਪੱਠੇ ਨੂੰ ਹਲਾਲ ਪਾਇਆ ਕਿ ਹਰਾਮ ਚਲੋ ਪਾਇਆ। ਇਹ ਤੇ ਮੰਨ ਲਿਆ ਨਾ, ਖੋਤਾ ਤੇ ਮੰਨ ਲਿਆ ਨਾ, ਠੀਕ ਹੈ ਨਾ। ਸਹੀ ਗੱਲ। ਮਤਲਬ ਇਹ ਤਾਂ ਮੰਨ ਲੈਣਾ ਕਿ ਹਾਂਜੀ ਮਾਲਕਾਂ ਨੂੰ ਪੁੱਛ ਕੇ ਛੋਣੀ। ਸਹੀ ਗੱਲ ਹੈ। ਮਤਲਬ ਆ ਮੈਂ ਖੋਤਾ ਹਾਂ ਔਰ ਅਸੀਂ ਇਹਨੂੰ ਕੁਝ ਕਹਿ ਨਹੀਂ ਰਹੇ। ਮੈਂ ਕਦੋਂ ਕਹਿਣ ਡਿਆ, ਮੈਨੂੰ ਕਹਿਣ ਡਿਆ ਤੁਸੀਂ ਬੱਕਰਾ ਰੱਖ ਲਓ, ਉਹਦੀ ਵੀ ਪੁੱਛ ਕੇ ਛੋਣੀ ਹੈ, ਉਹਦਾ ਵੀ ਤੁਹਾਨੂੰ ਪਤਾ ਲੱਗਣਾ ਕਿ ਵੀ ਉਹ ਵੀ ਪੁੱਛ ਕੇ ਛੋਣੀ। ਨਹੀਂ ਖੋਤੇ ਨੂੰ ਜੋ ਅਸੀਂ ਟਾਈਮ ਸਿਰ ਰੋਟੀ ਪਾ ਰਹੇ ਹਾਂ, ਹਾਂਜੀ ਟਾਈਮ ਸਿਰ ਸਾਰਾ ਕੁਝ ਦੇ ਰਹੇ ਹਾਂ, ਉਹਨੂੰ ਖਰਖਣਾ ਵੀ ਮਾਰ ਰਹੇ ਹਾਂ, ਠੀਕ ਹੈ। ਠੀਕ ਆ ਜੀ। ਉਹਨੂੰ ਵਾਫਰ ਟਾਈਮ ਵੀ ਦੇ ਰਹੇ ਹਾਂ ਵੀ ਸਵੇਰੇ ਤੂੰ 8-9 ਵਜੇ ਉੱਠਦਾ ਵਾਂ, ਸ਼ਾਮ 6 ਵਜੇ ਤੱਕ ਲੇਟ ਲਾ ਜਿੱਦਾਂ ਮਰਜ਼ੀ, ਠੀਕ ਹੈ। 6 ਵਜੇ ਤੋਂ ਬਾਅਦ ਅਸੀਂ ਤੈਨੂੰ ਜੋਣਾ ਹੀ, ਹਾਂਜੀ ਠੀਕ ਆ ਜੀ। ਹਾਂਜੀ। ਤੇ ਉਹ 6 ਵਜੇ ਤੋਂ ਬਾਅਦ ਜੋਣ ਤੋਂ ਬਾਅਦ ਉਹ ਕੰਮ ਨਾ ਕਰੇ ਤੇ ਉਹਨੂੰ ਖੋਤੇ ਨੂੰ ਮਾਰਨਾ ਨਹੀਂ ਚਾਹੀਦਾ। ਨਹੀਂ ਪੁੱਛ ਕੇ ਛੋਣੀ ਕਾਹਦੀ? ਉਹਦੇ ਤੇ ਵਜ਼ਨ ਉਹਦੇ ਹਿਸਾਬ ਦਾ ਪਾਓ। ਹਾਂਜੀ ਓਏ ਹੋਏ ਹੋਏ। ਅੱਛਾ ਮਾੜਾ ਖੋਤਾ ਯਾਨੀ ਅਗਰ ਖੋਤਾ 24 ਘੰਟੇ ਸਿਰਫ ਅੱਧੇ ਕੁ ਘੰਟੇ ਦਾ ਇੱਕ ਗੇੜਾ ਲਾਉਂਦਾ, ਹਾਂ। ਉਹ ਵੀ ਛੱਡ ਦਈਏ। ਨਹੀਂ ਉਹਨੂੰ ਕਹੀਏ ਅੱਧੇ ਤੂੰ ਘਰ ਰਹਿ, ਅਸੀਂ ਤੈਨੂੰ ਲਿਆ ਕੇ ਖਵਾਉਂਦੇ ਆ। ਇਹ ਵੇਖੋ ਨਾ, ਹੁਣ ਖੋਤਾ ਇਹ ਨਹੀਂ ਕਿ 10 ਕਿਲੋ ਵਜ਼ਨ ਚੁੱਕ ਸਕਦਾ, ਤੁਸੀਂ 20 ਕਿਲੋ ਪਾ ਦਿਓ। ਉਹ ਯਾਰ ਉਹ ਗੱਲ ਬਦਨਾਮੀ ਹੋਰ ਲੈਣੀ ਹੈ। ਕਰਨ ਦੇ ਨੇ, ਤੁਸੀਂ ਵਜ਼ਨ ਦੀ ਗੱਲ ਕਰਨ ਉਹ ਵਜ਼ਨ ਦੀ ਗੱਲ ਵਾ। ਨਹੀਂ ਭਾਜੀ ਇੱਕ ਗੇੜਾ ਲਾਉਣਾ ਹੁੰਦਾ, ਹਾਂ ਸਹੀ ਕੀਆਂ ਗੱਲ। ਦਿਨਾਂ ਚ ਸਾਰੀ ਦਿਹਾੜੀ 'ਚ ਅਸੀਂ ਆਹੋ ਤੇ ਇੱਕ ਗੇੜਾ ਲਾਉਣਾ, ਠੀਕ ਆ ਜੀ। ਇੰਜ ਕਰਕੇ ਜਾਣਾ, ਕੋਈ 40-45 ਮਿੰਟ ਦਾ ਇੱਕ ਗੇੜਾ ਲਾਉਣਾ। ਹਾਂ। ਉਸ ਤੋਂ ਬਾਅਦ ਤੁਸੀਂ 23 ਘੰਟੇ ਫ੍ਰੀ ਹੋ। ਹੁਣ ਉਹ ਵੀ ਵਜ਼ਨ ਘਟਾ ਲਈਏ, ਉਹ ਵੀ ਘੰਟਾ ਨੂੰ ਕਹੀਏ ਵੀ ਘਰੇ ਬਹਿ ਜਾ ਖੋਤੇ ਨੂੰ। ਮੈਂ ਭਾਈ ਕਈ ਰੇੜੀਆਂ ਵਾਲੇ ਖੋਤੇ ਦੇ ਬਰਾਬਰ ਦੇਖੇ, ਉਹ ਖੋਤਾ ਮਾਰਾ ਹੁੰਦਾ 28 ਕਿਲੋ ਦਾ, ਉਹਦੇ ਤੇ 10 ਬਲਾਕ ਲੱਤ ਲੈਂਦੇ, ਉਹ ਬਾਅਦ ਚੋਂ ਚੁੱਕਿਆ ਜਾਂਦਾ, ਬਾਅਦ ਚੋਂ ਬੰਦਿਆਂ ਨੂੰ ਕਹਿੰਦੇ ਹੁੰਦੇ ਅੱਗੋਂ ਥੱਲੇ। ਨਹੀਂ ਮੇਰਾ ਖੋਤਾ ਨਹੀਂ ਚੁੱਕਿਆ ਜਾਂਦਾ, 300 ਬਲਾਕ ਲਾ ਦੇਣਾ। ਨਹੀਂ ਤੇ ਉਹ ਪੁੱਛ ਗਿੱਛ ਨਹੀਂ ਹੋਣੀ ਮਾਲਕਾਂ ਕੋਲ। ਹੁਣੀ ਠੀਕ ਹੈ ਫੈਸਲਾ ਨਾ? ਭਾਈ ਸਹੀ ਕਹਿੰਦੇ। ਮਾਲਕਾਂ ਕੋਲ ਪੁੱਛ ਕੇ ਛੋਣੀ ਕਿ ਯਾਰ ਮੈਂ ਇੱਕ ਛੋਟੀ ਜਿਹੀ ਮਿਸਾਲ, ਬੜਾ ਸੋਹਣਾ ਇਦਾਂ ਕੀਤਾ ਹੁੰਦਾ ਸਿਆਣੇ ਕਹਿੰਦੇ ਨੇ ਕਿ ਖੋਤੇ ਨੂੰ ਸੋਨੇ ਦਾ ਸਾਜ਼ ਪਿਆ ਪਵਾ ਦਿਓ ਨਾ ਤੇ ਉਹ ਸ਼ੇਰ ਨਹੀਂ ਬਣ ਜਾਂਦਾ। ਬਣੇਗਾ। ਕੁਝ ਖੋਤਿਆਂ ਨੂੰ ਤੁਸੀਂ ਸੋਨੇ ਦਾ ਉਹ ਬਣਾ ਦਿਓ ਨਾ, ਉਹ ਸਾਜ਼ ਜਿਹੜਾ ਹੁੰਦਾ ਉਹ ਪਵਾ ਕੇ। ਯਾਰ ਮੈਂ ਤੈਨੂੰ ਉਧਰ ਵੀ ਦੱਸਿਆ ਸੀ ਕਿ ਖੋਤੇ ਨੂੰ ਛੱਪੜ ਚੋਂ ਕੱਢ ਕੇ ਕੁਰਸੀ ਤੇ ਪਾ ਦੇ। ਉਹ ਭਾਈ ਉਹ ਡੱਡੂ ਦੀ ਜਗ੍ਹਾ ਤੇ ਖੋਤਾ ਛੱਪੜ ਚੋਂ ਕੱਢ ਕੇ ਉਹਨੂੰ ਕੁਰਸੀ ਤੇ ਬਾ ਦਿਓ, ਭਾਵੇਂ ਤਾਜ ਪਿਆ ਦਿਓ, ਤਖਤ ਪਲਾ ਤੇ ਦਿਓ। ਖੋਤੇ ਨੂੰ, ਖੋਤੇ ਤੋਂ ਭਾਈ ਉਹ ਤੇ ਵਫਾਦਾਰ। ਅੱਛਾ ਕਹਿੰਦੇ ਖੋਤੇ ਦੀ ਘੋੜੇ ਦੀ ਲੱਤ ਟੁੱਟ ਜੇ ਦੁਬਾਰਾ ਜੁੜਦੀ ਨਹੀਂ। ਨਹੀਂ ਜੁੜਦੀ ਹੈ। ਅੱਛਾ ਅਬਦੁਲ ਹਕੀਮ ਤੋਂ ਇੱਕ ਗੋਲੀ ਮਿਲਦੀ ਹੈ, ਉਹ ਜੁੜ ਜਾਂਦੀ ਹੈ। ਨਹੀਂ ਗੋਲੀ ਤੇ ਝਾਲ ਤੇ ਵੀ ਮਿਲ ਜਾਂਦੀ, ਕਿਸੇ ਨਾਲ ਗੱਲ ਕਰ ਸਹੀ ਤੈਨੂੰ ਡਾਇਰੈਕਟ ਮਾਰੂ। ਤੂੰ ਕਿੱਥੋਂ ਕਰਾਇਆ ਸੀ ਇਲਾਜ? ਮੈਂ ਉਸਤਾਦ ਜੀ ਉਹ ਡਾਕਟਰ ਖਾਵਰ ਸ਼ਹਜ਼ਾਦ ਜੁੜ ਗਈ ਹੈ? ਹਾਂਜੀ ਉਸਤਾਦ ਜੀ। ਇਹ ਕਿਦਾਂ ਮਿਸਾਲ ਝੂਠ ਬਣੀ, ਕਹਿੰਦੇ ਲੱਤ ਨਹੀਂ ਜੁੜਦੀ। ਉਸਤਾਦ ਜੀ ਤੁਸੀਂ ਕਿਹੜੇ ਪਾਸੇ ਯਾਨੀ ਕਿ ਕਰਨ ਦੇ? ਇਹ ਕਿਹੜੀ ਗੱਲ ਹੋਈ? ਤੁਹਾਨੂੰ ਪਤਾ ਫਿਰ ਬੱਚੇ ਵੀ ਵੇਖਦੇ ਨੇ, ਭਾਈਜਾਨ ਬੱਚੇ ਵੇਖਦੇ ਨੇ। ਹਾਂ ਇੱਕ ਤੇ ਖੋਤਾ ਹੁੰਦਾ ਜਿਹਦੀ ਲੱਤ ਟੁੱਟ ਜਾਂਦੀ ਹੈ, ਠੀਕ ਆ। ਇੱਥੇ ਐਸੇ ਖੋਤੇ ਨੇ 15 ਦਿਨ ਮਾੜੇ ਜਿਹੇ ਨਜ਼ਲੇ ਤੋਂ ਹੀ ਨਹੀਂ ਰੇੜੀ ਦੇ ਅੱਗੇ ਜੋਏ ਜਾ ਰਹੇ।
ਉਹ ਵੀ ਤੇਰੇ ਖੋਤੇ ਕਹਿ ਰਹੇ ਮੈਨੂੰ। ਇੱਥੇ ਐਸੇ ਐਸੇ ਖੋਤੇ ਨੇ ਟਾਈਮ ਤੇ ਨਹੀਂ ਆਉਂਦੇ। ਏਦਾਂ ਹੀ ਬਈ ਮੈਨੂੰ ਖੋਤੇ ਨੂੰ ਵੀ ਨਜ਼ਲਾ ਵਾ। ਹਾਂਜੀ ਹਾਂਜੀ, ਚੰਗੇ ਭਲੇ ਪੱਠੇ ਖਾ ਕੇ ਪਾਣੀ ਪੀ ਕੇ ਕਹੋਗੇ ਮੈਂ ਨਹੀਂ ਕੰਮ ਤੇ ਜਾਣਾ। ਹਾਂ। ਐਸੇ ਮਾਲਕ ਨੂੰ ਕਿੰਨਾ ਦੁੱਖ ਹੁੰਦਾ ਹੋਣਾ ਜਿਹਨੇ ਮੰਡੀ ਕਰਨਾ ਹੈਂ। ਯਾਰ ਉਹਦੀ ਮੈਂ ਦਿਹਾੜੀ- ਕਹਿੰਦਾ ਵਾ ਦੁਰ ਫਿੱਟੇ ਨੂੰ ਨਾ ਖੋਤਿਆਂ ਦਾ ਯਾਰ। ਲੱਖ ਦੀ ਲਾਹਨਤ ਉਹਨਾਂ ਖੋਸਿਆ ਤੇ ਜਿਹੜੇ ਕਹਿੰਦੇ ਸਾਡੇ ਰਿਸ਼ਤੇਦਾਰ ਹੀ ਨਹੀਂ ਚੰਗੇ। ਭਾਜੀ ਮੈਂ ਖੋਤੇ ਦੀ ਗੱਲ ਕੀਤੀ ਹੈ, ਜਿਹੜੇ ਮੇਰੇ ਤੋਂ ਪਹਿਲੇ ਖੋਤੇ। ਇੱਕ ਮਿੰਟ ਠਹਿਰ ਜਾ ਫੈਸਲ ਸਾਹਿਬ, ਮੈਂ ਤੁਹਾਨੂੰ ਉਦੋਂ ਰੋਕਿਆ ਸੀ। ਭਾਜੀ ਮੈਂ ਕਦੋਂ ਕਹਿਣ ਡਿਆ ਵਾ ਖੋਤਿਆਂ ਦੇ ਰਿਸ਼ਤੇਦਾਰ ਨਹੀਂ ਹੁੰਦੇ। ਹਰ ਖੋਤਾ ਰਿਸ਼ਤੇਦਾਰਾਂ ਵਾਲਾ ਹੁੰਦਾ। ਹਰ ਚਮਕਦਾ ਨਹੀਂ ਖੋਤਾ ਹੁਣ ਵੇਖੋ ਨਾ, ਹਰ ਚਮਕ ਦੀ ਚੀਜ਼ ਖੋਤਾ ਨਹੀਂ ਹੁੰਦੀ। ਨਹੀਂ ਖੋਤੇ ਦੇ ਰਿਸ਼ਤੇਦਾਰ ਹੁੰਦੇ ਨੇ। ਖੱਚਰ ਖੋਤੇ ਦਾ ਕੁੜਮ ਹੈ। ਆਓ ਜਿਨ੍ਹਾਂ ਨੇ ਖਾਦੇ ਖੋਤੇ, ਉਹਨਾਂ ਨੇ ਜਮੀਆਂ ਖਚਰਾ। ਢਿੱਡ ਉਹਨਾਂ ਦੇ ਪੀੜ। ਤੇ ਜ਼ੈਬਰਾ ਕੀ ਹੈ? ਜ਼ੈਬਰਾ ਹਾਂ। ਜ਼ੈਬਰਾ ਘੋੜਾ ਖੋਤਾ ਖੱਚਰ ਇਹ ਆਪਸ ਚ ਇਹ ਆਪਸ ਵਿੱਚ ਕੁਲੀਗ ਨੇ ਸਾਰੇ। ਕਸਨ ਨਹੀਂ ਨਹੀਂ ਕਦਰ ਨਹੀਂ ਕੁਲੀਗ ਕਹਿ ਸਕਦੇ ਆ ਆਪਸ ਵਿੱਚ। ਰਿਸ਼ਤੇਦਾਰ ਤੇ ਨਾ ਹੋਏ। ਰਿਸ਼ਤੇਦਾਰ ਆ, ਯਾਨੀ ਕਿ ਹੁਣ ਜ਼ੈਬਰਾ ਜਿਹੜਾ ਯਾਰ ਤੁਸੀਂ ਇਹ ਇੱਕ ਗੁੱਜਰ ਆ, ਖੋਤੇ ਹੋ, ਇੱਕ ਠੀਕ ਆ। ਮਿਸਾਲ। ਹਾਂਜੀ, ਜ਼ੈਬਰਾ ਕੌਣ ਆ? ਗੁਜਰਾਂ ਚ ਸ਼ੁਮਾਰ ਹੁੰਦਾ ਉਹ। ਯਾਰ ਤੁਸੀਂ ਮਿਸਾਲ ਦੇ ਤੌਰ ਤੇ ਇੱਕ ਖੋਤੇ ਹੋ, ਕੌਣ ਮੈਂ ਤੁਹਾਨੂੰ ਕਿਉਂ ਪੱਠੇ ਪਾਏ ਜਾਣ। ਯਾਰ ਇੱਕ ਮਿਸਾਲ ਦੇ ਰਿਹਾ ਨਾ। ਮਿਸਾਲ। ਸਾਜੀ ਤੁਸੀਂ ਮਿਸਾਲ ਤੂੰ ਹੋਰ ਕਿਸੇ ਤਰੀਕੇ ਨਾਲ ਦੇ ਰਿਹਾ। ਯਾਰ ਐਗਜ਼ਾਮਪਲ ਕੁੱਤਾ ਕਹਿ ਲੈ ਯਾਰ, ਕੁੱਤਾ ਕਹਿ ਲੈ। ਨਹੀਂ ਨਹੀਂ ਕੁੱਤਾ ਨਾ ਕੁੱਤਾ ਸੀ, ਕੁੱਤਾ ਤੇ ਬੜੀ ਚੀਜ਼ ਹੁੰਦੀ। ਕੁੱਤਾ ਦੇ ਵਫਾਦਾਰ ਤੁਹਾਨੂੰ ਪਾਏ ਜਾਣ, ਤੁਹਾਨੂੰ ਪਾਏ ਜਾਣ ਪੱਠੇ, ਹਾਂ। ਜੇ ਉਹਨਾਂ ਪੱਠਿਆਂ ਚੋਂ ਤੁਹਾਡੇ ਦੂਸਰੇ ਖੋਤੇ ਵੀ ਪੱਠੇ ਲੈ ਲੈ ਕੇ ਜਾ ਰਹੇ ਨੇ ਤੇ ਖੁਰਲੀ ਵੀ ਆਪਣੇ ਹਿੱਸੇ 'ਚ ਕਰ ਰਹੇ ਆ। ਆਹੋ। ਇਹ ਕੀ ਚੱਕਰ ਹੋਇਆ? ਉਹ ਯਾਰ ਮੈਂ ਸਮਝ ਕਿਸੇ ਦਾ ਹੱਕ ਮਤਲਬ ਕਿ ਹੈ ਓਏ ਹੱਕ ਨਹੀਂ ਯਾਰ ਮਾਲਕਾਂ ਮਾਲਕ ਦਾ। ਦੇ। ਤੁਸੀਂ ਖੋਤਾ ਵਾ, ਉਹ ਕਿਹੜਾ ਕਮਾਉਂਦਾ ਵਾ? ਕਮਾਉਂਦੇ ਤੇ ਮਾਲਕ ਆ। ਲੇਕਿਨ ਮਾਲਕ ਸਿਰਫ ਖੋਤੇ ਲਈ ਆਪਣੇ ਲਈ ਕਰ ਰਿਹਾ ਨਾ, ਜਿਹੜੇ ਖੋਤੇ ਦੇ ਬਾਕੀ ਦੂਸਰੇ ਕੁਲੀਗ ਮਾਲਕ। ਖੋਤੇ ਉਹ ਤੇ ਉਹ ਮਾਲਕ ਨੂੰ ਪਤਾ ਨਾ ਲੱਗਣ ਦਵੋ, ਠੀਕ ਮਰਜ਼ੀ ਦੇਈ ਜੋ। ਮਾਲਕ ਨੂੰ ਪਤਾ ਲੱਗਣ ਦੇ, ਖੋਤੇ ਨੂੰ ਨਹੀਂ ਲੱਗਣ ਦੇ। ਅੱਛਾ ਉਸਤਾਦ ਜੀ, ਵੈਸੇ ਕੁਝ ਖੋਤੇ ਮਜਬੂਰ ਹੁੰਦੇ, ਪਰੇਸ਼ਾਨ ਹੁੰਦੇ, ਉਹਨਾਂ ਨੂੰ ਉਤੋਂ ਮਜ਼ੀਦ ਪਰੇਸ਼ਾਨ ਪੁੱਤਰ ਕਹਿੰਦੇ ਆ ਢਿੱਡ ਦੇ ਜੰਮੇ ਖੋਤਿਆਂ ਦੇ ਪੱਠੇ ਗਿਣੇ ਹੁੰਦੇ ਆ। ਆਏ 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 ਨਾਚ ਨਾ ਜਾਣੇ ਆਂਗਣ ਖੋਤਾ। ਹਾਂ, ਉਸਤਾਦ ਉਹ ਤਾਂ ਜੀ ਕਈ ਖੋਤੇ ਪੱਠੇ ਖਾ ਰਹੇ ਉਧਰੋਂ ਐਨਾ ਦਾ ਯਾਰ ਦੇਖੋ ਉੱਲੂ ਦਾ ਪੱਠੇ ਖਾ ਰਿਹਾ। ਯਾਰ ਕਸਮੇ ਇਹ ਤੁਹਾਡੀ ਮਿਹਰਬਾਨੀ ਕੁਝ ਬੰਦਿਆਂ ਦੀ ਕਿ ਜਿੰਨਾ ਖੋਤਾ ਜਿਹੜੀਆਂ ਭਾਵੇਂ ਚਲਾਈਆਂ ਮੁੱਤਾਂ ਹੋ ਗਈਆਂ, ਲੇਕਿਨ ਖੋਤਿਆਂ ਨੂੰ ਉਹ ਕਿਸ ਟਰੈਕ ਤੇ ਕਿੱਦਾਂ ਚਲਾਉਣਾ ਇਹ ਹਲੇ ਤੱਕ ਯਾਦ ਆ। ਇਹ ਕਈਆਂ ਬੰਦਿਆਂ ਨੂੰ ਡਰਾਈਵਰ ਖੋਤੇ ਦਾ ਜਿਹੜਾ ਕਹਿੰਦੇ ਬਾਬਿਆਂ ਡਰਾਈਵਰਾਂ ਬਿਨਾ ਬੱਕਰੀਆਂ ਨਹੀਂ ਚੜਦੀਆਂ। ਹਾਂ ਸਹੀ ਗੱਲ ਆ। ਸਹੀ ਗੱਲ ਆ ਹਨਾ, ਡਰਾਈਵਰਾਂ ਬਿਨਾ ਬੱਕਰੀਆਂ ਨਹੀਂ ਚੜਦੀਆਂ ਹੈਗੀਆਂ ਤੇ ਤੈਂਥੀ ਉੱਤੇ। ਹਾਂ ਇਹ ਜਮਾਲੂ ਚੋਰਾ ਮਾਰਦਾ ਉਸਤਾਦ ਜੀ। ਲੇਕਿਨ ਨਾ ਖੋਤਾ ਰੇੜੀ ਨਾ, ਮੈਂ ਜ਼ਿੰਦਗੀ ਦੇ ਵਿੱਚ ਕਦੇ ਇਤਫਾਕ ਨਹੀਂ ਹੋਇਆ, ਲੇਕਿਨ ਚਿੰਗ ਦਾ ਮੇਰਾ ਇਤਫਾਕ ਹੋਏ। ਠੀਕ ਹੋਈ ਨਹੀਂ ਉਹ ਮੈਂ ਭਾਈ ਇੰਜ ਕਰਕੇ ਕਿੱਕ ਮਾਰੀ ਹੈ, ਗੇਅਰ 'ਚ ਪਾਇਆ, ਇਹ ਸਰਦੀ ਸੜਕ ਆ ਨੂੰ ਚਲੀ ਗਈ। ਠੀਕ ਹੈ, ਉਹ ਬੜੀ ਸਖਤ ਹੁੰਦੀ ਹੈ। ਹਾਂ ਤੁਸੀਂ ਕੋਈ ਕਦੀ ਖੋਤਾ ਵੇਖਿਆ ਨਹੀਂ? ਮੈਂ ਵੇਖਿਆ ਕਿ ਉਹ ਨਹੀਂ ਵੇਖਿਆ ਯਾਰ, ਮੇਰੇ ਨਾਲ ਬੈਠਾ ਵਾ। ਕਹਿੰਦੇ ਸੀ ਨਹੀਂ ਵੇਖਿਆ, ਮੈਂ ਆਪ ਵੇਖਿਆ ਤੁਹਾਨੂੰ ਜਦੋਂ ਮਸਾਲਾ ਖਾਣੇ ਸੀ ਪੰਪ ਦੇ ਲਾਗੂ। ਆਹੋ, ਹਾਂ ਪਾਣੀ ਦਾ ਮਸਾਲੇ ਗਲਾਸ ਚੱਲੀ। ਪੀ ਕੇ ਆ। ਹੈ ਤੇ ਉਹ ਤਾਂ ਵਾ ਚਲੋ ਯਾਰ, ਤੁਸੀਂ ਆਖਰੀ ਹੱਲ ਮੈਂ ਪਤਾ ਨਹੀਂ ਕਿਹੜੀ ਗੱਲ ਕਰਨ ਲੱਗਾ ਸੀ। ਅਸੀਂ ਹੁਣ ਖੋਤਪੁਣੇ ਚ ਵੜ ਗਏ ਹਾਂ। ਤੁਹਾਡੇ ਕੋਲ ਉਸਤਾਦ ਜੀ ਆਖਰੀ ਹੱਲ ਖੋਤੇ ਨੂੰ ਟਰੈਕ ਤੇ ਲਿਆਉਣ ਦਾ ਕੀ? ਕੋਈ ਨਹੀਂ, ਮੇਰੇ ਹੱਥ ਖੜੇ ਨੇ। ਨਾ ਜ਼ਹਿਰ ਅਵਰ ਗੋਲ ਇਧਰੋਂ ਬਾਜੀ ਇੱਥੇ ਇੱਕ ਖੋਤਾ ਨਹੀਂ, ਇੱਥੇ ਆਵੇ ਦਾ ਖੋਤੇ ਹੀ ਵਿਗੜੇ ਆ। ਯਕਨਸ਼ੁਦ ਸਭ ਖੋਤੇ। ਸਭ ਖੋਤੇ। ਹਾਂ ਯਾਰ ਵਾ ਬਈ ਫੈਸ਼ਨ ਉਸਤਾਦ ਜੀ, ਉਹ ਇੱਕ ਗੱਲ ਮੈਂ ਵੀ ਸੁਣੀ ਨਾ, ਕਹਿੰਦੇ ਨੇ ਕਿ ਹਰ ਖੋਤੇ ਦੀ ਆਪਣੀ ਤਬੀਅਤ ਆ, ਹਰ ਖੋਤੇ ਦਾ ਆਪਣਾ ਰੂਟ ਆ, ਹਰ ਖੋਤੇ ਦੇ ਆਪਣਾ ਸੋਰਾ, ਹਰ ਖੋਤੇ ਦੀ ਆਪਣੀ ਚਾਲ ਆ। ਸਹੀ ਗੱਲ। ਹਾਂ ਖੋਤੇ ਦੀ ਆਪਣੀ ਕੁੜੀ ਆ। ਹਾਂ ਸਹੀ ਗੱਲ ਆ। ਹੁਣ ਵੇਖੋ ਨਾ ਉਸਤਾਦ ਜੀ, ਮੇਰੇ ਬੱਚੇ ਨੇ ਜਿਹੜੇ ਹੁਣ ਇਹ ਨਹੀਂ ਗੱਲ ਕਿ ਮੈਂ ਖਾਂਦਾ, ਮੈਂ ਇੱਕ ਐਗਜ਼ਾਮਪਲ ਦੇ ਰਿਹਾ। ਮੇਰੇ ਬੱਚੇ ਮੇਰੀ ਬਹੁਤ ਖਿਦਮਤ ਕਰਦੇ। ਇਹ ਕਦੇ ਕੀ ਹੁੰਦੇ? ਉਹ ਦੱਸਣ ਤੇ ਦਿਆ ਵਾ। ਦੱਸੋ ਕਿਹਨਾਂ ਦਾ ਦੱਸਣ ਹੈ? ਦੱਸ ਉਹ ਮੈਂ ਉਧਰੋਂ ਪੁੱਛਿਆ ਯਾਰ ਚੁੱਪ ਕਰ, ਉਹੀ ਦੱਸਣ ਲੱਗਾ ਸੀ। ਅੱਛਾ ਦੱਸਦਾ ਸੀ ਯਾਰ। ਤੇਰੇ ਬੱਚੇ ਕੀ ਖਿਦਮਤ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਕਿ ਮੇਰੇ ਬੱਚੇ ਅਲਹਮਦੁਲਿਲਾ ਮੇਰੀ ਖਿਦਮਤ ਕਰਦੇ ਨੇ। ਉਹ ਕਿਉਂ ਕਰਦੇ ਨੇ ਤੁਹਾਨੂੰ ਪਤਾ? ਨਹੀਂ, ਉਹਨਾਂ ਨੂੰ ਇਹ ਦੱਸਿਆ ਕਿ ਤੂੰ ਉਹਨਾਂ ਦਾ ਪਿਓ ਆ। ਨਹੀਂ 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 ਨਹੀਂ, ਇਹ ਚੀਜ਼ ਦਾ ਤਾਂ ਪਤਾ। ਉਹ ਐਸ ਤੋਂ ਕਰਦੇ ਨੇ ਕਿ ਮੈਂ ਵੀ ਆਪਣੇ ਵੱਡਿਆਂ ਦੀ ਖਿਦਮਤ ਕੀਤੀ। ਓ ਫੈਸਲ ਸਾਹਿਬ ਵਾਹ। ਠੀਕ ਹੈ ਨਾ। ਹੁਣ ਐਸੇ ਤਰ੍ਹਾਂ ਮੈਨੂੰ ਜਿਹੜੀ ਚੀਜ਼ ਮਿਲਣੀ ਹੈ
ਅੱਗੋਂ ਮੈਨੂੰ ਪਤਾ ਕਿ ਅੱਛਾ ਤੂੰ ਵੀ ਇਸ ਲੌਜੀਕ ਨੂੰ ਮੰਨਦਾ ਕਿ ਤੁਸੀਂ ਅਗਰ ਆਪਣੇ ਮਾਪਿਓ ਦੀ ਖਿਦਮਤ ਕੀਤੀ ਤੇ ਤੁਹਾਡੇ ਬੱਚੇ ਕਰਨਗੇ? ਤੂੰ ਇਸ ਖਿਦਮਤ ਨੂੰ ਮੈਂ ਮੰਨਦਾ? ਮੰਨਦਾ ਵਾਂ, ਇਸ ਚੀਜ਼ ਨੂੰ ਮੈਂ ਪਰ ਐਕਸੈਪਟ ਤੁਹਾਡੇ ਕਰਦਾ। ਬੱਚੇ ਤਾਂ ਨਹੀਂ ਕਰ ਰਹੇ ਖਿਦਮਤ, ਉਦੋਂ 6 ਵਾਰੀ ਨਹੀਂ ਚਾਹ- ਭੈਣ, ਮੈਨੂੰ ਇੱਕ ਲੌਜੀਕਲੀ ਤੁਸੀਂ ਇਸ ਗੱਲ ਦਾ ਜਵਾਬ ਦੇ ਦਿਓ। ਅਸੀਂ ਐਸੇ ਮੈਨੂੰ ਗੁੱਸਾ ਚੜਦਾ ਇਹੋ ਜਿਹੀਆਂ ਮਿਸਾਲਾਂ ਤੇ। ਕਿਉਂ ਚੜਦਾ? ਹੁਣ ਇੱਕ ਮਿੰਟ ਠਹਿਰ ਜਾ ਉਸਤਾਦ ਜੀ, ਅਸੀਂ ਉਹਨੂੰ ਸੋਚਦੇ ਨਹੀਂ ਕਿ ਉਹਦਾ ਕੀ ਮਿਸਾਲ ਹੈ ਕਿ ਪੁੱਤਰ ਆਪਣੇ ਮਾਂ-ਬਾਪ ਦੀ ਖਿਦਮਤ ਕਰਿਆ ਕਰ, ਤੇਰੀ ਵੀ ਔਲਾਦ ਫਰਮਾਬਰਦਾਰ ਨਿਕਲੂ। ਠੀਕ ਹੋ ਗਈ ਗੱਲ? ਤੁਸੀਂ ਮੈਨੂੰ ਇਹ ਦੱਸਣਾ ਫਰੀਦ ਸਾਹਿਬ, ਅਗਰ ਤੁਸੀਂ ਆਪਣੇ ਮਾਂ-ਬਾਪ ਦੀ ਖਿਦਮਤ ਨਹੀਂ ਕਰ ਰਹੇ, ਇੱਕ ਮਿਸਾਲ ਆ, ਤੁਸੀਂ ਉਹਨਾਂ ਦੇ ਨਾਫਰਮਾਨ ਹੋ ਤੇ ਤੇਰਾ ਤਾਂ ਕਸੂਰ ਹੀ ਕੋਈ ਨਹੀਂ, ਤੂੰ ਇਸ ਤੋਂ ਨਹੀਂ ਕਰ ਰਿਹਾ ਕਿਉਂਕਿ ਉਹਨਾਂ ਨੇ ਆਪਣੇ ਮਾਂ-ਪਿਓ ਦੀ ਨਹੀਂ ਕੀਤੀ ਹੋਣੀ। ਨਹੀਂ ਕੀਤੀ। ਮੈਨੂੰ ਲੌਜੀਕਲੀ ਗੱਲ ਦੱਸਣੀ ਆ ਸਹੀ ਗੱਲ। ਕਿ ਅਗਰ ਤੂੰ ਆਪਣੇ ਮਾਪਿਓ ਦਾ ਫਰਮਾਬਰਦਾਰ ਆ ਤੇ ਫਿਰ ਇਸ ਦਲੀਲ ਦੇ ਮੁਤਾਬਕ ਤੇ ਜਿਹੜਾ ਤੇਰਾ ਮਾਪਿਓ ਵਾ ਉਹ ਆਪਣੇ ਮਾਪਿਓ ਦਾ ਫਰਮਾਬਰਦਾਰ ਸੀ ਤਾਂ ਤੈਨੂੰ ਭੁਗਤ ਰਹੇ, ਤੇਰਾ 'ਚ ਕੀ ਕਸੂਰ ਆ ਦੱਸੋ? ਨਹੀਂ ਦੱਸੋ, ਸੋਚ ਕੇ ਦੱਸੋ ਨਾ। ਇਹ ਐਵੇਂ ਇਹ ਨਹੀਂ ਕੋਈ ਚੱਕਰ ਹੈਗੀ, ਬੜੇ ਬੜੇ ਚੰਗਿਆਂ ਚੋਂ ਮਾੜੇ ਤੇ ਮਾੜਿਆਂ ਚੋਂ ਚੰਗੇ ਜੰਮ ਪੈਂਦੇ। ਔਰ ਨਹੀਂ ਉਸਤਾਦ ਜੀ, ਇੱਕ ਐਗਜ਼ਾਮਪਲ ਹੈ ਇਹ ਬਰਡ। ਯਾਰ ਹੁਣ ਤੇਰੀ ਔਲਾਦ ਕਰਦੀ ਆ ਤੇਰੀ ਜੀ ਖਿਦਮਤ, ਮੈਂ ਕੀਤੀ ਆਪਣੇ ਵਾਲਦਨ ਦੀ। ਤੂੰ ਕਿੱਥੋਂ ਕੀਤੀ ਆ? ਜੇ ਜਿੰਨੀ ਮੈਂ ਤੂੰ ਕੀਤੀ- ਜਿੰਨੀ ਆਪਣੇ ਪਿਓ ਦੀ ਤੂੰ ਕੀਤੀ ਆ। ਅੱਜ ਤੱਕ ਮਹੱਲੇ ਵਾਲੇ ਗਵਾਹ ਨੇ ਕਿ ਵੀ ਫੈਸਲ ਨੇ ਜਿਹੜੀ ਕੀਤੀ ਆ, ਇੱਕ ਦਿਨ ਇਹਦਾ ਪਿਓ ਘਰ ਵੜਨ ਲੱਗਾ, ਇਹਨੇ ਅੱਗੋਂ ਜਿਹੜੀ ਉਹਦੀ ਕੀਤੀ ਆ ਕੀ ਖਿਦਮਤ। ਖਿਦਮਤ ਯਾਰ ਵੀ ਮਾਵਾਂ ਭੈਣਾਂ ਦੀ ਖਿਦਮਤ ਸਿੱਧੀ ਵੀ ਇਹ ਜਿਹੜੀ ਗੰਦੀ ਖਿਦਮਤ ਕੱਢੀ ਐ ਇਹਨੇ। ਯਕੀਨ ਕਰ, ਇੱਕ ਦਿਨ ਯਾਰ ਬੀਪ ਵਾਲੀ ਖਿਦਮਤ ਕੀਤੀ। ਮੈਂ ਮੈਂ ਕਹਿੰਦਾ ਇਹ ਜਦੋਂ ਕਰਦਾ ਸੀ ਨਾ ਖਿਦਮਤ, ਲੋਕੀ ਕਹਿੰਦੇ ਸੀ ਕਰਨਾ- ਯਾਰ ਇਹਦੇ ਨਾਲ ਧੀ ਜੰਮ ਪੈਂਦੀ। ਇੱਕ ਦਿਨ ਉਹਨਾਂ ਨੇ ਪਾਣੀ ਮੰਗਿਆ, ਕੀ ਸਲੀਕੇ ਨਾਲ ਇਹਨਾਂ ਨੇ ਕਿਹਾ ਵਾ, ਲੱਤਾਂ ਵੱਡੀਆਂ ਤੁਹਾਡੀਆਂ? ਨਹੀਂ। ਤਰੀਕਾ ਹੀ ਸੀ। ਅੱਛਾ ਤੂੰ ਆਪਣੇ ਮਾਪੇ ਦੀ ਖਿਦਮਤ ਕੀਤੀ? ਉਸਤਾਦ ਜੀ ਮੈਂ ਤੁਹਾਨੂੰ ਜਾਣਨਾ ਮਿਸਾਲ ਹੈ, ਇਹ ਬਰਡ ਇਨ ਹੈਂਡ ਇਜ਼ ਬੈਟਰ ਦੈਨ ਟੂ ਇਨ ਦਾ ਬੁਸ਼। ਅੰਤ ਭਲੇ ਦਾ ਭਲਾ। ਠੀਕ ਹੈ? ਓਏ ਮੇਰੇ ਮੌਲਾ, ਆ ਜਾਨਵਰ ਕਹਿੰਦੇ ਆ ਕੀ ਸੀ ਜੀ? ਬਸ ਅੰਤ ਭਲੇ ਦਾ ਭਲਾ ਸ਼ੁਰੂ ਤੋਂ। ਹਾਂ ਅੱਗੇ ਫਿਰ ਕਿ ਉਸਤਾਦ ਜੀ ਸੱਚੀ ਮੁੱਚੀ ਮੈਂ ਜਿਹੜੀ ਵੀ ਚੀਜ਼ ਲੈਣੀ ਹੈ ਨਾ, ਫੋਰ ਐਗਜ਼ਾਮਪਲ ਮੈਂ ਅਗਰ ਦੁਨੀਆ ਦੇ ਵਿੱਚ ਤੁਸੀਂ ਹੁਣ ਫਲ ਲੈਣ ਜਾਓਗੇ, ਖਰਬੂਜ਼ਾ ਲੋਗੇ, ਲੈਣੀ ਨਾ ਗਿਆ ਹੈ ਮੈਂ ਤੁਹਾਨੂੰ ਦੱਸਣਾ, ਚੁੱਕਣੀ। ਤੁਸੀਂ ਖਰਬੂਜ਼ਾ ਲਿਆ ਫਿੱਕਾ, ਉਹ ਖਰਬੂਜ਼ਾ ਲੇਗਾ ਫਿੱਕਾ, ਉਹ ਲੇਗਾ ਫਿੱਕਾ, ਮੈਂ 10 ਕਿਲੋ ਖਰਬੂਜ਼ੇ ਲੈਣਾ, ਹਾਂਜੀ, ਇੱਕ ਵੀ ਫਿੱਕਾ ਨਹੀਂ ਨਿਕਲੇਗਾ। ਉਹਦੀ ਸਿਰਫ ਇਹੀ ਵਜ੍ਹਾ ਕਿ ਮੈਂ ਆਪਣੇ ਵੱਡਿਆਂ ਦੀ ਖਿਦਮਤ ਕੀਤੀ। ਖਰਬੂਜ਼ਾ। ਅੱਛਾ ਅਸੀਂ ਲਵਾਂਗੇ ਤੇ ਫਿੱਕਾ ਨਿਕਲੇਗਾ, ਇਹ ਵੀ ਲਏਗਾ ਤੇ ਫਿੱਕਾ ਨਿਕਲੇਗਾ, ਇਹ ਵੀ ਲਏਗਾ ਤੇ ਫਿੱਕਾ ਨਿਕਲੇਗਾ। ਸ਼ਰਤ ਲਾ ਲਓ ਮੈਂ 10 ਕਿਲੋ ਖਰਬੂਜ਼ੇ ਲੈਣਾ, ਇੱਕ ਇੱਕ ਤੁਸੀਂ ਕੱਟ ਕੇ ਚੈੱਕ ਕਰਨਾ, ਸਾਰੇ ਮਿੱਠੇ ਬੇਟਾ ਨਿਕਲਣਗੇ। ਇਹ ਜੈਨੂਇਨ ਤੇਰੇ ਕਹਿਣਾ। ਅੱਬੂ ਨੇ ਜਦੋਂ ਕਿਸੇ ਨੂੰ ਕਿਹਾ ਨਾ ਹਾਂਜੀ ਕਿ ਤੇਰੇ ਅੱਬੂ ਨੇ ਕਿਸੇ ਨੂੰ ਕਿਹਾ ਕਿ ਜੀ ਦੁਆ ਕਰਨਾ ਮੈਂ ਪਿਓ ਬਣਨ ਵਾਲਾ, ਅੱਗੋਂ ਉਸ ਬੰਦੇ ਨੇ ਤੇਰੇ ਪਿਓ ਨੂੰ ਕਿਹਾ ਸੀ ਕਿ ਜੋ ਮਰਜ਼ੀ ਕਰ ਲਓ, ਦੇਖਣਾ ਫਿੱਕਾ ਨਿਕਲਣਾ ਤੁਹਾਡੀ ਸੋਚ ਔਰ ਨਿਕਲਿਆ। ਦਿਲ ਕਰੇ ਇਹਨਾਂ ਦੇ ਅੱਬੂ ਮੰਡੀ ਦਾ ਕੰਮ ਕਰਦੇ ਹੋਣ। ਨਹੀਂ 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 ਨਹੀਂ। ਬਹੁਤ ਖਿਦਮਤ ਅੱਛਾ ਇਹ ਲੌਜੀਕ ਮੰਡੀ ਦਾ ਕੰਮ ਕਰਦੇ ਸੀ। ਇਹਦੇ ਅੱਬੂ ਨੇ ਕਿਹਾ ਯਾਰ ਮੈਂ ਫਲ ਲੈਣਾ, ਉਹ ਵੀ ਫਿੱਕਾ ਨਿਕਲ ਆਉਂਦਾ, ਮੁੰਡਾ ਜੰਮਿਆ ਉਹ ਵੀ ਫਿੱਕਾ ਨਿਕਲ ਆਇਆ। ਅੱਛਾ ਉਸਤਾਦ ਜੀ, ਜਿਵੇਂ ਇਹ ਗੱਲ ਕੀਤੀ ਇਹਨੇ ਫੈਸਲ ਨੇ ਕਿ ਅਕਸਰ ਬੁੱਢੀਆਂ ਕਹਿੰਦੀਆਂ ਕਿ ਰਿਸਕ ਜਿਹੜਾ ਜੀ ਮੇਰੇ ਪੈਰਾਂ ਦਾ ਰਿਸਕ ਤੈਨੂੰ ਲੱਭਿਆ, ਮੇਰੇ ਮੁਕੱਦਰਾਂ ਮੇਰੇ ਮੁਕੱਦਰਾਂ ਦਾ ਜਾਂ ਮੇਰੇ ਉਸਤਾਦ ਪੈਰਾਂ ਜੀ, ਇਹ ਪਤਾ ਕੀ ਗੱਲ ਆ, ਤੇਰੇ ਘਰ ਬੱਚਾ ਪੈਦਾ ਹੁੰਦਾ ਨਾ, ਹੁਣ ਉਹ 2-3 ਸਾਲ ਦਾ 4 ਸਾਲ ਦਾ ਹੋ ਗਿਆ, ਸ਼ਰਾਰਤਾਂ ਸ਼ੁਰੂ ਤੋਂ ਕਰਨ ਟਾਈਮ, ਜਦੋਂ ਉਹਨੇ ਚੰਗਾ ਕੰਮ ਕਰਨਾ ਨਾ ਉਦੋਂ ਮਾਰਗਾ ਹੋਣਾ, ਆਹ ਜਦੋਂ ਉਹਨੇ ਪੁੱਠਾ ਕੰਮ ਕਰਨਾ ਉਦੋਂ ਪਿਓ ਤੇ ਜਾਣਾ। ਆਏ 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 ਯਾਰ ਇਹ ਚੱਲਿਆ ਰਿਹਾ ਕੰਮ। ਉਸਤਾਦ ਜੀ ਕੈਸੀ ਗੱਲ। ਅੱਛਾ ਜਦੋਂ ਉਹਨੇ ਕੋਈ ਚੀਜ਼ ਤੋੜਨੀ ਆ ਜਾਂ ਉਹਨੇ ਕੋਈ ਲੇਟ ਆਉਣਾ ਜਾਂ ਉਹਨੇ ਤੰਗ ਕਰਨਾ, ਉਦੋਂ ਨਸਲ ਹੀ ਤੇਰੀ ਇਦਾਂ ਦੀ ਆ। ਹਾਂ ਠੀਕ ਹੋ ਤੇ ਜਿੱਦਾਂ ਉਹ ਮਤਲਬ ਪੜ ਕੇ ਚੰਗਾ ਆ ਗਿਆ, ਪਾਣੀ ਭਰ ਕੇ ਲੈਤਾ, ਟਾਈਮ ਸਿਰ ਕਰੋ, ਕਹਿੰਦੇ ਮੇਰਾ ਪੁੱਤਰ ਹੈ, ਮੇਰਾ ਪੁੱਤਰ। ਇਹ ਅਜ਼ਲਾਂ ਤੋਂ ਚੱਲਿਆ ਰਿਹਾ। ਇਦਾਂ ਹੀ ਜਿਹੜੀ ਤੂੰ ਗੱਲ ਕੀਤੀ ਨਾ ਕਿ ਬੁੱਢੀ ਦੇ ਕਿਸਮਤ ਦਾ ਕਹਿੰਦੇ ਰਿਸਕ। ਵੀ ਦੇਖੋ ਹੁਣ ਇੱਕ ਬੰਦਾ, ਮੈਂ ਸਟਰਗਲ ਕਰ ਰਿਹਾ, ਠੀਕ ਹੈ, ਮੈਂ ਮਤਲਬ 15-16 ਸਾਲ ਤੋਂ ਮੈਂ ਸਟਰਗਲ ਕਰ ਰਿਹਾ, ਠੀਕ ਆ ਜੀ। 35-40 ਸਾਲ ਦੀ ਉਮਰ ਚ ਆ ਕੇ ਮੇਰੀ ਸੁਣੀ ਗਈ, ਜਦੋਂ ਮੇਰੇ ਵਿਆਹ ਨੂੰ ਵੀ 7-8 ਸਾਲ ਹੋ ਗਏ, ਇੱਕ ਮਿਸਾਲ ਆ। ਸਹੀ। ਤੇ ਉਸ ਤੋਂ ਬਾਅਦ ਜਦੋਂ ਮੇਰੀ ਸੁਣੀ ਗਈ ਤੇ ਬੁੱਢੀ ਨੇ ਕਹਿਣਾ ਮੇਰੇ ਮੁਕੱਦਰਾਂ ਦਾ ਮਿਲਿਆ ਤੁਹਾਨੂੰ। ਤੇ ਪਹਿਲੇ ਤੇ ਬੰਦਾ 7 ਸਾਲ ਪੁੱਛੇ ਜਿਹੜਾ 8 ਸਾਲ ਦੀ ਤੂੰ ਆਈ ਉਦੋਂ ਤੇਰੇ ਮੁਕੱਦਰ ਕਿੱਥੇ? ਹਾਂ ਉਹਦੇ ਮੁਕੱਦਰਾਂ ਦੇ। ਤੇ ਜਦੋਂ ਤੁਹਾਡਾ ਘਾਟੇ ਪੈਣੇ ਨੇ ਉਦੋਂ ਤੁਹਾਨੂੰ ਜਾਂਚ ਹੀ ਨਹੀਂ ਕਾਰੋਬਾਰ ਕਰਨ ਦੀ। ਤੇ ਤੁਹਾਡੇ ਤੇ ਕਿਸੇ ਨੇ ਕੀਤਾ। ਆਹੋ ਤੁਹਾਨੂੰ ਕੰਮ ਦਾ ਪਤਾ ਹੀ ਨਹੀਂ। ਉਹਨੇ ਅੱਛਾ ਉਸਤਾਦ ਜੀ, ਕਾਲਾ ਕੀਤਾ। ਤੁਸੀਂ ਇਸ ਗੱਲ ਤੇ ਯਕੀਨ ਕਿੰਨਾ ਰੱਖਦੇ ਹੋ ਕਿ ਔਰਤ ਦੇ ਮੁਕੱਦਰਾਂ ਦਾ ਬੰਦੇ ਨੂੰ ਰਿਸਕ ਮਿਲਦਾ? ਬਹੁਤ ਭਾਈ। ਬਸ ਠੀਕ
ਇੱਕੋ ਔਰਤ ਮੈਂ ਤੈਨੂੰ ਕੁਛ ਨਹੀਂ ਗੱਲ ਕੀਤੀ ਇੱਕੋ ਔਰਤ ਦੀ ਗੱਲ ਯਾਰ ਮੈਂ ਇੰਨਾ ਹੀ ਕਿਹਾ ਕਿ ਬਹੁਤ ਯਕੀਨ ਹੈ ਉਸਤਾਦ ਜੀ ਨਹੀਂ ਇੱਧਰ ਮੇਰੀ ਗੱਲ ਸੁਣੋ ਤੁਸੀਂ ਜਿਹੜੀ ਬਹੁਤ ਪਾਇਆ ਨਾ ਐਡਾ ਭਰਵਾਂ ਤੂੰ ਇੱਕੋ ਔਰਤ ਦੀ ਗੱਲ ਨਹੀਂ ਕੀਤੀ ਹਾਂਜੀ ਉਸ ਔਰਤ ਨਾਲ ਤੁਹਾਡਾ ਰਿਜ਼ਕ ਆਉਂਦਾ ਜਿਹੜੀ ਤੁਹਾਡੇ ਨਿਕਾਹ 'ਚ ਹੋਵੇ ਬਿਲਕੁਲ ਜੀ ਜੇ ਮਸ਼ੂਕਾਂ ਦੇ ਨਾਲ ਰਿਜ਼ਕ ਮਿਲਦਾ ਹੁੰਦਾ ਤੂੰ ਅਰਬਾਂ ਪਤੀ ਹੋਣਾ ਸੀ ਉਸਤਾਦ ਜੀ ਕਦੀ ਕਦੀ ਕਸਮੇ ਟੀਟੀਐਮ ਬੰਦ ਸਹੀ ਗੱਲ ਆ ਕਰਦਾ ਵੀ ਉਹ ਤੂੰ ਤੇ ਮੈਦਾਨੇ ਜੰਗ ਲਾ ਦੇ ਸੇਠ ਆਬਦ 2 ਹੋਣਾ ਸੀ ਜੇ ਮਸ਼ੂਕਾਂ ਦੀ ਕਿਸਮਤ ਦਾ ਰਿਜ਼ਕ ਬੰਦੇ ਨੂੰ ਮਿਲਦਾ ਹੁੰਦਾ ਆਸ਼ਕਾਂ ਨੂੰ ਤਾਜ ਜੀ ਤੇਰੇ ਤੇ ਇਸ ਟਾਈਮ ਬੁਰਜ ਖਲੀਫੇ ਆਪਣੇ ਹੋਣੇ ਚ ਕਿੰਨੇ ਤੇਰਾ ਸਾਬਰੀ ਦੇ ਨਾਲ ਸਟਿਮੂਲੇਟਡ ਐਮਿਸ਼ਨ ਆਫ ਰੇਡੀਏਸ਼ਨ ਕੇ ਬਾਅਦ ਜਿੰਦਾ ਨਹੀਂ ਉਹ ਇੱਕ ਸਰਾਇਕੀ ਦੀ ਵੀ ਹੈਗੀ ਨਾ ਮਿਸਾਲ ਕਿਹੜੀ? ਇਹੀ ਜਿਹੜੀ ਇਹਦੇ ਨਾਲ ਆਹੋ ਨਾਲੇ ਐ ਨਾ ਗੱਲ ਕਰੇ ਅਗਰ ਮੈਦਾਨੇ ਜੰਗ ਲਾ ਦੇਵਾਂ ਕਿਸੇ ਟਾਈਮ ਮੇਰਾ ਦਿਲ ਕਰਦਾ ਇਹ ਉਹ ਤੇਰਾ ਕੀ ਜਾਣਾ ਬੱਚੇ ਰੁੱਲ ਜਾਣੇ ਤੇਰੇ ਉਹਨੂੰ ਵੀ ਕੋਈ ਲੱਭ ਜਾਣਾ ਤੈਨੂੰ ਵੀ ਕੋਈ ਲੱਭ ਜਾਣਾ ਗੱਲ ਸੀ ਉਹ ਕਹਿੰਦਾ ਮੈਦਾਨੇ ਜੰਗ ਲਾ ਦੇਣਾ ਕਿਦੋਂ ਕਿਹਾ ਤੂੰ ਮੈਦਾਨੇ ਜਾ ਯਾਰ ਐਵੇਂ ਗੱਲ ਉਹ ਯਾਰ ਅਸਲ ਨੇ ਤਾਂ ਬੱਚੇ ਰੁੱਲ ਜਾਂਦੇ ਹੀ ਨਹੀਂ ਇਹ ਸਾਜੀ ਜੇ ਇਹ ਰਿਸਕ ਦੀ ਗੱਲ ਕਰੋ ਨਾ ਬੰਦਾ ਮਿਹਨਤ ਕਰਦਾ ਜ਼ਰੂਰ ਆ ਕਹਿੰਦੇ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਹੁਣ ਉਹਦੇ ਚ ਬੀਵੀ ਨਹੀਂ ਕਿਹਾ ਗਿਆ ਮਾਂ ਵੀ ਹੋ ਸਕਦੀ ਬੇਟੀ ਵੀ ਹੋ ਸਕਦੀ ਹਾਂ ਆ ਇਹੀ ਕਹਿ ਰਿਹਾ ਤੈਨੂੰ ਹਾਂਜੀ ਕੋਈ ਵੀ ਹੋ ਸਕਦੀ ਹੈ ਇਹ ਮਿਸਾਲ ਹੀ ਹੈ ਇਹ ਕਿਹੜੇ ਕੋਈ ਨਹੀਂ ਯਾਰ ਇਹ ਹੁੰਦਾ ਵਾ ਰਿਜ਼ਕ ਦਾ ਹੁੰਦਾ ਲਿੰਕ ਵਸੀਲਿਆਂ ਨਾਲ ਤੈਨੂੰ ਕੇ ਇੱਕ ਦੂਸਰੇ ਹੁਣ ਤੂੰ ਕਮਾਉਣਾ ਤੇਰੇ ਬੱਚੇ ਖਾਂਦੇ ਆ ਠੀਕ ਹੈ ਨਾ ਬਿਲਕੁਲ ਬਿਲਕੁਲ ਹੁਣ ਦੇਖੋ ਨਾ ਉਹ ਤੇ ਚੀਜ਼ ਹੈ ਵਾ ਬਾਹਰ ਕਈ ਐਸੇ ਬੰਦੇ ਨੇ ਬਾਹਰ ਦੇ ਮੁਲਕ ਬੈਠੇ ਉਹ ਕਮਾਉਂਦੇ ਨੇ ਤੂੰ ਖਾਣਾ ਨਿਜ਼ਾਮ ਚੱਲਦਾ ਇਸ ਤਰ੍ਹਾਂ ਹੀ ਦੱਸਦੇ ਵੀ ਨਹੀਂ ਉਹ ਦੱਸਦੇ ਵੀ ਨਹੀਂ ਕਈ ਹੁੰਦੇ ਦੱਸ ਦਿੰਦੇ ਉਸਤਾਦਾਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਕਈ ਨਹੀਂ ਦੱਸਦੇ ਅੰਦਰੋਂ ਅੰਦਰ ਹੀ ਕਿ ਬਾਹਰੋਂ ਹੀ ਪਤਾ ਲੱਗ ਜੇ ਯਾਰ ਪਹਿਲੇ ਕਵਰ ਕੀਤਾ ਹੁੰਦਾ ਕਿ ਯਾਰ ਅਗਰ ਇੰਜ ਹੋ ਗਿਆ ਤੇ ਇੰਜ ਕਹਿ ਦਾਂਗੇ ਇੰਜ ਹੋਇਆ ਤੇ ਇੰਜ ਕਹਿ ਦਾਂਗੇ ਠੀਕ ਹੈ ਨਾ ਨਹੀਂ ਮੈਂ ਉਹ ਤਾਂ ਬਰਾਬਰੀ ਤੇ ਜਾਣਾ ਵੀ ਉਸਤਾਦ ਕੋ ਆ ਚੀਜ਼ ਪਈ ਆ ਤੇ ਮੈਂ ਵੀ ਮੇਰੇ ਕੋ ਵੀ ਪਈ ਹੋਣੀ ਚਾਹੀਦੀ ਫਿਰ ਹਵਾ ਵੀ ਨਹੀਂ ਲੱਗਣ ਦੇਣੀ ਅੱਛਾ ਉਸਤਾਦ ਜੀ ਮੈਂ ਇੱਕ ਹੋਰ ਤੁਹਾਨੂੰ ਗੱਲ ਦੱਸਣ ਲੱਗਾ ਸੀ ਕਿ ਦੇਖੋ ਮੈਂ ਜੇ ਕਰਨਾ ਨਾ ਮਿਹਨਤ ਕਰਨਾ ਵਾ ਤੇ ਅੱਗੋਂ ਇਹਤਰਾਮ ਵੀ ਬੀਵੀ ਇੰਨਾ ਕਰਦੀ ਏ ਮਿਹਨਤ ਤੂੰ ਕਿਹੜੀ ਕਰਦਾ ਵਾ ਕਿਹੜੀ ਮਿਹਨਤ 40 ਤੋਂ 45 ਸਕਿੰਟ ਸਿਰਫ ਇਹ ਕਹਿਣਾ ਕਿ ਭਾਈ ਜਾਨ ਮੈਂ ਇਹ ਕਿਹੜੀ ਮਿਹਨਤ ਇਹ ਕਿਹੜੀ ਉਸਤਾਦ ਅਗਲੇ ਨੇ ਕਹਿਣਾ ਕੋਈ ਨਹੀਂ ਯਾਰ ਆਪਣਾ ਭੇਜ ਨੰਬਰ ਕਰ ਦਿੰਦੇ ਆ ਉਸਤਾਦ ਨੇ ਇਹ ਮਿਹਨਤ ਇਹਤਰਾਮ ਵੀ ਇੰਨਾ ਯਾਨੀ ਘਰ ਦੇ ਵਿੱਚ ਮੈਂ ਜਾਣਾ ਰੋਬ ਆ ਕਿਹਦਾ ਫੈਸਲ ਸਾਹਿਬ ਓਏ ਤੈਨੂੰ ਕੋਈ ਇਹਤਰਾਮ ਹਲਾਲ ਦੀ ਤਮੀਜ਼ ਨਹੀਂ ਉਸਤਾਦ ਜੀ ਬੱਚਿਆਂ ਤੋਂ ਲੱਗ ਕੇ ਵੱਡਿਆਂ ਤੀਕਰ ਮੈਂ ਕਹਿੰਦਾ ਸਾਹ ਸੁੱਕ ਜਾਂਦੇ ਕਿਉਂਕਿ ਜਿਸ ਬੰਦੇ ਨੇ ਸਟਰਗਲ ਕਰਨੀ ਮਿਹਨਤ ਕਰਨੀ ਅਗਲੇ ਨੂੰ ਪਤਾ ਹੁੰਦਾ ਸਾਹ ਹੀ ਸੁੱਕਨੇ ਭਾਈ ਜਦੋਂ ਪਾਣੀ ਨਹੀਂ ਭਰਨਾ ਉਹਨਾਂ ਨੇ ਪਿਆਸੇ ਬੈਠੇ ਸਾਹ ਹੀ ਸੁੱਕਣੇ ਜਦੋਂ ਅਚਾਨਕ ਹੀ ਚੱਲ ਜਾਣਾ ਓਹੋ ਨਹੀਂ ਬੰਦਾ ਕਾਲ ਕਰਕੇ ਚਲਾ ਜਾਂਦਾ ਵੀਰ ਕਾਲ ਕਰਕੇ ਜਾਇਆ ਇਹਦਾ ਬੁਰਾ ਲੱਗੇਗਾ ਤੇ ਸਾਰੇ ਦੰਦ ਕੱਢ ਦੇ ਓਏ ਡੋਲਾ ਨਜ਼ਲਾਂ ਤੋਂ ਰੇਸ਼ਮਾ ਤੇਰੀ ਓਏ ਮੈਂ ਕਸਮੇ ਮੈਂ ਸੋਚਣਾ ਵਾ ਕਿ ਅੱਲਾਹ ਤਾਲਾ ਏਦਾਂ ਦੀਆਂ ਮਿਸਿਸ ਬੀਵੀਆਂ ਹਰ ਇੱਕ ਨੂੰ ਦੇਵੇ ਕਿੱਦਾਂ ਦੀਆਂ ਮਿਸਿਸ ਬੀਵੀਆਂ ਬਹੁਤ ਯਾਨੀ ਸ਼ਰਮੋ ਹਯਾ ਤੇ ਇੱਕ ਆਪਣਾ ਉਹ ਤੇ ਹੈ ਨਾ ਉਹ ਤੇ ਗਹਿਣਾ ਵਾ ਓਏ ਸਿਰਫ ਉਹਦੀ ਗੱਲ ਕਰ ਜਿਹੜੀ ਤੇਰੇ ਨਿਕਾਹ ਚ ਆ ਬਾਕੀਆਂ ਦੀ ਨਹੀਂ ਅਸੀਂ ਸੁਣਨੀ ਇਹ ਬੀਵੀਆਂ ਉਸਤਾਦ ਜੀ ਕਸਮੇ ਨਾ ਕਰੋ ਕਦੀ ਅੱਜ ਤੱਕ ਤੁਸੀਂ ਸੋਚ ਸਕਦੇ ਹੋ ਕਿ ਮੈਂ ਐਸਾ ਕਦਮ ਨਹੀਂ ਚੁੱਕ ਸਕਦਾ ਕਦੇ ਨਹੀਂ ਚੁੱਕਿਆ ਬਈ ਨਾਜ਼ਰੀਨ ਓਏ ਨਾਜ਼ਰੀਨ ਬਈ ਸੁਭਾਨ ਅੱਲਾ ਏਦਾਂ ਹੀ ਉਸਤਾਦ ਜੀ ਮੇਰੇ ਕੋਲ ਇੱਕ ਐਸੀ ਰਿਕਾਰਡਿੰਗ ਹੈਗੀ ਉਹ ਸ਼ੋਅ ਦੇ ਵਿੱਚ ਲੱਗਣੀ ਨਹੀਂ ਹਾਂਜੀ ਲੇਕਿਨ ਮੈਂ ਤੁਹਾਨੂੰ ਤੂੰ ਮੈਨੂੰ ਦੇ ਮੇਰਾ ਕੰਮ ਲਾਉਣਾ ਨਹੀਂ ਮੈਂ ਭਾਈ ਉਹ ਹੈ ਨਹੀਂ ਉਹਨੇ ਬਹੁਤ ਅੱਲਾ ਮਾਫੀ ਦੇਵੇ ਯਾਰ ਮੈਂ ਤੇ ਫਰੀਦ ਸਾਹਿਬ ਨੂੰ ਸਮਝਾਣਾ ਕਿ ਸਕਰੀਨ ਸ਼ਾਟਸ ਦਾ ਦੌਰ ਹੈ ਨਵਾਂ ਦੌਰ ਹੈ ਐਵੇਂ ਕਿਸੇ ਉਲਝਣ ਚ ਪੈ ਜਾਏਗਾ ਫਸੇਗਾ ਅਨਕਰੀ ਫਸੇਗਾ ਮੈਂ ਇੱਕ ਸ਼ੁਭ ਚਿੰਤਕ ਇਨਸਾਨ ਹਾਂ ਮੈਂ ਹਰ ਇਨਸਾਨ ਦੇ ਕੰਮ ਆਣਾ ਇੱਕ ਦਿਨ ਨਾ ਫਰੀਦ ਕੋਈ ਗੱਲ ਤੇਰੀ ਵਾਇਰਲ ਹੋਣੀ ਇਹੋ ਜੀ ਤੇ ਫਿਰ ਅਸੀਂ ਤਾਂ ਮੇਰਾ ਕੋਈ ਤਲਕ ਨਹੀਂ ਜੇ ਭਾਜੀ ਇਹਦੇ ਇਦਾਂ ਦੇ ਕੰਮਾਂ ਨਾਲ ਖਬਰਦਾਰ ਕਿਸੇ ਨੇ ਕਿਹਾ ਕਿ ਸਜਾਦ ਜਾਨੀ ਆਫੀਸ਼ੀਅਲ ਦਾ ਮੁੰਡਾ ਤੇ ਇਦਾਂ ਤੇ ਉਹਨਾਂ ਦਾ ਇਦਾਂ ਮੇਰਾ ਇਹਦੇ ਨਾਲ ਕੋਈ ਤਲਕ ਨਹੀਂ ਅੱਛਾ ਤੇ ਰਾਤ ਨੂੰ ਸ਼ਾਮ ਨੂੰ ਡੇਲੀ ਪੁੱਛਦੇ ਹੁੰਦੇ ਆ ਵੀ ਕੀ ਗੱਲ ਹੋਈ ਇਹ ਕਿਉਂ ਕਰਦੇ ਫਿਰ ਤੁਸੀਂ ਕੋਈ ਪੁੱਛਣਾ ਹੀ ਹੈ ਵੀ ਕੀ ਗੱਲ ਨਹੀਂ ਪੁੱਛਣਾ ਨਹੀਂ ਹੁਣ ਡੇਲੀ ਸੁਣਾ ਕੀ ਅੱਜ ਦੀ ਅਪਡੇਟ ਸੁਣਾ ਆਵਾਜ਼ ਐਨ ਇਹ ਹੁਣ ਚੀਜ਼ਾਂ ਮੈਂ ਮਤਲਬ ਕਿੱਥੇ ਲੈ ਜਾਣੀਆਂ ਯਾਰ ਉਹ ਮੈਂ ਤੈਨੂੰ ਇਕੱਲੇ ਨਹੀਂ ਪੁੱਛਦਾ ਮੈਂ ਅਗਲੇ ਨੂੰ ਵੀ ਪੁੱਛਦਾ ਵਾਂ ਤਾਂ ਕਿ ਮੈਂ ਦੇਖਾਂ ਵੀ ਦੋਵੇਂ ਠੀਕ ਨੇ ਆਪਸ ਝੂਠ ਕੌਣ ਤੈਨੂੰ ਜ਼ਿਆਦਾ ਮੈਂ ਉਹਨੂੰ ਵੀ ਪੁੱਛਦਾ ਕਿ ਸੁਣਾ ਹਾਂਜੀ ਡਰ ਗਿਆ ਸਾਫ ਕਰ ਲੋ ਸੁਰਮਾ ਫੈਲ ਗਿਆ
ਉਸਤਾਦ ਜੀ ਉਹਨਾਂ ਦਾ ਫਰਦ ਸਾਹਿਬ ਦਾ ਇੱਕ ਇਤਰਾਜ਼, ਕਿਹੜਾ ਫਰਦ ਕੌਣ? ਫਰਦਬਾਜ਼? ਉਹ ਫਰਦ ਖਾਨ ਸਾਹਿਬ ਰਾਹਤ ਸਾਹਿਬ ਦੇ ਭਾਈ ਭਾਈ ਛੋੜ, ਹਾਂ ਉਹਨਾਂ ਨੇ ਤੇ ਐਮ ਅਸ਼ਰਫ ਸਾਹਿਬ ਦੇ ਸਾਹਿਬਜ਼ਾਦੇ ਨੇ ਉਹ ਇਤਰਾਜ਼ ਕੀਤਾ ਕਿ ਇੱਕ ਗਾਣਾ ਸੀ ਅਸੀਂ ਉਦੋਂ ਗਾ ਰਹੇ ਸੀ, ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ, ਤੇ ਉਹ ਕੰਪੋਜੀਸ਼ਨ ਅਸੀਂ ਚੂੰਕਿ ਉਹ ਦੋਵਾਂ ਕੰਪੋਜੀਸ਼ਨਾਂ ਦਾ ਕੰਪੈਰੀਜ਼ਨ ਕਰ ਰਹੇ ਸੀ ਤੇ ਇੰਡੀਅਨ ਕੰਪੋਜੀਸ਼ਨ ਸੀ ਕਿ ਦਿਲ ਮੇ ਤੁਝੇ ਬਿਠਾ ਕੇ, ਤੇ ਉਹ ਕਹਿੰਦੇ ਕਿ ਇਹ ਗੱਲ ਤੁਸੀਂ ਕੀਤੀ ਕਿ ਯਾਰ ਪਾਕਿਸਤਾਨੀ ਕੰਪੋਜੀਸ਼ਨ ਜਿਹੜੀ ਆ ਵੇਖੋ ਤੇ ਉਹਦਾ ਕਿੰਨਾ ਫਰਕ ਵਾ, ਕਹਿੰਦੇ ਯਾਰ ਇਹ ਵੀ ਕੰਪੋਜੀਸ਼ਨ ਬੜੀ ਅੱਛੀ ਆ। ਅੱਛਾ, ਪਹਿਲੀ ਤਾਂ ਗੱਲ ਇਹ ਹੈ ਕਿ ਉਹ ਜਿਹੜੀ ਦਿਲ ਮੇ ਤੁਝੇ ਬਿਠਾ ਕੇ ਨਾ ਕੰਪੋਜੀਸ਼ਨ, ਉਹ ਮੈਨੂੰ ਪਸੰਦ, ਸਾਰੇ ਬੜਿਆਂ ਨੂੰ ਪਸੰਦ ਹੋਏਗੀ, ਬਹੁਤ ਸਾਰਿਆਂ ਨੂੰ ਪਸੰਦ ਆ। ਅੱਛਾ, ਉਹ ਮੈਨੂੰ ਪਸੰਦ ਆ, ਠੀਕ ਆ, ਤੇ ਉਸੇ ਸਕੇਲ ਦੇ ਵਿੱਚ ਇਹ ਅਸੀਂ ਗਾ ਰਹੇ ਸਾਂ ਜਾਂ ਇਸੇ ਸਕੇਲ 'ਚ ਉਹ ਨਿਕਲ ਰਹੀ ਸੀ, ਉਹ ਦੋਵੇਂ ਮੈਚ ਹੋ ਗਈਆਂ। ਤੇ ਇਹ ਨਾ ਤੇ ਇਹ ਗੱਲ ਸੀ ਕਿ ਵੀ ਇਹ ਪਾਕਿਸਤਾਨੀ ਕੰਪੋਜੀਸ਼ਨ ਆ ਜਾਂ ਪਾਕਿਸਤਾਨੀ ਇਸ ਤਰ੍ਹਾਂ ਨੇ ਜਾਂ ਇਸ ਤਰ੍ਹਾਂ, ਉਸ ਟਾਈਮ ਸਿਰਫ ਉਹ ਦੋ ਕੰਪੋਜ਼ੀਸ਼ਨਾਂ ਦੀ ਗੱਲ, ਕਿਉਂਕਿ ਉਹ ਮੈਨੂੰ ਜ਼ਿਆਦਾ ਪਸੰਦ ਸੀ। ਸਹੀ, ਠੀਕ ਆ ਜੀ। ਹੁਣ ਰਾਤ ਫੈਲੀ ਹੈ ਤੇਰੇ ਸੁਲਮਈ ਆਂਚਲ ਕੀ ਤਰ੍ਹਾਂ, ਮੈਨੂੰ ਇੰਨੀ ਪਸੰਦ ਆ ਤੇਰੀ ਸੋ, ਇਹਦੇ ਲਾਗੇ ਮੈਂ ਲਾਉਂਦਾ ਹੀ ਨਹੀਂ ਕਿਸੇ ਗਾਣੇ ਨੂੰ, ਭਾਵੇਂ ਜਿਹੜਾ ਮਰਜ਼ੀ ਹੋਵੇ। ਠੀਕ ਆ ਜੀ। ਮਿਸਟੇਕ ਇਹ ਹੋਈ ਕਿ ਜਿਹੜਾ ਦੋਵਾਂ ਨੇ ਇਕੱਠੇ ਗਾਏ ਕੇ ਤੇ ਮੈਂ ਉਹਨਾਂ ਦਾ ਕੰਪੈਰੀਜ਼ਨ ਕਰ ਦਿੱਤਾ, ਔਰ ਇਸ ਮਿਸਟੇਕ ਤੋਂ ਬਾਅਦ ਮੈਂ ਅੰਦਰ ਬੈਠਾ ਤੇ ਆਪਣੇ ਐਡੀਟਰ ਸਾਹਿਬ ਨੂੰ ਮੈਂ ਕਿਹਾ ਕਿ ਯਾਰ ਇਹ ਜਿਹੜੀ ਗੱਲ ਹੋ ਗਈ ਨਾ, ਇਹ ਗੱਲ ਮਾੜੀ ਹੋ ਗਈ ਮੇਰੇ ਕੋਲੋਂ, ਸਹੀ ਨਹੀਂ ਹੋ ਗਈ ਫਲੋ ਦੇ ਵਿੱਚ, ਜਾਂ ਉਸ ਗਾਣੇ ਦੀ ਜਿਹੜੀ ਮੈਂ ਇੰਨਾ ਪਸੰਦ ਕਰਦਾ ਉਹਦੀ ਪਸੰਦੀਦਗੀ ਦੇ ਵਿੱਚ ਮੇਰੇ ਕੋਲ ਨਿਕਲ ਗਈ, ਇਹਨੂੰ ਕੱਟ ਦੇ। ਸਹੀ ਸਹੀ, ਠੀਕ ਆ ਨਾ, ਇਹਨੂੰ ਕੱਟ ਦੇ। ਤੇ ਕਰੈਕਟਰ ਨੇ ਨਹੀਂ ਕੱਟਿਆ, ਨਹੀਂ ਕੱਟਿਆ ਨਾ, ਮੈਂ ਤੈਨੂੰ ਪੁੱਛਣ ਡਿਆ। ਨਹੀਂ ਕੱਟਿਆ, ਨਹੀਂ ਕੱਟਿਆ ਤੇ ਉਹ ਚੱਲ ਗਿਆ, ਉਹਨੇ ਨਹੀਂ ਕੱਟਿਆ ਤੇ ਉਹਦੀ ਤੇ ਮੈਂ ਕੱਟਿਆ। ਐਮ ਅਸ਼ਰਫ ਸਾਹਿਬ ਦੀ ਕੰਪੋਜੀਸ਼ਨ ਹੈ, ਤਾਂਗਾ ਤੇਰੀਆਂ ਨੇ ਪਿੱਛੇ ਪਿੱਛੇ ਲਾ ਲਿਆ। ਉਹ ਕਹਿੰਦੇ ਕਿ ਇਹ ਫੀਲ ਨਾਲ ਗਾਇਆ ਜਾਏ ਨਾ ਇਹ ਗਾਣਾ, ਤੇ ਇਹਦੀ ਇੱਕ ਆਪਣੀ ਵਰਥਾ, ਆਪਣਾ ਇੱਕ ਮੁਕਾਮ ਆ। ਤੇ ਉਹਨਾਂ ਦੇ ਸਾਹਿਬਜ਼ਾਦੇ ਨੇ ਇਹ ਗੱਲ ਕੀਤੀ, ਉਹਨਾਂ ਨੇ ਕਿਹਾ ਜੀ ਕਿ ਜਾਨੀ ਸਾਹਿਬ ਨਾਲ ਅਸੀਂ ਇੰਨਾ ਪਿਆਰ ਕਰਨੇ ਆ। ਨਹੀਂ, ਇਹਦਾ ਬਿਲਕੁਲ ਮਤਲਬ ਇਹ ਨਹੀਂ ਸੀ ਕਿ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਹੋ, ਲੇਕਿਨ ਮਿਸਟੇਕ ਜਿਹੜੀ ਹੋਈ ਨਾ ਉਹ ਉਸ ਟਾਈਮ ਇਕੱਠਿਆਂ ਕੰਪੈਰੀਜ਼ਨ ਕਰਨ ਦੀ ਵਜ੍ਹਾ ਤੋਂ ਹੋ ਗਈ। ਇਹ ਗਾਣਾ ਸਿਲੈਕਟ ਤੇ ਮੈਂ ਕੀਤਾ ਵਾ, ਗਾਇਆ ਤਾਂਗਾ ਤੇਰੀਆਂ ਨੇ ਪਿੱਛੇ ਦਿੱਤਾ, ਮੈਨੂੰ ਇੰਨਾ ਪਸੰਦ ਸੀ। ਅੱਛਾ, ਉਹ ਕਿਉਂਕਿ ਇੱਕ ਮੇਰਾ ਉਹਦੇ ਨਾਲ ਕੋਈ ਬਚਪਨ ਦਾ, ਮੇਰੇ ਵਾਲਦ ਸਾਹਿਬ ਸੁਣਦੇ ਹੁੰਦੇ, ਕੁਝ ਗਾਣੇ ਐਸੇ ਨੇ ਜਿਨ੍ਹਾਂ ਦਾ ਨਾ ਮੇਰੇ ਨਾਲ ਕੋਈ, ਉਹ ਹਰ ਬੰਦੇ ਦੇ ਨਾਲ ਹੁੰਦਾ, ਠੀਕ ਹੈ ਨਾ। ਜਿੱਦਾਂ ਇੱਕ ਗਾਣਾ ਸੀ, ਉਹ ਅੱਜ ਤੱਕ ਜਦੋਂ ਲੱਗਦਾ ਉਹਨਾਂ ਦਾ ਮੈਨੂੰ, ਉਹ ਸਾਰਾ ਲਤਾ ਜੀ ਦਾ ਗਾਣਾ ਸੀ, ਪਾਗਲਖਾਨੇ ਦੇ ਵਿੱਚ ਨਾ ਜੀਆ ਪ੍ਰਾਦਾ ਜੀ ਇੱਕ ਬੱਚੇ ਇੱਕ ਖਿਡੌਣਾ ਜਿਹਾ ਫੜ ਕੇ ਨਾ, ਤੁਹਾਨੂੰ ਆਪਣਾ ਪੁੱਤਰ ਸਮਝ ਕੇ ਜ਼ੂ 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 ਜ਼ੂ, ਇਹ ਹੁਣ ਗਾਣਾ ਕੁਛ ਵੀ ਨਹੀਂ, ਲੇਕਿਨ ਮੈਨੂੰ ਉਹ ਦੌਰ ਯਾਦ ਆ ਜਾਂਦਾ, ਉਹ ਸਾਰਾ ਟਾਈਮ। ਇਹ ਵੀ ਗਾਣਾ ਉਦਾਂ ਹੀ ਸੀ, ਇਹਨੂੰ ਵੀ ਫੜ ਕੇ ਗਾਉਂਦੇ ਹੁੰਦੇ ਸੀ ਇਹ ਗਾਣਾ। ਭਾਜਨ ਮਾਜ਼ਰਤ, ਬਹੁਤ ਬਹੁਤ, ਮੈਂ ਬਹੁਤ ਬਹੁਤ ਮਾਜ਼ਰਤ, ਐਸੀ ਕੋਈ ਗੱਲ ਨਹੀਂ ਕਿ ਉਹ ਲੱਗੀ ਉਸ ਟਾਈਮ, ਉਹ ਮੇਰੀ ਮਿਸਟੇਕ ਸੀ, ਉਹਦੀ ਵਜ੍ਹਾ ਨਾਲ ਤਾਂ ਤੁਸੀਂ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਹੋ। ਔਰ ਮੈਂ ਐਡੀਟਰ ਨੂੰ ਕਿਹਾ ਵੀ ਆ ਬਾਅਦ ਦੇ ਵਿੱਚ ਕਿ ਯਾਰ ਇਹਨੂੰ ਕੱਟ ਦੇਈ, ਇਹ ਗੱਲ ਮੇਰੇ ਕੋਲ ਗਲਤ ਹੋਈ ਹੈ, ਇਹਨੂੰ ਕੱਟ ਦੇਈ, ਤੇ ਉਹਨੇ ਨਹੀਂ ਕੱਟਿਆ ਕਰੈਕਟਰ ਨੇ। ਅੱਛਾ, ਇਹਨੇ ਵੀ ਆ ਗਾਣਾ ਇਹਨੂੰ ਵੀ ਚੁੱਕ ਕੇ ਗਾਉਂਦੇ ਰਹੇ, ਹਾਈ ਜ਼ੂ, ਇਹਨੂੰ ਗਾਉਂਦੇ ਹੁੰਦੇ ਸੂ 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 ਸੂ। ਬੜਾ ਵੱਡਾ ਗਾਣਾ ਜਿਹੜਾ ਉਸਤਾਦ ਜੀ ਨੇ ਕਿਹਾ, ਤੂੰ ਉਹਦਾ ਕੰਪੈਰੀਜ਼ਨ, ਹੁਣ ਤੂੰ ਇਹਦਾ ਮਤਲਬ ਮੈਡਮ ਜੀਆ ਭਰਾ ਦਾ ਕੋਈ ਗਾਲਾਂ ਖਾਣੀਆਂ ਯਾਰ ਨਹੀਂ। ਉਸਤਾਦ ਜੀ ਗਾਣੇ ਮੌਸੀਕੀ ਹੈ ਹੀ ਹੋਵੇ ਕਿ ਤੁਸੀਂ ਸੁਣੋ ਤਾਂ ਤੁਸੀਂ ਕਿਤੇ ਹੋਰ ਚਲੇ ਜਾਓ, ਕਿੱਥੇ ਚੱਲ ਜੀਏ, ਮਤਲਬ ਟੋਬੇ ਚੱਲ ਜੀਏ, ਕੀ ਕਰੀਏ ਇਹਦੇ ਲਾਗੇ ਫਿਰ ਕੋਈ ਬਦਲੂ ਕਿਤੋਂ ਹੋਰ ਜਾਣਾ ਤੇ ਉਹਦੀ ਆਵਾਜ਼ ਹੀ ਨਹੀਂ ਹੋਣੀ, ਬੰਦ ਹੋ ਜਾਣੀ। ਯਾਰ ਕੀ ਬਕਵਾਸ ਫੈਸਲ ਸਾਹਿਬ ਕਰ ਯਾਰ ਤੁਹਾਡਾ ਦਿਲ, ਮਨ, ਮਾਈਂਡ ਕਿਤੇ ਹੋਰ ਹੋਣਾ ਚਾਹੀਦਾ। ਹਰ ਇੱਕ ਫੈਮਿਲੀ ਦਾ ਇੱਕ Song ਹੁੰਦਾ, ਤੁਹਾਡੀ ਫੈਮਿਲੀ ਦਾ ਵੀ ਕੋਈ Song ਹੋਣਾ। ਮੈਂ ਉਹੀ ਯਾਰ, ਉਹ ਇਹਨਾਂ ਦੀ ਫੈਮਿਲੀ ਦਾ Song ਭਲਾ ਕਿਹੜਾ, ਜਿੰਗਲ ਵਾਲਾ ਫੂਲ ਵਾਲਾ। ਨਹੀਂ, ਜਦੋਂ ਮੈਂ ਤੈਨੂੰ ਅੱਗੇ ਵੀ ਕਿਹਾ, ਮੈਂ ਪਹਿਲੇ ਵੀ ਕਿਹਾ ਸੀ ਕਿ ਸਾਲ ਦੇ ਵਿੱਚ ਨਾ, ਜਦੋਂ ਮੇਰੇ ਅੱਬੂ ਜ਼ਿੰਦਾ ਹੁੰਦਾ ਸੀਗਾ, ਕਿ ਅਸੀਂ ਸਾਰਾ ਖਾਨਦਾਨ ਜਦੋਂ ਯਾਰ ਨਾਜ਼ਰੀਨ, ਉਹ ਯਾਰ ਤੈਨੂੰ ਅੱਬੂ ਤੋਂ ਇਲਾਵਾ, ਅੱਬੂ ਨੂੰ ਲਾਜ਼ਮੀ ਯੂਜ਼ ਕਰਨਾ ਤੂੰ, ਮੈਂ ਅੱਬੂ ਤੋਂ ਇਲਾਵਾ ਗੱਲ ਕਰ ਕੋਈ। ਖਾਨਦਾਨ ਦਾ ਜਿਹੜਾ, ਉਹ ਯਾਰ ਤੂੰ ਅੱਬੂ ਦੀ ਕਿਉਂ ਗੱਲ ਕਰਦਾ ਯਾਰ? ਅੱਛਾ, ਸਾਰਿਆਂ ਦੇ ਅੱਬੂ, ਸਾਰੇ ਅੱਬੂਆਂ ਵਾਲੇ ਹੁੰਦੇ, ਤੂੰ ਇਕੱਲੇ ਤੇ ਤੇਰੇ ਦੇ ਅੱਬੂ ਮੈਂ ਆ। ਐ ਨਹੀਂ ਗੱਲ ਕਰ ਰਿਹਾ, ਹਰ ਗੱਲ ਤੇ ਅੱਬੂ। ਸਾਲ ਦੇ ਵਿੱਚ ਨਾ ਅਸੀਂ 27 ਦਸੰਬਰ ਨੂੰ ਸਾਰੇ ਇਕੱਠੇ ਹੁੰਦੇ ਸੀ ਖਾਨਦਾਨ ਵਾਲੇ ਸਾਰੇ ਜਿਹੜੇ। ਫਿਰ ਮੇਰੇ ਇੱਕ ਬਜ਼ੁਰਗ ਸਨ, ਉਹ ਪਿਆਨੋ ਤੇ ਗਾਣਾ ਗਾਉਂਦੇ ਹੁੰਦੇ ਸੀ, ਕਿਹੜਾ? ਨਹੀਂ, ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ, ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ। ਉਹ ਨਾ ਅਸੀਂ ਸਾਰੇ ਯਾਨੀ ਕਿ ਨਾ ਇੱਕ ਇੱਕ ਬੋਲ ਗਾਉਂਦੇ ਸੀ, ਇੱਕ ਮੈਂ ਗਾਣਾ, ਇੱਕ ਮੈਂ ਗਾਣਾ। ਤੇ ਇਹਨਾਂ ਦੇ ਵਿਆਹਾਂ ਤੇ ਢੋਲਕੀ ਪਤਾ ਕਿਹੜੀ ਵੱਜੀ? ਅੱਛਾ, ਤੁਹਾਡੇ ਤੇ ਕੋਈ ਪ੍ਰਾਰਥਨਾ ਸਾਡਾ ਜਿਹਦੇ ਚ ਤੂੰ ਹੋਵੇਂ ਤੇ ਤੇਰੇ ਅੱਬੂ ਨਾ ਆਉਣਾ, ਐਸਾ ਕੋਈ ਟੀਟਾ ਨਹੀਂ। ਕੀ ਸ਼ਨਾਖਤੀ ਕਾਰਡ ਗਵਾਚਾ ਤੇਰਾ ਇੰਨਾ? ਉਹ ਗਵਾਚਾ ਕੀ, ਇਹ ਜਿਹੜੇ ਗਾਣੇ ਦਾ ਜ਼ਿਕਰ ਹੋਣ ਡਿਆ, ਦਿਲ ਮੈਂ ਤੁਝੇ ਬਿਠਾ ਕੇ, ਹਾਂਜੀ,
ਮੈਂ ਯਕੀਨ ਕਰੋ ਅਕਸਰ ਰਾਤ ਨੂੰ ਇਹ ਮੈਂ ਲਾ ਕੇ ਨਾ ਹੈਂਡ ਫ੍ਰੀ ਲਾ ਕੇ ਤੇ ਅੱਖਾਂ ਬੰਦ ਕਰਕੇ ਸਾਹਮਣੇ ਮੇਰੇ ਉਸਤਾਦ ਜੀ ਹੁੰਦੇ ਨੇ, ਅੱਖਾਂ ਜਦੋਂ ਮੇਰੀਆਂ ਬੰਦ ਹੁੰਦੀਆਂ ਮੇਰੇ ਉਸਤਾਦ ਜੀ ਹੁੰਦੇ ਨੇ ਤੇ ਦੂਸਰੀ ਅੱਖ ਦੇ ਵਿੱਚ ਮੇਰੇ ਅੱਬੂ ਹੁੰਦੇ ਨੇ। ਉਸਤਾਦ ਜੀ ਕਿਹੜੇ? ਉਸਤਾਦ ਜੀ ਆ ਬੈਠੇ। ਅੱਛਾ ਅੱਛਾ। ਅੱਖਾਂ ਵੀ ਉਹ ਕਹਿੰਦੇ ਆ ਹਲਕੇ ਵੇ, ਇਦਾਂ ਲੱਗਦਾ ਟਾਇਰ ਟੰਗੇ ਦੋ ਵੇਖਦੇ ਇਦਾਂ ਲੱਗਦਾ ਜੀਪ ਪਰਾਂ ਨੂੰ ਜਾਂਦੀ। ਊਂਟ ਲੈ ਲਿਆ ਭਾਈ ਫੈਸਲ ਨੇ, ਉੜਤੇ ਇੰਨੇ ਨਿਆਣੇ ਲੱਦੇ ਉਹਦਾ ਭਾਈ ਕੋਬ ਅੰਦਰ ਵੱਲ ਗਿਆ ਪਲੇਨ ਹੋ ਗਿਆ। ਉਸੇ ਤੋਂ ਗਿਆੜੇ ਉਹਦੇ ਤੇ ਲਾਤੇ, ਉਹਦਾ ਢਿੱਡ ਜ਼ਮੀਨ ਨਾਲ ਲੱਗਣ ਲੱਗ ਪਿਆ। ਕੁਰਬਾਨੀ ਲਈ ਊਠ ਲਿਆਂਦਾ, ਛੋਟੀ ਇੱਥੇ ਲਿਆਂਦਾ ਤੇ ਉਹਦੇ ਤੇ ਬਿਠਾ ਬਿਠਾ ਨਿਆਣਿਆਂ ਨੂੰ ਝੂਟੇ ਦਵਾਉਂਦੇ ਆ, ਪੈਸੇ ਵੱਟਣ ਪੂਰੇ ਕਰ ਰਹੇ ਵੱਡੀ ਤੱਕ ਪੂਰੇ ਹੋ ਗਏ ਸੀਗੇ। ਕੁਰਬਾਨੀ ਲਈ ਈਦ ਦੀ ਕੁਰਬਾਨੀ ਵੱਡੀ ਲਈ ਨਾ ਊਂਠ ਲੈਣ ਚ ਲੱਗਾ ਅਰਬ ਚੋਂ ਆਉਂਦਿਆਂ ਨੂੰ ਮਰਮ ਹੀ ਲੰਘੇ, ਪੈਦਲ ਆ ਰਿਹਾ ਉੱਤੇ ਬੈਠ। ਪੈਦਲ ਆ ਰਿਹਾ। ਊਂਟ ਨਾਲ 2 ਪੇਟੀਆਂ ਬੰਨੀਆਂ ਮਹੱਲੇ ਚ ਆਇਆ, ਉਹਨੇ ਭਾਈ 26 ਖੰਭੇ ਵਿੰਗੇ ਕਰ ਨਹੀਂ ਸਹੀ ਹੈ ਕਿ ਕੁਰਬਾਨੀ ਦਾ ਕੀ ਸ਼ਡਿਊਲ ਉਹ ਦੱਸਿਆ ਹੀ ਨਹੀਂ ਤੁਸੀਂ ਸਾਨੂੰ। ਇਨਸ਼ਾਅੱਲਾ ਇਨਸ਼ਾਅੱਲਾ ਇਦਾਂ ਹੀ ਆਪਾਂ ਵਿਹਲੇ। ਇਹ ਵੇਲੇ ਵੁੱਲੇ ਕੋਈ ਨਹੀਂ, ਨਾਲੇ ਉਸਤਾਦ ਜੀ ਨਹੀਂ ਤੁਸੀਂ ਨਹੀਂ ਕਰਨੀ, ਇਹਨਾਂ ਨੇ ਤੁਸੀਂ ਮਾਸ਼ਾਅੱਲਾ ਚੰਗੀਆਂ ਭਲੀਆਂ ਤੁਹਾਡੀਆਂ ਤਨਖਾਹਾਂ ਨੇ, ਤੁਸੀਂ ਵੀ ਕਰੋ ਕੋਈ। ਮੈਂ ਦੱਸ ਕੇ ਕਰਨਾ। ਬੜੇ ਬੰਦੇ ਨੇ ਇਸ ਟਾਈਮ, ਬੜੇ ਬੰਦੇ ਨੇ ਹਾਲੇ ਤੱਕ ਚੰਗੇ ਭਲੇ ਸਾਹਿਬ ਸੀਅਤ ਨੇ, ਲੇਕਿਨ ਕੁਰਬਾਨੀ ਵਾਸਤੇ ਉਹਨਾਂ ਨੇ ਇੱਕ ਨਿਜ਼ਾਮ ਲਿਆਦਾ, ਪੂਰਾ ਸਾਲ ਜਮ੍ਹਾਂ ਕਰਦੇ ਨੇ। ਨਹੀਂ ਲੇਕਿਨ ਉਹ ਹੁੰਦਾ ਨਾ, ਤੁਸੀਂ ਕੀ ਕੀਤਾ? ਉਸਤਾਦ ਜੀ ਪਹਿਲੇ ਇੰਨਾ ਜ਼ੇਵਰ ਹੋਣਾ ਚਾਹੀਦਾ। ਨਹੀਂ ਨਹੀਂ, ਤੂੰ 50-60 ਹਜ਼ਾਰ ਵਾਲਾ ਬੱਕਰਾ 70 ਹਜ਼ਾਰ ਵਾਲਾ ਬੱਕਰਾ ਲਿਆ ਕੇ ਕਰ ਦੇ। ਉਸਤਾਦ ਜੀ ਇਹਨਾਂ ਘਰ ਜ਼ੇਵਰ ਹੈ ਨੇ, ਮੈਂ ਕੱਲ ਦੇਖ ਕੇ 25 ਤੋਲੇ ਦੇ ਤੇ ਘੁੰਗਰੂ ਹੀ ਹੋਣੇ। ਮੈਂ ਕੱਲ ਦੇਖ ਕੇ ਆਇਆ ਵਾਂ। ਮੈਂ ਬੇਸਿਕ ਤੌਰ ਤੇ ਮੈਂ ਇਨਸ਼ਾਅੱਲਾ ਤਾਲਾ ਜਿਹੜੀ ਸਟਾਰਟਿੰਗ ਕੁਰਬਾਨੀ ਹੈ ਨਾ, ਕਿਉਂਕਿ ਮੇਰੀ ਫਸਟ ਹੋਣੀ ਹੈ, ਇਹਨਾਂ ਨੇ ਇਕੱਠਾ ਹੀ ਕਰਨਾ ਜੀ, ਇਹਨਾਂ ਨੇ ਕਰਨਾ ਕੁਛ ਉਹ ਨਹੀਂ। ਮਰਕਜ਼ ਤੋਂ ਜਿਹੜਾ ਆਂਦਾ ਪੂਰਾ ਉਹ ਨਹੀਂ ਸਹੀ ਆ, 2 ਮਹੀਨੇ ਕੰਮ ਤੋਂ ਬਗੈਰ ਤਨਖਾਹ ਮਿਲੀ, ਹਾਲੇ ਵੀ ਨਹੀਂ ਕਰਵਾਈ। ਇਹ ਤਾਂ ਸਾਡੀਆਂ ਵਾਲਿਆਂ ਕੋ ਬਹਿ ਕੇ ਕਹਿੰਦੇ ਹੁੰਦਾ, ਹੁਣ ਉਹ ਟੇਸਟ ਨਹੀਂ ਰਿਹਾ ਤਾਂ ਜਿੱਥੋਂ ਫ੍ਰੀ ਕਰ ਵੈੜੇ ਤੋਂ ਉਸਤਾਦ ਜੀ ਮੈਂ ਸਟਾਰਟ ਕਰਨਾ। ਵੈੜੇ ਤੋਂ ਲੈਣਾ ਯਾਰ। ਨਹੀਂ ਬੇਟੇ ਤੂੰ ਵਿਹੜੇ ਤੋਂ ਕਰੀ। ਵੈੜੇ ਜੀ ਕਰਾਂਗਾ। ਵੇੜਾ ਹੈ ਹੀ ਨਹੀਂ ਇਹਨਾਂ ਦਾ। ਅੱਛਾ ਊਂਠ ਲਿਆ ਕੇ ਤੇ ਘਰ ਅਰਬੀ ਬੋਲਣ ਡਿਆ, ਅੰਤਾ ਸੁਹੇਲ ਤੂੰ ਉਹੀ ਰਹਿ। ਉਸਤਾਦ ਜੀ ਨੇ ਘਰ ਲਿਆ ਕੇ ਵਿਹੜੇ 'ਚ ਵੈੜਾ ਸਿੱਟਿਆ ਵਾ, ਤੇ ਕਿੱਡਾ ਕਿ ਵਿਹੜਾ ਹੋਊਗਾ ਕਿ ਵੈੜਾ ਇਹ ਇੰਜ ਕਰਕੇ ਡਿੱਗਾ। ਅੱਛਾ ਤੇ ਇੱਕ ਵਾਰ ਰੱਖ ਲੋ ਕਿ ਛੁਰੀ ਫੇਰ ਲਿਆ ਵੀ ਇਹਨੇ ਕਿੱਧਰ ਨੂੰ ਜਾਣਾ, ਵੈਰੇ ਨੂੰ ਇੰਜ ਕਰਕੇ ਆ ਗਿਆ। ਵੇੜਾ ਇਹਨਾਂ ਦਾ ਭੂਤਰ ਵੀ ਆਏ ਤੇ ਲੰਮੇ ਪਿਆ ਰਹਿੰਦਾ। ਪੁੱਤਰ ਕੇ ਸਿਰਫ ਫੂਕਾਂ ਤੇਲ ਮਾਰਦਾ ਬਸ। ਐਡਾ ਛੋਟਾ ਘਰ ਊਂਠ ਲਿਆ ਕੇ ਵਿੱਚ ਵੜ ਲਾ, ਉਹਦੀ ਧੌਣ ਬਾਹਰ ਸੀ, ਉਹ ਡਾਲਾ ਨੰਗੇ ਉਹਦੀ ਧੌਣ ਹੀ ਲਾ ਕੇ ਲੈ ਕੈਸਾ ਬੇਵਕੂਫ ਊਂਟ ਲੈ। ਅੱਛਾ ਊਂਟ ਨੂੰ ਸੇਲ ਨੂੰ ਕਹਿ ਰਿਹਾ ਬੈਕ ਕਰਕੇ ਲਿਆ ਇਹਨੂੰ, ਬੈਕ ਕਰਕੇ। ਮਾਮਾ ਐਡਾ ਫੋਰਚੂਨਰ ਊਂਟ ਕਿਤੇ ਬੈਕ ਕਰਕੇ ਲਿਆ। ਊਂਟ ਲੈ ਭਾਈ, ਸਾਰੇ ਪੈਸੇ ਊਂਟ ਤੇ ਲੱਗੇ, ਬਾਅਦ ਚ ਛੁਰੀਆਂ ਮੰਗ ਕੇ ਕਰਨ ਦੇ ਛੁਰੀਆਂ ਊਂਟ ਲਿਆਂਦਾ ਤੇ ਖਿਜਿਆ ਪਿਆ, ਆਪਣੇ ਮੁੰਡੇ ਨੂੰ ਕਹਿੰਦਾ ਉਹ ਪਾਸ ਬੁੱਲਟ ਨੂੰ ਪੱਠੇ। ਬੁੱਲੜ ਦੱਸ ਯਾਰ। ਊਂਟ ਲੈਣ ਦਾ ਭਾਈ ਇਹ ਚ 3-4 ਦਿਨ ਰਹਿੰਦੇ ਸੀ, ਤੇ ਉਹਦੇ ਤੇ ਭਾਈ ਨਿਆਣੇ ਖਿਲਾਉਂਦੇ, ਦਿਹਾੜੀ ਲਾਉਂਦੇ। ਲੋ ਜੀ ਗੱਲ ਇਹ ਤਾਂ ਸੀਗਾ ਉਹਨੇ ਪਹਿਲੇ ਕੀਤੀ ਨਹੀਂ ਗੱਲ ਹੈ। ਊਂਟ ਲੈਣ ਦਾ ਕਿੰਨੇ ਆ ਦਾਨਾਸ਼ਾਲੀ ਗੱਲ ਹੀ, ਊਂਟ ਲੈਣ ਦਾ ਤੇ ਉਹਦੇ ਨਾਲ ਐਵੇਂ ਦੁਸ਼ਮਣੀ ਪਾਈ ਹੈ, ਜ਼ਰਾ ਪਿਆਰ ਨਹੀਂ ਕਰ ਰਿਹਾ। ਮੈਂ ਕਿਹਾ ਫੈਸਲੇ ਹੀ ਕਰ ਰਿਹਾ। ਕਹਿੰਦਾ ਉਸਤਾਦ ਜੀ ਇਹਦੇ ਨਾਲ ਯਾਰੀ ਪਾ ਲਈ ਨਾ ਤਾਂ ਬੂਹੇ ਉੱਚੇ ਕਰਨੇ ਪੈਣੇ। ਇਸ ਤੋਂ ਇਹਨੂੰ ਮੈਂ ਬਾਹਰ ਹੀ ਰੱਖਿਆ, ਮੇਰੀ ਇਹਦੇ ਨਾਲ ਲੜਾਈ ਚੱਲਦੀ ਰਹਿੰਦੀ। ਊਂਟ ਲੈਂਦਾ ਤੇ ਡੈਕ ਲਾ ਕੇ ਉੱਚੀ ਗਾਣਾ ਲਾਇਆ, ਊਂਟਾਂ ਵਾਲੇ ਟੂਰ ਜਾ ਕੇ। ਤੇ ਸਵੇਰੇ ਮਾਲਕ ਮਕਾਨ ਨੇ ਕੱਢ ਤਾਂ ਟੁਰ ਗਈ। ਨਹੀਂ ਐਤਕੀ ਵੈੜਾ ਕਰਾਂਗੇ ਇਨਸ਼ਾਅੱਲਾ ਤਾਲਾ, ਅੱਲਾਹ ਪਾਕ ਜ਼ਿੰਦਗੀ ਰੱਖੇ। ਗੱਲਬਾਤ ਊਂਟ ਮੇਰੀ ਲੈ ਚੱਲਣ ਤੇ ਦੀ ਉਹਨੂੰ ਨੂਡਲਸ ਪਾਉਂਦੇ, ਉਹਨੂੰ ਭਾਈ ਸੇਵੀਆਂ। ਅੱਛਾ ਤੂੰ ਯਾਰ ਕੀ ਵੈੜਾ ਕਰਨਾ? ਇਨਸ਼ਾਅੱਲਾ ਤਾਲਾ ਉਸਤਾਦ ਜੀ। ਵੈੜੀ ਕਰ, ਡੋਂਟ ਵੈਰੀ। ਵੈੜੀ ਬਲਕਿ ਵੈੜੀ ਪੀਆ ਉਹ ਕਰ। ਨਹੀਂ ਵੈੜਾ ਕਰਾਂਗੇ ਨਾ। ਊਂਟ ਲੈਂਦਾ ਤੇ ਬੱਚਿਆਂ ਨੂੰ ਦੀ ਧੌਣ ਨੂੰ ਪੀਂਗ ਪਾ ਕੇ ਝੂਟੇ ਦਿੰਦੇ। ਸਟੂਪਿਡ ਆਦਮੀ ਹੈ ਯਾਰ। ਊਂਟ ਲੈਣ ਦਾ ਤੇ ਉਹਦੇ ਨਾਲ ਭਾਈ ਥੱਲੇ ਛੋਟੀ ਮੱਝੀ ਵੀ ਬੰਨੀ ਲੈ ਲੈ, ਉਹ ਡਾਲੇ ਵਾਂਗ। ਉਹਦੀ ਪੂਛ ਨਾਲ ਜੁੱਤੀ ਬੰਨੀ ਛੋਟੀ, ਇਹਨੂੰ ਨਜ਼ਰ ਨਾ ਲੱਗ ਜੇ। ਏਦਾਂ ਹੀ ਬੰਨੀ ਦੀ ਉਸਤਾਦ ਜੀ, ਨਜ਼ਰੇ ਬਾਤ ਤੋਂ ਬਚ ਜਾਂਦਾ ਵਾ, ਨਜ਼ਰ ਨਹੀਂ ਲੱਗ ਜਾਂਦੀ ਕਿ ਨਜ਼ਰ ਪੱਥਰ ਸਾੜ ਦਿੰਦੀ ਹੈ। ਇਹ ਆਹੋ ਪਾੜ ਦਿੰਦੀ। ਆਹੋ ਸਾੜ ਦਿੰਦੀ ਹੈ, ਪਾੜ ਦਿੰਦੀ ਕੋਈ ਗੱਲ ਅੱਛਾ ਊਂਟ ਲਿਆਂਦਾ ਤੇ ਕਿਸੇ ਨੇ ਪੁੱਛਿਆ ਕਿੱਥੋਂ ਲਿਆਂਦਾ, ਕਹਿੰਦਾ ਉਹ ਲੈਲਾ ਦੇ ਪਿੰਡੋਂ। ਲੈਲਾ ਦੇ ਪਿੰਡ। ਕਿਸੇ ਨੇ ਪੁੱਛਿਆ ਊਂਟ ਕਿੱਥੋਂ ਲਿਆਂਦਾ ਤੇ ਮੈਂ ਕਿਹਾ ਉਹ ਲੱਭਾ ਵਾ। ਹਾਂ ਨਹੀਂ ਮੈਂ ਨਹੀਂ, ਮੈਂ ਗਾਇ ਵੀ ਯਾਰ ਵੈੜੀ ਉਸਤਾਦ ਵੈੜੀ ਨਹੀਂ ਤੇਰੇ ਕੋਲ ਉਸਤਾਦ ਜੀ, ਨਹੀਂ, 1.5 ਪੌਣੇ 2 ਲੱਖ
ਉਹ ਤੁਹਾਨੂੰ ਕਿਹਨੇ ਕਿਹਾ 70000 ਰੁਪਏ ਦਾ ਵੈੜਾ ਮਿਲ ਰਿਹਾ ਉਸਤਾਦ ਜੀ? ਕਿੰਨੇ ਲੈਣੇ ਨੇ? ਕਿੰਨੇ ਲੈਣੇ ਕਿੰਨੇ ਤੁਸੀਂ? ਬੱਕਰੇ ਦਾ ਨਹੀਂ ਰੇਟ ਇਹ ਤੇ ਭਾਜੀ। ਉਹ ਯਾਰ ਬਸ ਕਰਿਆ ਕਰੋ ਯਾਰ, ਤੁਸੀਂ ਲੋਕ ਸ਼ੋਅ ਸ਼ਾ ਸਾਡੀ ਕੁਰਬਾਨੀ ਪ੍ਰੋਫੈਸ਼ਨਲ ਬਣ ਗਈ ਹੈਗੀ ਹੈ ਯਾਰ, ਕਿ ਇੱਕ ਬੰਦੇ ਨੇ ਬੱਕਰਾ ਲਿਆਣਾ ਤੇ ਨਾਲ ਦੇ ਨੇ ਜੀ ਕਹਿਣਾ ਜੀ ਮੈਂ ਵੈੜ ਲਿਆਣਾ, ਅਗਲੇ ਨੇ ਕਹਿਣਾ 70,000 ਦਾ ਕਿਹੜਾ ਵੈੜਾ ਮਿਲਦਾ? ਤੁਸੀਂ ਲੈਣਾ 70 ਦਾ ਬੱਕਰਾ ਨਹੀਂ ਮਿਲਣਾ ਚੰਗਾ। ਤੁਹਾਨੂੰ ਕਿਹਨੇ ਕਿਹਾ? ਨਹੀਂ ਉਸਤਾਦ 40 ਤੋਂ 70 45 ਬੱਕਰਾ ਦਾ? ਮਿਲ ਜਾਂਦਾ। ਆਹੋ ਬੱਕਰਾ ਤੇ ਵੈੜੀ। ਵੈੜੀ ਨਹੀਂ, ਵੈੜੀ ਉਹ ਯਾਰ ਐਡਾ ਵੱਡਾ ਬੱਕਰਾ ਕੀ ਕਰਨਾ 70,000 ਦਾ? 40 45,000 ਵਾਲਾ ਲੈ ਲਓ। 40 45 ਵਾਲਾ ਕਿੱਡਾ ਕੁ ਹੁੰਦਾ? ਐਡਾ ਨਹੀਂ ਏਦਾਂ ਨਾ ਕਰ, ਹਾਂ ਐਂਡ ਕਰਕੇ ਨਾਲ ਏਡਾ ਕੁ ਵੀ ਕਰ, ਥੋੜਾ ਅੰਗੂਠਾ ਵੀ ਐ ਕਰ। ਤੁਹਾਨੂੰ ਇਹੀ ਤੇ ਪਤਾ ਨਹੀਂ ਤੁਸੀਂ ਹੁਣ ਇਹ ਵੀ ਕਿਹੜੀ ਕੁਰਬਾਨੀ ਹੈ ਯਾਰ, ਕਿ ਚਾਂਦ ਰਾਤ ਨੂੰ ਬੱਕਰੇ ਲੈ ਕੇ ਆ ਰਹੇ ਉਸਤਾਦ ਜੀ। ਉਸਤਾਦ ਕੋਈ 6 ਮਹੀਨੇ ਪਹਿਲੇ ਲਿਆਈਦਾ, ਉਹਨਾਂ ਦੀ ਖਿਦਮਤ ਕਰੀ ਦੀ, ਕੋਈ ਸੇਵਾ ਸੂਵਾ ਕਰੀ ਦੀ ਏ। ਉਹ ਤੇ ਉਹ ਖਿਦਮਤ ਇੱਧਰ ਮਿਹਨਤ ਕਰਕੇ ਜਿਹੜੀ ਕਮਾਈ ਕਰਦੇ ਨੇ ਉਹ ਉਸੇ ਦੀ ਖਿਦਮਤ। ਨਹੀਂ ਮੈਂ ਕਿਹੜਾ ਚਾਂਦ ਰਾਤ ਨੂੰ ਲੈ ਕੇ ਆਇਆ? ਤੁਸੀਂ ਪਿਛਲੀ ਵਾਰੀ ਵੀ ਚਾਂਦ ਰਾਤ ਤੇ ਲਏ, ਉਸ ਤੋਂ ਪਿਛਲੀ ਵਾਰੀ ਵੀ ਚਾਂਦ ਰਾਤ ਤੇ ਜਾ ਕੇ ਤੁਸੀਂ ਲਏ ਆ। ਦੋ ਵਾਰ ਹਫਤਾ 10 ਦਿਨ ਪਹਿਲੇ ਕਮ ਤੋਂ ਕਮ ਲਿਆਓ, ਉਹਨਾਂ ਦੀ ਸੇਵਾ ਕਰੋ, ਖਿਦਮਤਾਂ ਕਰੋ। ਚਲੋ ਤੁਸੀਂ ਵੈੜੀ ਮੈਂ ਦੇਖਦਾ ਕਿੰਨੀ ਦੇਰ ਪਹਿਲੇ ਲਿਆਉਣਾ। ਕੱਲ ਨੂੰ ਜਾ ਕੇ ਲੈ ਕੇ ਆਣੀ। ਕੱਲ ਨੂੰ ਤੂੰ ਵੈੜੀ ਲਿਆਉਣੀ ਨਾ, ਈਦ ਤੱਕ 70% ਤੁਸੀਂ ਉਹਨੂੰ ਖਾ ਲੈਣਾ ਲਾ ਲਾ ਕੇ ਪਿੱਛੋਂ। ਲੈ ਬੇਟਾ ਤੇਰੇ ਬੱਚਿਆਂ ਨੇ ਰੋਟੀਆਂ ਉਹਦੇ ਜੀਂਦੀ ਨਾਲ ਲਾ ਲਾ ਕੇ ਖਾਣੀਆਂ। ਨਹੀਂ ਕੱਲ ਨੂੰ ਲੈਣੀ 70,000 ਰੁਪਏ ਦਾ ਵੈੜਾ। ਮੈਂ ਵੈੜੇ ਦੇ ਉੱਤੇ ਦੇ ਪੁੱਤਰ ਨੇ ਪਾਣੀ ਪਾ ਰਹੇ ਨੇ। ਮੈਂ ਕਿਹਾ ਇਹ ਕੀ ਕਹਿੰਦਾ, ਅੱਜ ਸ਼ੋਰਬਾ ਕਰਨਾ ਸੀ। ਭਾਜੀ ਜਿਹੜੀਆਂ ਵਿਕਣ ਵਾਲੀਆਂ ਚੀਜ਼ਾਂ ਉਹ ਪਹਿਲਾਂ ਹੀ ਲੱਥ ਲੁੱਥ ਜਾਣੀਆਂ ਨੇ। ਸਹੀ ਗੱਲ। ਉਹਦੀ ਖੱਲ ਵਿਕੀ ਹੋਣੀ, ਉਹ ਮਾਸ ਸਮੇਤ ਖਲੋਤੀ ਹੋਣੀ। ਕਾਲਾ ਬੱਕਰਾ ਲਿਆਂਦਾ ਤੇ ਦੁਕਾਨਾਂ ਤੋਂ ਕਹਿਣ ਡਿਆ ਚਿੱਟੀ ਮਹਿੰਦੀ ਆ ਤੁਹਾਡੇ ਕੋਲ। ਬਸ ਏਡੀ ਕਿਹੜੀ ਗੱਲ? ਫੈਸਲ ਸਾਹਿਬ ਤੁਹਾਡੇ 'ਚ ਨਹੀਂ ਜ਼ਰੂਰਤ ਹੈਗੀ 60 70 80 ਹਜ਼ਾਰ ਕੁਰਬਾਨੀ ਦੀ ਖਰਚਣ ਦੀ, ਸਮਝ ਆਈ ਨਾ? ਹਾਂਜੀ ਉਹ ਸਹੀ ਹੈ। ਤੁਹਾਨੂੰ ਕਿੰਨੇ ਕਿਹਾ? ਤੁਸੀਂ ਕਿਸੇ ਕਿਸੇ ਟਾਈਮ ਮੈਨੂੰ ਇੰਜ ਲੱਗਦਾ ਮੈਂ ਬੜਾ ਹੀ ਗਰੀਬ। ਲਓ ਜੀ ਨਾਜ਼ਰੀਨਾ, ਤੁਸੀਂ ਮੇਰੇ ਇਹ ਫੈਸਲ ਸਾਹਿਬ ਇੱਕ ਬੱਕਰਾ ਵੀ ਯਾਰ ਕੀ ਕਰ ਲੈਣ, ਹਾਂ ਜੋ ਕੋ ਦੇਣਾ ਮੈਂ ਮੰਨ ਜਾਗਾ ਵੀ। ਤੁਸੀਂ ਕੀ ਦੋਗੇ ਦੱਸੋ? ਕੀ ਦੋਗੇ? ਇਸੇ ਚੱਕਰ ਕੀ ਦਵੋਗੇ ਨਾ ਦੱਸੋ। ਮੈਂ ਤੈਨੂੰ ਦੁਆਵਾਂ ਦਿਆਂਗਾ ਵੀ ਅੱਲਾਹ ਤੇਰੀ ਕੁਰਬਾਨੀ। ਬੜੀ ਗੱਲ, ਕੁਰਬਾਨੀ ਦੀ ਮੈਂ ਬੁੱਕ ਵੀ ਕਰਾਈ ਹੋਈ ਹੈ। ਅੱਛਾ ਜੀ, ਹਾਂਜੀ ਕਿਹੜੀ ਆ? ਕਰੋਲਾ ਦਾ ਵੈੜਾ? ਨਹੀਂ ਨਹੀਂ ਬਹਿਣਾ ਯਾਰ। ਸਾਰਿਆਂ ਨੇ ਗੱਲ ਕੀਤੀ ਸੀ ਕਿ ਯਾਰ ਕੀ ਕਰਨਾ ਕੁਰਬਾਨੀ ਦਾ, ਕਹਿੰਦਾ ਯਾਰ ਬੁੱਕ ਕਰਾਓ। ਪਿਛਲੀ ਦਫਾ ਇਹਨਾਂ ਨੇ ਵੈੜਾ ਲਿਆ ਕੇ ਇੰਨਾ ਨਵਾਇਆ ਭਾਈ, ਉਹ ਥੱਲੋਂ ਖੋਤਾ ਨਿਕਲਿਆ। ਯਾਰ 83 ਹਿੱਸੇ ਪਾਏ ਨੇ ਬੱਕਰੇ 'ਚ। 10 ਅੱਲਾ ਮਾਫੀ। ਹਰ ਨਾੜ ਦਾ ਲੈ ਦਾ ਮਾਲਕ ਲੈ ਵਾ ਇੰਨੇ ਹਿੱਸੇ ਪਾ ਲਿਆ, ਆਪਣਾ ਨਿਕਲੇ ਹੀ ਨਹੀਂ ਬਾਅਦ ਚ। ਇੱਕ ਜਗ੍ਹਾ ਤੇ ਹਿੱਸਾ ਵੀ ਨਹੀਂ ਪਾਇਆ ਤੇ ਐਵੇਂ ਬੋਰਾ ਚੁੱਕ ਕੇ ਤੁਰਿਆ ਫਿਰੇ ਉੱਤੇ ਤੇ ਆਪਣਾ ਹੈ। ਨਹੀਂ ਨਹੀਂ ਸਾਜੀ ਤੁਸੀਂ ਲੈਣਾ ਵੈੜਾ ਦੱਸਣਾ 70,000 ਰੁਪਏ ਦਾ, ਮੈਂ ਤੁਹਾਨੂੰ ਲੈ ਕੇ ਦੇਣਾ 70,000 ਰੁਪਏ ਦਾ ਵੈੜਾ। ਤਾਂ ਅੱਜ ਬਿਆਨਾ ਥੋੜਾ ਜਿਹਾ ਦੇ ਦਿਓ ਤਾਂ ਕਿ ਝੂਠਾ ਤੇ ਇੰਨੇ ਪੈਣੇ। ਆਈ ਨੂੰ ਇੱਕ ਨੇ ਪੁੱਛਿਆ, ਉਹਨੇ ਕਿਹਾ ਯਾਰ ਵੈੜੀ 'ਚ ਕਿੰਨੇ ਹਿੱਸੇ ਹੁੰਦੇ? ਕਹਿੰਦਾ ਜੀ ਮੁਗਲਈ। ਮੁਗਲਈ ਹਿੱਸੇ ਹੁੰਦੇ ਕਹਿੰਦਾ। ਇਹਨੇ ਵੀ ਵੈੜਾ ਲਿਆਂਦਾ ਤੇ ਲਿਆ ਕੇ ਨਾਲ ਹੀ ਲਿਖਿਆ ਹੋਇਆ ਬਰਾਏ ਫਰੋਖਤ। ਮੈਂ ਕਿਹੜੀ ਗੱਲ ਹੋਈ ਚਬਲਾ ਮਾਰ ਲਾਹੌਰ ਸਾਡੇ ਇੱਕ ਚਾਹ ਵਾਲਾ ਹੋਟਲ ਸੀ, ਚਾਹ ਵਾਲਾ ਸੀ, ਤੇ ਉਹਨੂੰ ਮੈਂ ਦੂਰੋਂ ਆਵਾਜ਼ ਦਿੱਤੀ ਤੇ ਉਹ ਸ਼ਾਹ ਸਾਹਿਬ ਸੀ, ਤੇ ਮੈਂ ਦੂਰੋਂ ਆਵਾਜ਼ ਦਿੱਤੀ, ਮੈਂ ਕਿਹਾ ਸ਼ਾਹ ਜੀ ਇਹ ਦਾਦਰਾ ਚਾਵਾਂ ਭੇਜਣਾ, ਤੇ ਉਹਨੇ ਸੋਹਣੀਆਂ 6 ਚਾਵਾਂ ਭੇਜੀਆਂ। ਤੇ ਜਦੋਂ ਆਇਆ ਮੈਂ ਕਿਹਾ ਸ਼ਾਹ ਜੀ ਤੁਹਾਨੂੰ ਕਿੱਦਾਂ ਪਤਾ? ਅਤੇ ਉਹ ਕਰੈਕਟਰ ਕਿੱਦਾਂ ਦਾ ਬਈ, ਉਹ ਇਦਾਂ ਦਾ ਚਾਹ ਬਣਾਉਂਦਾ ਸੀ ਮਾਸ਼ਾਅੱਲਾ ਸ਼ਾਹ ਜੀ। ਸੁਭਾਨ ਅੱਲਾਹ। ਤੂੰ ਉਹਨੂੰ ਕਹਿਤਾ ਨਾ ਕਿ ਆਰਫ ਨਹੀਂ, 2 ਆਰਫ ਕਰ ਲਾ। 2 ਠੀਕ ਹੋ ਗਿਆ ਵੀ ਤੂੰ ਉਹਨੂੰ ਕਹਿਤਾ ਨਾ ਚਾਹ ਬਣਾ ਦਿਓ, ਉਹਨੇ ਤੇਰੇ ਵੱਲ ਵੇਖਣ ਵੀ ਨਹੀਂ। ਤੇ ਹੁਣ ਤੂੰ ਕਹਿਣਾ ਵਾ ਕਿ ਸ਼ਾਹੀ ਜ਼ਰਾ ਚੰਗੀ ਜੀ ਬਣਾਉਣਾ ਜ਼ਰਾ, ਹੈ ਚੱਲ ਅਜ਼ਰਾ ਸ਼ਾਹ ਜੀ ਅੱਛੀ ਜੀ ਬਣਾ। ਹੈ ਨਹੀਂ ਭਾਜੀ, ਹੈ ਨਹੀਂ। ਜਿੱਥੋਂ ਚੰਗੀ ਮਿਲਦੀ ਨਾ ਉੱਥੋਂ ਪੀ ਲਓ ਜਾ ਕੇ, ਜਾਓ। ਹੈ ਨਹੀਂ ਆ ਮੈਂ ਹੁਣ ਤੋਂ ਅੱਗੋਂ ਕਹਿਣਾ ਨਹੀਂ ਚਲੋ ਬਣਾ ਦਿਓ ਜਿੱਦਾਂ ਦੀ ਵੀ ਹੈ, ਚੱਲ ਜਾ ਉੱਥੋਂ ਪੀ ਲਓ ਜਾ ਕੇ। ਚਲੋ ਸ਼ਾਹ ਜੀ, ਆ ਭਾਈ ਨਹੀਂ ਹੈ ਨਹੀਂ ਚਲੋ ਸ਼ਾਹ ਜੀ ਆ ਭਾਈ ਮੈਂ ਚਾਹ ਦਾ ਕੰਮ ਹੀ ਨਹੀਂ ਕਰਦਾ, ਮੇਰੇ ਕੋਲ ਚੰਗੀ ਹੈ ਹੀ ਨਹੀਂ, ਮੈਂ ਮਾੜੀ ਵੀ ਨਹੀਂ ਦੇਣੀ। ਚਲੋ ਸ਼ਾਬਾਸ਼। ਉਹ ਸ਼ਾਹ ਜੀ ਉਹਦੇ ਕੋਲ 2 ਬੰਦੇ ਆਏ ਆ ਕੇ ਕਹਿੰਦੇ ਓਹ ਹੋ ਸ਼ਾਹ ਜੀ ਬਹੁਤ ਜ਼ਲੀਲ ਹੋਏ ਅੱਜ, ਉਹ 2 ਚਾਵਾਂ ਬਣਾ ਦਿਓ, ਸਵੇਰ ਦੇ ਜ਼ਲੀਲ ਹੋ ਗਏ। ਤੇ ਸ਼ਾਹ ਉਹਨਾਂ ਨੇ ਚਾਵਾਂ ਦਿੱਤੀਆਂ ਤੇ ਉਹਨੂੰ ਘੁੱਟ ਭਰਿਆ, ਰੱਖ ਕੇ ਕਹਿੰਦਾ ਸ਼ਾਹ ਜੀ ਜ਼ਲੀਲ ਅਸੀਂ ਇੱਥੇ ਆ ਕੇ ਵੀ ਹੋਏ। ਯਾਰ ਇਹ ਤਾਂ ਕੁਛ ਵੀ ਨਹੀਂ, ਤੈਨੂੰ ਚਾਹ ਵਾਲਾ ਦੱਸਦਾ। ਗੁਲਾਮਾਬਾਦ ਸਾਨੂੰ ਚਾਹ ਵਾਲਾ ਮਿਲਿਆ, ਉਹ ਜਿਹੜਾ ਖਾਨ ਸਾਹਿਬ ਪਠਾਨ ਫਰੀਦ, ਇੰਨੀ ਸਫਾਈ ਸੁਥਰਾਈ, ਕੱਪ ਉਹਦੇ ਪਏ ਤੂੰ ਵੇਖਣੇ ਨੇ ਨਾ ਤਾਂ ਤੂੰ ਕਹਿਣਾ ਯਾਰ ਸੁਭਾਨ ਅੱਲਾ। ਓ ਹੋ ਤੇ 2 ਸਟਾਈਲਾਂ ਦੇ ਕੱਪ, ਇੱਕ ਜ਼ਰਾ ਥੋੜੇ VIP, ਇੱਕ ਜ਼ਰਾ ਨਾਰਮਲ, ਦੁੱਧ, ਯਾਨੀ ਹਰ ਚੀਜ਼ ਉਹਨੇ ਦੇਖਣਾ ਵੀ ਪਰਫੈਕਟ ਆ ਮੇਰੀ।
ਤੇ ਮੈਨੂੰ ਕੀ ਪਤਾ ਲੱਗਾ ਕਿ ਇਹ ਭਾਈ ਨਾ ਕਿਤੇ 2-3 ਮਹੀਨੇ ਤੋਂ ਜ਼ਿਆਦਾ ਹੋਟਲ ਨਹੀਂ ਪਾਉਂਦਾ, ਚੇਂਜ ਕਰ ਲੈਂਦਾ। ਕਿਉਂ? ਮੈਂ ਕਿਹਾ ਖਾਨ ਸਾਹਿਬ ਕਿਆ ਹੁਆ? ਤੇ ਪੰਜਾਬੀ ਬੋਲਦਾ ਸੀ, ਯਾਨੀ ਹੈ ਪਠਾਨ ਸੀ ਲੇਕਿਨ ਇੱਥੇ ਹੀ ਰਿਹਾ ਸਾਰਾ। ਜਿਵੇਂ ਆਪਣੇ ਆ ਨੇ ਘੰਟਾ ਘਰ ਵਾਲੇ ਉਹ ਸਾਰੇ ਅਮਰੁਣੀ, ਠੀਕ ਹੈ ਨਾ, ਉਹ ਵੀ ਸਾਰੇ ਮਤਲਬ ਪੰਜਾਬੀ ਨੇ, ਪੰਜਾਬੀ ਬੋਲਦੇ ਨੇ ਨਾ, ਇੰਜੀ ਪੰਜਾਬੀ ਬੋਲ ਰਿਹਾ। ਮੈਂ ਕਿਹਾ ਕੀ ਗੱਲ ਤੁਸੀਂ ਉਸਤਾਦ ਜੀ, ਮੈਂ ਕਿਹਾ ਤੁਸੀਂ ਹਰ 3-4 ਮਹੀਨੇ ਬਾਅਦ? ਕਹਿੰਦਾ ਯਾਰ ਇਹ ਆ ਦੇਖ ਰਿਹਾ ਤੂੰ ਸਫਾਈ। ਮੈਂ ਕਿਹਾ ਆਹੋ। ਕਹਿੰਦਾ ਹੁਣ ਇੱਕਦਮ ਜਦੋਂ ਮਤਲਬ ਮੈਂ ਚਾਹ ਸਹੀ ਬਣਾਉਣਾ ਉਹਦੀ ਵਜ੍ਹਾ ਨਾਲ ਕਹਿੰਦਾ ਰਸ਼ ਪੈਣ ਲੱਗ ਪੈਂਦਾ ਸੀ। ਯਾਰ ਅਸੀਂ ਉਹਦੇ ਨਹੀਂ ਵਿੱਚ ਦੱਸਿਆ ਨਹੀਂ, ਕਿੰਨਾ। ਉਹਦੇ ਲਈ ਬੁਰੀ ਗੱਲ। ਹਾਂ ਕਹਿੰਦਾ ਉਹਦੀ ਵਜ੍ਹਾ ਨਾਲ ਰਸ਼ ਪੈਣ ਲੱਗ ਪੈਂਦਾ ਸੀ, ਮੇਰੇ ਕੱਪ ਕੁੱਪ ਸਾਰੇ ਉਲਟ ਪੁਲਟ ਹੋ ਜਾਂਦੇ ਸੀ। ਮੈਂ ਕਹਿੰਦਾ ਮੁਝੇ ਨਹੀਂ ਇਹ ਅੱਛਾ ਲੱਗता, मैं फिर चेंज कर लेता हूँ। ਕੰਮ ਚੱਲਣ ਉਹਦੇ ਦਿਲ 'ਚ ਪਤਾ ਕੀ ਸੀ, ਉਹਦੇ ਦਿਲ 'ਚ ਪਤਾ ਕੀ ਸੀ ਕਿ ਇਹ ਕੱਪ ਪਏ ਨੇ, ਇੱਕ ਬੰਦਾ ਆਵੇ ਉਹ ਮੈਨੂੰ ਆ ਕੇ ਕਵੇ ਖਾਨ ਸਾਹਿਬ ਇੱਕ ਚਾय ਬਣਾ ਦੇ, ਉਹਨੂੰ ਮੈਂ ਕਹਾਂ ਬੈਠੋ ਤੇ ਮੈਂ ਇੱਕ ਚਾਹ ਬਣਾਵਾਂ ਪਿਆਰ ਨਾਲ, ਤੇ ਮੈਂ ਕੱਪ ਫੜਾ ਸਿੱਧਾ ਕੱਪ ਰੱਖ ਕੇ ਤੇ ਇੰਜ ਕਰਕੇ ਚਾਹ ਪਾਵਾਂ, ਉਸ ਤੋਂ ਬਾਅਦ ਕੱਪ ਚੁੱਕਾਂ ਥੱਲਿਓ ਸਾਫ਼ ਕਰਾਂ, ਉਹਨੂੰ ਮੈਂ ਚਾਹ ਦੇਵਾਂ, ਫਿਰ ਉਹਦੇ ਮੈਂ ਕੋਲ ਖਲੋਵਾਂ ਕਿ ਉਹ ਕਵੇ ਵੀ ਸੁਭਾਨ ਅੱਲਾ ਖਾਨ ਸਾਹਿਬ, ਓਹੋ, ਇਹ ਸੁਣ ਕੇ ਵਾਪਸ ਜਾਵਾਂ, ਉਹ ਕੱਪ ਖਾਲੀ ਕਰਕੇ ਰੱਖ ਜਵੇ, ਪੈਸੇ ਦੇ ਜਵੇ, ਨਜ਼ਰਾਂ ਤੋਂ ਓਝਲ ਹੋ ਜਵੇ, ਮੈਂ 15 ਮਿੰਟ ਬਹਿ ਕੇ ਸਿਗਰਟ ਸੁਗਰਟ ਪੀ ਲਵਾਂ, ਫਿਰ ਦੂਜਾ ਗਾਹਕ ਆ। ਜੀ ਉਸ ਤੋਂ ਪਹਿਲਾਂ ਉਹਦੀ ਇਹ ਸੋਚ ਸੀ। ਯਾਨੀ ਦਿਹਾੜੀ ਦੇ ਖੁੱਲੇ ਡੁੱਲੇ ਹਾਂ। 1.5-2 ਗਾਹਕ ਆਣ। ਹਾਂ ਤੇ ਜਦੋਂ ਹੁਣ ਇੱਕ ਮਿਸਾਲ ਚਾਹ ਚੰਗੀ ਬਣੀ, ਇੱਕ ਨੇ ਪੀਤੀ, ਦੂਜੇ ਨੇ ਹੋਰ 2 ਲੈ ਆਇਆ ਨਾਲ, ਉਹ ਕਹਿੰਦਾ ਸੀ ਨਹੀਂ ਵੀ ਨਿਕਲੋ ਇੱਥੋਂ, ਕੰਮ ਖਰਾਬ ਹੋ ਗਿਆ। ਉਹ ਯਾਰ ਫਰੀਦ ਉਹਦਾ ਰਿਕਾਰਡ ਹੈ ਕਿ ਸਾਲ ਦੇ ਵਿੱਚ ਨਾ, 1 ਸਾਲ ਦੇ ਵਿੱਚ ਉਹਨੇ 7 ਅੱਡੇ ਬਦਲੇ। ਤੇ 7 ਅੱਡੇ ਵਜ੍ਹਾ ਬਦਲੇ ਵਜ੍ਹਾ ਹੈ वजह ये ਕਿ ਯਾਰ ਰਸ਼ ਬਹੁਤ ਪੈ मैं ਗਿਆ। कहा खान साहब तो उधर इतना रश पड़ जाता, जो भी आता चाय दो चाय दो चाय दो। ਹੁਣ ਯਾਰ ਫਰੀਦ ਯਾਰ ਵਾਹਦ ਵਾਹਦ ਉਹ ਖਾਨ ਸਾਹਿਬ ਚਾਹ ਲੈ ਗਏ ਨੇ ਕਿ ਉਦੋਂ ਕੋਈ ਚਾਹ ਸੀ ਪੀਣੀ ਹੈ ਨਾ, ਤੇ ਇੱਕ ਕਰੈਕਟਰ ਉਹਦੇ ਕੋਲ ਆਇਆ ਚਾਹ ਪੀਣ, ਉਹਨੇ ਚਾਹ ਪੀਤੀ, ਕਹਿੰਦਾ ਪੈਸੇ ਦਿੱਤੇ, ਕਹਿੰਦਾ ਉਰੇ ਆ ਗੱਲ ਸੁਣ, ਕਿਸੇ ਨੂੰ ਦੱਸੀ ਨਾ ਮੇਰੇ ਅੱਡੇ ਦਾ। कहता यार चाय कमाल सुभान अल्लाह सी, कहता ये अगे नहीं किसी ने दस्या, तू आ जा कर बस, चुप कर, तेन मैं पिया दिया करांगा बस। ਐਡੀ ਸਾਦਗੀ ਯਾਰ। ਯਾਰ ਇਹ ਉਹ ਖਾਨ ਸਾਹਿਬ ਵਾਲਾ ਲਤੀਫਾ ਵੀ ਹੈ ਨਾ, ਕਹਿੰਦੇ ਕਿ ਉਹਨਾਂ ਨੇ ਭਾਵੇਂ ਪਕਾ ਲਏ, ਖਾਨ ਸਾਹਿਬ ਨੇ ਨਾਸ਼ਤਾ ਲਾ ਲਿਆ, ਤੇ ਉਹ ਏਡੇ ਅੱਛੇ ਬਣ ਗਏ ਵੀ ਕਿਸੇ ਨੂੰ ਦੇਣ ਨੂੰ ਦਿਲ ਨਹੀਂ ਕਰਨ ਡਿਆ। नहीं खान साहब नहीं, वो खान साहब दूजे खान साहब, ਆਹੋ वो खान साहब नहीं, खान ਆਹੋ, साहब ਹਾਂਜੀ ਹਾਂਜੀ। ਉਹਨੇ ਪਾਵੇ ਪਕਾ ਲਏ ਨਾ ਸਾਰੇ ਖਾਨ ਸਾਹਿਬ ਨੇ, ਤੇ ਪਾਵੇ ਪਕਾ ਲਏ ਤੇ ਉਹ ਇੰਨੀ ਤਰੀ ਸ਼ਰੀ ਤੇ ਉੱਤੇ ਮਗਜ਼ ਤੇ ਪਾਵੇ, ਤੇ ਉਹਦਾ ਹੁਣ ਵੇਚਣ ਨੂੰ ਦਿਲ ਨਹੀਂ ਕਰ ਰਿਹਾ। ਤੇ ਹੁਣ 2-3 ਗਾਹਕ ਆ ਕੇ ਖੜੇ ਹੋ ਗਏ, ਉਹਨਾਂ ਨੇ ਕਿਹਾ ਖਾਨ ਸਾਹਿਬ ਹੋਰ ਜੀ ਮੌਲਾ ਖੈਰ, ਉਹਨੇ ਕਿਹਾ ਯਾਰ ਪਾਵਾ ਦੇ ਦੋ। ਅੱਛਾ ਜੀ। ਉਹਨਾਂ ਨੇ ਦੇਖਿਆ, ਉਹਨੇ 5-7 ਪਾਵੇ ਪਕਾਏ ਛੋਟਾ ਜਿਹਾ ਪਤੀਲੀ 'ਚ, ਉਹਨੇ ਕਿਹਾ ਇਹ ਤੇ ਮੇਰਾ ਵਾ, ਇਹ ਮਗਜ਼ ਵੀ ਮੈਂ ਖਾ, ਹਾਏ ਹੈ ਜ਼ੁਬਾਨ ਵਾਲੀ ਲਾਲ ਬੋਟੀ, ਇਹ ਵੀ ਮੈਂ। ਤੇ ਉਹ ਸਾਹਮਣੇ ਗਾਹਕ ਖੜੇ ਨੇ ਦੇਖ ਰਹੇ ਨੇ, ਤੇ ਇਹ ਮੇਰਾ ਮੁੰਡਾ ਖਾਏਗਾ ਹੈ ਆਏ। ਉਹਨੇ 8-9 ਪਿਆਲੇ ਭਰ ਕੇ ਨਾ ਕਹਿੰਦਾ, ਬਾਅਦ ਵਿੱਚ ਚਮਚਾ ਮਾਰਿਆ, ਕਹਿੰਦਾ ਮੋਗੇ ਭਾਈ। ਉਸਤਾਦ ਜੀ ਨਾਸ਼ਤਾ ਮੁੱਕ ਗਿਆ ਭਾਈ। ਅਸੀਂ ਏਡੇ ਅੱਛੇ ਬਣਾ ਉਸਤਾਦ ਜੀ ਉਹ ਵੀ ਏਡੇ ਮਜ਼ੇਦਾਰ ਬਣਾ ਲਏ, ਕਹਿੰਦਾ ਭਾਜੀ ਮੁੱਕ ਗਿਆ। ਇੰਜ ਦੇ ਬੜੇ ਨੇ, ਕਰੇਲਿਆਂ ਦੇ ਬੜੇ ਨੇ, ਕਰੇਲਿਆਂ ਦੇ ਬਹੁਤ। ਕਰੇਲਿਆਂ ਦੇ ਬਹੁਤ ਨੇ। ਉਹ ਇੱਕ ਖਾਨ ਸਾਹਿਬ ਫੌਜ 'ਚ ਲੱਗ ਜਾਂਦੇ ਨਾ, ਤੇ ਜੰਗ ਲੱਗ ਜਾਂਦੀ ਕਿਤੇ, ਤੇ ਉਹ ਪਹਿਲੇ ਕੋਈ ਨਹੀਂ ਗੋਲੀ ਮਾਰਦਾ ਕਿਸੇ ਨੂੰ, ਜਦੋਂ ਜਿੱਤ ਜਾਂਦੇ ਨੇ ਨਾ ਆਪਣੇ ਫੌਜੀ, ਤੇ ਉਹ ਭੰਗੜਾ ਪਾ ਰਹੇ ਨੇ, ਭੰਗੜਾ ਪਾਉਂਦੇ ਤੇ ਸਾਰਿਆਂ ਨੂੰ ਮਾਰ ਦਿੰਦਾ, ਆਪਣਿਆਂ ਨੂੰ ਹੀ। ਉਹ ਵੱਡਾ ਜਿਹੜਾ ਉਹਨਾਂ ਦਾ ਉਹ ਫੜ ਲੈਂਦਾ, ਕਹਿੰਦਾ ਉਰੇ ਆ, ਕਹਿੰਦਾ ਖਾਨ ਸਾਹਿਬ ਉੱਥੇ ਜਦੋਂ ਜ਼ਰੂਰਤ ਸੀ ਉਦੋਂ ਤੂੰ ਮਾਰਿਆ ਕਿਸੇ ਨੂੰ ਨਹੀਂ, ਜਦੋਂ ਇਹ ਭੰਗੜਾ ਪਾ ਰਹੇ ਸੀ ਤੇ ਤੂੰ ਸਾਰਿਆਂ ਨੂੰ ਕਹਿੰਦਾ ਉਸਤਾਦ ਜੀ ਕਰੇਲਿਆਂ ਦੀ ਫਸਲ 'ਚ ਭੰਗੜਾ ਪਾ ਰਹੇ, ਸਾਰੇ ਕਰੇਲੇ ਫੇਰਤੇ। ਪੈਰਾਂ 'ਚ ਲੈ ਕੇ ਕਹਿੰਦਾ। ਇਦਾਂ ਦੇ ਬੜੇ ਲਤੀਫੇ ਨੇ ਤੁਸੀਂ ਸੁਣੇ ਹੋਣੇ ਨੇ। ਉਹ ਇੱਕ ਬੰਦਾ ਕਰੇਲੇ ਲੈ ਕੇ ਜਾ ਰਿਹਾ, ਤੇ ਇੱਕ ਕੁੱਤੇ ਨੇ ਛਾਪਰ ਫੜਿਆ ਤੇ ਦੌੜ ਲਾਤੀ, ਤੇ ਕਹਿੰਦਾ ਓਏ ਇਹਦੇ 'ਚ ਗੋਸ਼ਤ ਪਾਈ। ਕੁੱਤੇ ਨੂੰ ਕਹਿ ਰਿਹਾ ਦੂਰੋਂ। ਇੱਕ ਉਹ ਵੀ ਇਹਨਾਂ ਕਹਿੰਦੇ ਵੀ ਖਾਣ ਰੋਟੀ ਖਾਣ ਦੇ ਕਰੇਲੇ ਗੋਸ਼ਤ ਨਾਲ, ਤੇ ਲੁੱਕ ਕੇ ਖਾਣ ਦੇ। ਤੇ ਇੱਕ ਬੰਦਾ ਕੋਲ ਦੇ ਲੱਗਾ, ਕਹਿੰਦਾ ਆਹ ਸੁਭਾਨ ਅੱਲਾ, ਮੁਰਗੀ ਤੇ ਲਵਾਓ, ਕਹਿੰਦਾ ਥੋੜੀ ਜਿਹੀ ਹੋਰ ਖਾ ਲਾ, ਕਹਿੰਦਾ ਆਓ ਖਾ ਲਾ, ਕਹਿੰਦਾ ਮੈਂ ਬਹਿ ਜਾ ਇੱਥੇ, ਕਹਿੰਦਾ ਮੇਰੀ ਕੁੱਤੀ ਜ਼ਬਾਨ ਤੇ ਬਹਿ ਜਿਹਨੇ ਤੈਨੂੰ ਸੁਲਾ ਮਾਰ। ਇੱਕ ਉਹ ਵੀ ਹੈਗਾ ਸੀ ਨਾ ਜਿਹੜਾ ਖਾਨ ਸਾਹਿਬ ਨੇ ਸੋਹਣਾ ਘਰ ਆ ਕੇ ਕਰੇਲੇ ਪਕਾਏ ਨੇ, ਕੀਮਾ ਪਾ ਕੇ ਪਕਾ ਕੇ, ਤੇ ਉਹਨੇ ਕਿਹਾ ਮੈਂ ਰੋਟੀਆਂ ਲੈ ਆਵਾਂ। ਤੇ ਰੋਟੀਆਂ ਲੈਣ ਗਿਆ ਤੇ ਵਾਪਸ ਆਇਆ, ਤੇ ਹਾਂਡੀ ਦੇ ਲਾਗੇ ਕੁੱਤਾ ਬੈਠਾ, ਪੂਰਾ ਮੂੰਹ ਉਹਦਾ ਕਰੇਲੇ ਨਾਲ ਭਰਿਆ, ਹਾਂਡੀ ਕਾਲੀ ਆ,
ਤੇ ਉਹਨੂੰ ਕੀ ਵੱਟ ਚੜਿਆ ਕੁੱਤੇ ਤੇ ਜਾ ਕੇ ਉਹਦੇ ਕੋਲ ਬਹਿ ਕੇ ਨਾ ਕਹਿੰਦਾ, ਡੱਬੀ ਚੋਂ ਸਿਗਰਟ ਕੱਢ ਕੇ ਨਾ ਕਹਿੰਦਾ, ਤੁਸੀਂ ਹੁਣ ਸਿਗਰਟ ਪੀਓ, ਮੈਂ ਚਾਹ ਦਾ ਕਹਿ ਕੇ ਸਾੜ ਕੇ ਲਿਆ ਚਲੋ ਸਿਗਰਟ ਪੀਓ ਮੈਂ ਚਾਹ ਦਾ ਅੱਛਾ ਇੱਕ ਬਾਬਾ, ਇਹ ਬਾਬਾ ਸਾਦਕ ਦਿਹਾਣੀਆਂ ਸਾਹਿਬ ਦੀ ਗੱਲ ਨਾ, ਉਹ ਕਿਤੇ ਮੰਜੀਆਂ ਵਾਵਾਂ ਵਿਹੜੇ 'ਚ ਡੱਠੀਆਂ ਸੀ ਨਾ, ਤੇ ਉਹ ਨਾ ਇੱਕ ਜਣੇ ਨੇ ਕਿਹਾ ਵੀ ਵਿੱਚੋਂ ਬੋਲਣ ਦੇ ਬਾਬਾ ਜੀ ਕਹਿੰਦੇ ਉਹ ਪਾਣੀ ਦੇ ਦਿਓ, ਤੇ ਉਹ ਕਹਿੰਦੇ ਹੌਲੀ ਬੋਲਣ ਦੇ, ਤੇ ਇੱਕ ਜਣਾ ਕਹਿੰਦਾ ਬਾਬਾ ਜੀ ਕਿੱਥੋਂ ਬੋਲਦੇ ਹੋ, ਕਹਿੰਦਾ ਪਹਿਲੇ ਸਫੈਦ ਤੋਂ, ਪਹਿਲੇ ਸਫੈਦ ਤੋਂ ਬੋਲ ਰਿਹਾ ਕਿ ਯਾਰ ਸਾਡੇ ਨਾ ਫਰੀਦ ਤੀਸਰਾ ਘਰ ਹੈਗਾ ਵਾ, ਚਾਚਾ ਬਸ਼ੀਰ ਹੋਰਾਂ ਦਾ। ਉਹਨਾਂ ਨੇ ਨਾ ਛੋਟਾ ਜਿਹਾ ਬੱਕਰਾ ਲੈਣਾ, ਛੋਟਾ ਜਿਹਾ ਬੱਕਰਾ, ਤੇ ਉਹ ਬੱਕਰਾ ਹੈ ਨਾ ਸਭ ਤੋਂ ਖੂਬਸੂਰਤ ਹੁੰਦਾ ਹੈ ਜਦੋਂ ਨੱਸਦਾ ਨਾ, ਇੰਜਨ ਕਰਕੇ ਪੈਲਾਂ ਪਾ ਕੇ ਨੱਸਦਾ ਹੈਗਾ, ਵਿੰਗਾ ਜਿਹਾ ਹੋ ਕੇ ਨੱਸਦਾ। ਨਹੀਂ ਇਹ ਬੱਕਰਾ ਨਹੀਂ ਨੱਸਦਾ, ਚਲੋ ਇੰਜਨ ਕਰਕੇ ਨੱਸਦਾ। ਅੱਛਾ ਉਹ ਤੀਸਰਾ ਘਰ ਨਹੀਂ ਗਾ, ਉਹ ਦੂਸਰਾ ਹੀ ਹੈ, ਕਿਉਂਕਿ ਤੁਹਾਡੇ ਨਾਲ ਤੇ ਪਲਾਟ ਆ ਕੂੜੇ ਵਾਲਾ, ਉਹਦੇ ਨਾਲ ਉਹਦਾ ਘਰ। ਪਜਾਰਫ ਦਾ ਘਰ ਹੈ ਨਾ, ਪਜਾਰਫ ਦੇ ਨਾਲ ਦਾ ਘਰ। ਬਾਹਰ ਵਾਲੇ ਘਰ। ਅੱਛਾ ਬਾਹਰ ਵਾਲੇ, ਅੱਛਾ ਉਹ ਅੰਮੀ ਵਾਲੇ ਘਰ ਦੀ। ਠੀਕ ਹੈ ਉਸਤਾਦ ਜੀ, ਉਹਨਾਂ ਨੇ ਨਾ ਛੋਟਾ ਜਿਹਾ ਬੱਕਰਾ ਲਿਆਣਾ, ਤੇ ਫਰੀਦ ਸਾਹਿਬ ਉਹ ਪਾਲ ਕੇ ਨਾ ਉਹਨਾਂ ਨੇ ਵੱਡੀ ਤੇ ਕਰਨਾ, ਤੇ ਉਹ ਇਸ ਤਰ੍ਹਾਂ ਦਾ ਬੱਕਰਾ ਹੁੰਦਾ ਸੀ ਕਿ ਪੂਰੇ ਮਹੱਲੇ 'ਚ ਉਹ ਖੇਡਦਾ ਭਾਜੀ ਸੀ। ਰੋਣ ਲੱਗ ਪੈਂਦੇ ਲੋਕੀ ਜਿਹਨਾਂ ਨੇ ਪਾਲਿਆ ਹੁੰਦਾ ਉਸਤਾਦ ਜੀ ਉਹਨੇ ਰੋਣ ਲੱਗ ਪੈਂਦੇ, ਕਈ ਵੇਖ ਹੀ ਨਹੀਂ ਸਕਦੇ, ਉਹ ਬਾਹਰ ਚੱਲੇ, ਕਈ ਲੜ ਪੈਂਦੇ ਬੱਚੇ, ਅਸੀਂ ਨਹੀਂ ਕਰਨ ਦੇਣਾ, ਬੜਾ ਇਦਾਂ ਹੁੰਦਾ। ਉਹਨਾਂ ਨੇ ਫਰੀਦ ਸਾਹਿਬ ਇੰਜ ਪੂਰੇ ਮਹੱਲੇ ਦੇ ਨਾਲ ਨਾ, ਮੇਰਾ ਵੀ ਉਹਦੇ ਨਾਲ ਬੜਾ ਪਿਆਰ, ਉਹਨੇ ਆਣਾ ਯਾਰ, ਉਹਨੇ ਆਪ ਹੀ ਪਿਆਰ ਨਾਲ ਇਹਦਾ ਉਹਦੇ ਨਾਲ ਮਾਲਾ ਰਿਸ਼ਤਾ ਬਣ ਗਿਆ ਸੀ। ਠੀਕ ਹੈ, ਉਹਨੇ ਸਾਰੇ ਬੱਚਿਆਂ ਦੇ ਨਾਲ ਖੇਡਣਾ, ਬੱਚਿਆਂ ਨੂੰ ਨਸਾ ਰਿਹਾ ਇੱਧਰ ਉੱਧਰ। ਤੇ ਫਰੀਦ ਸਾਹਿਬ ਜਦੋਂ ਕੁਰਬਾਨੀ ਦਾ ਟਾਈਮ ਆਣਾ ਹੈ ਨਾ ਫਰੀਦ, ਉਹਨੇ ਸਵੇਰੇ ਆਣਾ, ਖਾਲਾ ਜੀ ਨੇ ਬੱਕਰਿਆਂ ਨੂੰ ਲਿਆਣਾ, ਸਾਰੇ ਘਰਾਂ ਦਾ ਵਿਜ਼ਿਟ ਕਰਾਉਣਾ, ਤੇ ਯਾਰ ਬੱਕਰਾ ਇੰਜ ਪਿਆਰ ਮੁਹੱਬਤ ਨਾਲ ਜਾ ਵੀ ਰਿਹਾ, ਪਿੱਛੇ ਵੀ ਵੇਖ ਰਿਹਾ। ਉਹ ਇੱਕ ਟਾਈਮ ਹੁੰਦਾ ਵਾ ਕਿ ਉਹ ਪਿੱਛੇ ਵੇਖਦਾ ਮੁੜ ਕੇ, ਉਹ ਦਿਲ ਨੂੰ ਖਿੱਚ ਜੀ ਪੈਂਦੀ, ਤੇ ਪੂਰਾ ਮਹੱਲਾ ਉਹਦਾ ਗੋਸ਼ਤ ਨਹੀਂ ਖਾਂਦਾ, ਨਹੀਂ ਖਾਣ ਨੂੰ ਦਿਲ ਕਰਦਾ। ਆਰਫ ਚਾਹ ਵਾਲਾ ਵੀ ਕੁਰਬਾਨੀ ਕਰਦਾ, ਗੋਸ਼ਤ ਨਹੀਂ, ਕਹਿੰਦਾ ਮੈਂ ਨਹੀਂ ਖਾਂਦਾ ਯਾਰ, ਮੇਰਾ ਨਾ ਨਹੀਂ ਦਿਲ ਮੰਨਦਾ, ਰੋਂਦਾ ਵਾ ਰੋਂਦਾ ਕਿ ਇਹ ਕੁਰਬਾਨੀ ਹੈ ਵਾ। ਆ ਨਹੀਂ ਕੁਰਬਾਨੀ ਕਿ ਸ਼ਾਮ ਨੂੰ ਤੁਸੀਂ ਬੱਕਰਾ ਲੈਂਦਾ, ਸਵੇਰੇ ਜ਼ਿਬਾ ਕਰਕੇ ਫਾਰ ਸ਼ਾਮ ਨੂੰ ਕਰ ਲਿਆ ਕਰੀਏ। ਨਹੀਂ ਮਹੀਨਾ 2 ਮਹੀਨੇ ਪਹਿਲੇ ਉਸਤਾਦ ਜੀ ਮੈਨੂੰ ਯਾਦ ਆਇਆ, ਉਸਤਾਦ ਜੀ ਮਤਲਬ ਜ਼ਿਬਾ ਕਰਾ ਕੇ ਉਹਨੂੰ ਬੱਕਰਾ ਲੈ ਕੇ ਉਹਨੂੰ ਯਾਰ ਇਹਨੂੰ ਛੁਰੀ ਵੀ ਫੇਰ ਦੇ ਨਾਲ ਪੈਕ ਕਰ। ਉਸਤਾਦ ਜੀ ਮੈਂ ਤੇ ਵਸੀਮ ਭਾਈ ਨੇ ਮੇਰੇ ਦੋਸਤ, ਅਗਲੇ ਨੇ ਜਾ ਕੇ ਯਾਰ ਕੀਤਾ ਬੱਕਰਾ ਕਿੰਨੇ ਦਾ, ਜਮਰੀਦ ਕਰ ਲਈਏ। ਪਿਛਲੀ ਵੱਡੀ ਤੇ ਨਾ ਮੈਂ ਤੇ ਮੇਰੇ ਦੋਸਤ ਦੀ ਵਸੀਮ ਭਾਈ, ਅਸੀਂ ਬੱਕਰਾ ਲੈਣ ਗਏ ਆ, ਤੇ ਮਹਿੰਗਾਈ ਤੁਹਾਨੂੰ ਪਤਾ ਰੂਜ ਦੇ ਸੀ ਪਿਛਲੇ ਸਾਲ ਵੀ, ਤੇ ਮੈਨੂੰ ਇੱਕ ਬੱਕਰਾ ਨਾ ਪਸੰਦ ਆਇਆ, ਇੰਜ ਕਰਕੇ ਸਿੱਧਾ ਹੀ ਖਲੋਤਾ ਹੋਇਆ, ਤੇ ਮੈਂ ਕਿਹਾ ਕਿੰਨੇ ਕੁ ਦਾ ਵਾ? ਉਹ ਕਰੈਕਟਰ ਮੈਨੂੰ ਕਹਿੰਦਾ ਜੀ 45,000 ਰੁਪਏ ਦਾ। ਮੈਂ ਕਿਹਾ ਯਾਰ ਲੈਣੇ ਕਿੰਨੇ ਆ? ਕਹਿੰਦਾ ਕਿੰਨੇ ਦੇਣੇ? ਮੈਂ ਕਿਹਾ ਯਾਰ ਲੈਣਾ ਤੇ ਹੈ ਨਹੀਂ। ਮੈਂ ਕਿਹਾ 25,000। ਕਹਿੰਦਾ ਲਿਆ ਦੇ। ਮੈਂ ਕਿਹਾ 25,000? ਮੈਂ ਵਸੀਮ ਭਾਈ ਨੂੰ ਆਵਾਜ਼ ਮਾਰੀ, ਮੈਂ ਕਿਹਾ ਵਸੀਮ ਭਾਈ ਬਾਤ ਸੁਣੇ। ਉਹ ਆ ਗਿਆ, ਹਾਂਜੀ। ਮੈਂ ਕਿਹਾ 25,000 ਦਾ ਬੱਕਰਾ? ਕਹਿੰਦੇ ਵਾਕਈ? ਮੈਂ ਫਰੀਦ ਸਾਹਿਬ, ਮੈਂ ਕਿਹਾ ਜੀ ਦਿਓ ਜੀ 25 ਦਾ। ਕਹਿੰਦਾ ਜੀ ਪਹਿਲੇ ਪੈਸੇ ਫੜਾ। ਮੈਂ ਕਿਹਾ ਯਾਰ ਸਾਨੂੰ ਦਿਖਾ ਸੀ। ਕਹਿੰਦਾ ਨਹੀਂ ਪਹਿਲੇ ਟੋਕਨ ਮਿਲਣਾ। ਉਹਨੂੰ ਅਸੀਂ ਪੈਸੇ ਫੜਾਏ ਆ, ਰੱਸੀ ਮੈਂ ਖਿੱਚੀ ਤੇ ਬੱਕਰਾ ਇੰਜ ਡਿੱਗ ਗਿਆ। ਬੱਕਰਾ ਨਾ ਡਿੱਗ ਗਿਆ, ਤੇ ਮੈਂ ਕਿਹਾ ਯਾਰ ਆ ਗਈ ਯਾਰ। ਕਹਿੰਦਾ ਤੂੰ ਵੀ ਤਾਂ ਤੁਰਾਣ ਫਰਾਣ ਆ, ਖਲੋਤੇ ਨੂੰ ਚੈੱਕ ਕਰ ਜਿਹੜਾ ਕਰਨਾ ਤੂੰ। ਮੈਂ ਕਿਹਾ ਯਾਰ ਉਹਨੂੰ ਮੈਂ ਲੈ ਕੇ ਨਹੀਂ ਜਾਣਾ ਘਰ। ਮੈਂ ਕਿਹਾ ਲੈ ਕੇ ਨਹੀਂ ਜਾਣਾ ਉਹਨੂੰ ਘਰ, ਉਹ ਏਦਾਂ ਹੀ ਚੁੱਕ ਲੈ ਜਾ ਤੂੰ। ਆਹੋ। ਤੇ ਹੁਣ ਨਾ ਸਾਡੀ ਉਹਨੇ ਕੀ ਕੀਤਾ, ਜਾ ਯਾਰ ਕੰਮ ਕਰ ਆਪਣਾ। ਮੈਂ ਕਿਹਾ ਪੈਸੇ ਦੇ, ਚੱਲ ਅਸੀਂ ਨਹੀਂ ਲੈਣਾ ਲੂਣਾ, ਜ਼ੁਬਾਨ ਹੋਈ ਆ, ਟੋਕਨ ਨਹੀਂ ਵਾਪਸ ਹੁੰਦਾ। ਮੈਂ ਕਿਹਾ ਤੂੰ ਜਾਣਦਾ ਨਹੀਂ, ਤੈਨੂੰ ਮੈਂ ਇੱਥੇ ਨਜ਼ਰ ਨਹੀਂ ਆਣਾ, 1 ਮਿੰਟ ਸਬਰ ਕਰ। ਤਾਈ ਉਹਨੇ ਕੋਈ ਫੇਰ ਕੋਈ 5-7 ਮਿੰਟ ਲਾ ਕੇ ਨਾ, ਠੀਕ ਹੈ, ਉਹਨੂੰ ਖਿਲਾ ਰਿਹਾ, ਮੱਲ ਮੁੱਲ ਕੇ ਪਤਾ ਨਹੀਂ ਕੀ ਕਰਦਾ ਰਿਹਾ, ਤੇ ਉਹਨੂੰ ਖਿਲਾ ਰਿਹਾ, ਤੇ ਉਹ ਫੇਰ ਇੰਜ ਖਲੋ ਗਿਆ। ਤੇ ਮੈਂ ਕਿਹਾ ਯਾਰ ਇਹਨੂੰ ਕੀ ਮਸਲਾ ਵਾ, ਇਹਨੂੰ ਕੋਈ ਡਾਕਟਰ ਕੋ ਚੈੱਕ ਕਰਾਏ। ਉਹ ਕਹਿੰਦਾ ਯਾਰ 20,000 ਰੁਪਇਆ ਦੇ ਤੇ ਲੈ ਜਾ, ਤੇ ਮੇਰਾ ਬਾਊ ਜਾਂਦਿਆਂ ਹੀ ਕਰਦੇ। ਮੈਂ ਕਿਹਾ ਜਾਂਦਿਆਂ ਹੀ ਕਿੱਦਾਂ ਕਰਦਾ? ਆਹੋ ਰਾਤੀ ਚਾਂਦ ਰਾਤ ਨੂੰ। ਕਹਿੰਦਾ ਜਾਂਦੀਆਂ ਹੀ ਕਰਦੇ। ਮੈਂ ਕਿਹਾ ਯਾਰ ਜਾਂਦੀਆਂ ਕਿੱਦਾਂ ਕਰਦਾ? ਸਵੇਰੇ ਈਦ ਦੀ ਨਮਾਜ਼ ਪੜ੍ਹ ਕੇ ਆ ਕੇ ਕਰੀ। ਤੇ ਕਹਿੰਦਾ ਓ ਯਾਰ ਅਸੀਂ ਆਪ ਹੀ ਰਸਮਾਂ ਬਣਾਈਆਂ ਵਾ। ਕਹਿੰਦਾ ਯਾਰ ਅਸੀਂ ਆਪ ਹੀ ਰਸਮਾਂ ਬਣਾਈਆਂ ਵਾ, ਅੱਲਾ ਦੀ ਜ਼ਾਤ ਨੀਤਾਂ ਵੇਖਦਾ ਤੁਹਾਡੀਆਂ, ਤੂੰ ਕਰਦੇ ਹੁਣੇ। ਆ ਸੱਸ ਕੇ ਦੂਰ। ਅੱਛਾ ਉਸਤਾਦ ਜੀ, ਜਿਹੜੇ ਸਾਡੇ ਪਾਕਿਸਤਾਨ ਚ ਤੇ ਬਾਹਰ ਹੋਏ ਜਿਹੜੇ ਢਿੱਡ ਪਏ ਹੁੰਦੇ ਨੇ, ਜਾਂ ਹੋਜਰੀਆਂ ਲਾਸ਼ਾਂ, ਦੂਜੇ ਮੁਲਕਾਂ ਨਹੀਂ ਹੁੰਦਾ, ਦੁਬਈ ਜਾਂ ਸਾਊਦੀਆ ਯੂਕੇ ਵੀ,
ਬਾਹਰ ਦੇ ਮੁਲਕਾਂ 'ਚ ਉੱਥੇ ਕਰਦੇ ਨੇ ਲੋਕ ਕੁਰਬਾਨੀ, ਲੇਕਿਨ ਭਾਈ ਨਾ ਉਹ ਸ਼ੈਲਟਰ ਕਿਹੜੇ ਹਾਊਸ ਹੁੰਦੇ ਨੇ, ਸਲਾਟਰ ਹਾਊਸ, ਹਾਂਜੀ ਉੱਥੇ ਤੁਸੀਂ ਜਾਣਾ ਵਾ। ਇਹ ਵੀ ਨਹੀਂ ਕਿ ਵੀ ਤੁਸੀਂ ਬੱਕਰਾ ਬਾਹਰੋਂ ਲੱਭ ਕੇ ਉੱਥੇ ਛੱਡ ਕੇ ਆਉਣਾ, ਨਹੀਂ, ਉੱਥੇ ਹੁੰਦੇ ਨੇ, ਉੱਥੇ ਜਾਣਾ ਤੁਸੀਂ, ਉੱਥੇ ਰੇਟ ਪੈਸੇ ਦੇਣੇ ਨੇ, ਉਹਨਾਂ ਨੇ ਉੱਥੇ ਹੀ ਕਰਕੇ ਸਾਰਾ ਕੁਝ ਕਰਕੇ ਸਾਫ਼ ਕਰਕੇ ਪੈਕ ਕਰਕੇ ਗੋਸ਼ਤ, ਤੁਸੀਂ ਉਹਨੂੰ ਕਹਿਣਾ ਜੀ ਸਾਰਾ ਪਹੁੰਚਾ ਦਿਓ, ਅੱਧਾ ਪਹੁੰਚਾ ਦਿਓ ਜਾਂ ਸਾਰਾ ਹੀ ਦੇ ਦਿਓ ਕਿਸੇ ਨੂੰ, ਉਹ ਉਹਨਾਂ ਦੇ ਸਿਰ ਤੁਸੀਂ। ਤੇ ਉਹ ਕਸਾਈਆਂ ਦਾ ਵੀ ਤੈਅ ਹੋਣਾ ਨਾ ਕਿ ਇੰਨਾ, ਯਾਰ ਉੱਥੇ ਸਾਰਾ ਕੁਝ ਹੁੰਦਾ ਨਾ। ਮੈਂ ਉਹੀ ਕਹਿਣਾ ਨਾ, ਇੱਥੇ ਹੁਣ ਕਸਾਈ ਜਿਹੜੇ ਨੇ 20,000 ਤੋਂ ਸ਼ੁਰੂ ਹੁੰਦੇ ਨੇ ਵੈੜਾ ਹੋਵੇ ਤੇ ਉਹ 10,000 ਤੱਕ ਵੈੜਾ ਕਰਦੇ ਨੇ। ਉੱਥੇ ਕਸਾਈਆਂ ਦਾ ਇੱਕੋ ਹਿਸਾਬ, ਯਾਨੀ ਗਵਰਨਮੈਂਟ ਨੇ ਜਿਹੜਾ ਮੁਕਰਰ ਕੀਤਾ ਵਾ ਉਹ ਹਿਸਾਬ। ਯਾਰ ਤੇ ਪਹਿਲੇ ਦਿਨ 20,000, ਦੂਸਰੇ ਦਿਨ 15,000, ਤੀਸਰੇ ਦਿਨ 10,000। ਉਤੋਂ ਨਾ ਸਿਆਣੇ ਬੜੇ ਹੁੰਦੇ ਫਰੀ ਸਾਹਿਬ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਹੁੰਦਾ। ਹੁਣ ਸਾਡੇ ਕਸਾਈ ਕੋਈ ਬਹੁਤ ਸਿਆਣਾ ਵਾ, ਉਹਨੇ ਇੱਕ ਨਾਲ ਬੱਕਰੇ ਦੀ ਫੜਨੀ ਆ ਤੇ ਇੰਜ ਕਰਕੇ ਸਾਰੀ ਨਾਲ ਉਹਨੇ ਉਹ ਟੁੱਟਣ ਨਹੀਂ ਦੇਣੀ, ਸਾਰੀ ਨਾਲ ਉਹਨੇ ਖਿੱਚ ਲੈਣੀ। ਉਹ ਜੈਨਵਨ ਕਹਿਣ ਦੇ ਉਹ ਬਗੈਰ ਤਾਂ ਉਹ ਚੀਨੀ ਵਾਲਾ ਤੋੜਾ ਹੁੰਦਾ ਜਿਹਦੀ ਇੰਜ ਨੁੱਕਰ ਤੋਂ ਫੜ ਕੇ ਸਾਰਾ ਖੋਲ ਲਈਦਾ, ਤੂੰ ਬੱਕਰੇ ਦੇ ਪਾਤਾ ਵਾ। ਇਹ ਕਿਹੜਾ ਬੱਕਰਾ ਜਿਹਨੇ ਇੰਜ ਕਰਕੇ ਮਤਲਬ ਖਿੱਚ ਲਿਆ ਸਾਰਾ, ਏਡਾ ਕਿਤੇ ਬੱਕਰਾ ਲੋਕੀ ਕਹਿਣ ਓਏ ਯਾਰ ਬੜੀ ਨਾੜ ਤੋਂ ਬੱਕਰਾ ਫੜਿਆ। ਉਸਤਾਦ ਜੀ ਉਹਦੀ ਇੱਕ ਨਾਲ ਜਿਹੜੇ ਤੋਂ ਬੱਕਰਾ ਫੜਿਆ, ਉਹ ਬੱਕਰਾ ਫੜਿਆ ਇੰਨੀ ਕੁ ਮਗਰ ਨਾੜ। ਹੁਣ ਉਹ ਨਾਲ ਲੋਕੀ ਜਿਹੜੀ ਆਪਸ ਵਿੱਚ ਗੱਲ ਬੜਾ ਸੁੱਧ ਬੱਕਰਾ ਸੀ ਇਹ ਕਿਹੜਾ ਕੰਮ ਨਾ, ਇੱਕ ਨਾਲ ਫੜ ਕੇ ਤੇ ਸਾਰਾ ਬੱਕਰਾ ਢੇੜ ਦਿੰਦੇ ਨੇ। ਯਾਰ। ਲੈ ਦੱਸ। ਉਹ ਢੇੜਦੇ ਨਹੀਂ, ਹਾਂ। ਜਿਹੜਾ ਜ਼ਿਬਾ ਬੱਕਰਾ ਕਰਦੇ ਨੇ ਨਾ ਉਹਦੇ ਵਿੱਚ ਇੱਕ ਨਾੜ ਹੁੰਦੀ, ਅੱਛਾ ਕੀ ਕਰਦੇ ਉਹਨੂੰ? ਉਹ ਨਾੜ ਨਾ ਉਹਨੂੰ ਖਿੱਚਦੇ ਨੇ। ਕਦੀ ਦੇਖਿਆ ਅੱਜ ਤੱਕ ਤੂੰ ਇਦਾਂ? ਹਾਂਜੀ, ਹੁਣ ਉਹ ਨਾੜ ਦਾ ਨਾ ਤੁਹਾਨੂੰ ਮੈਂ ਦੱਸਣਾ, ਉਹ ਤੁੜਤੜੂ ਨਹੀਂ ਹੁੰਦਾ ਜਿਹੜਾ ਉਹ ਬਣਦਾ ਜੀ। ਉਹ ਬੱਸ ਕਰਦੇ। ਉਹ ਕਿੰਗ ਜਿਹੜੀ ਮਦਰਪੁਰੇ ਚੌਂਕ 'ਚ ਨਾ ਸਾਡੇ ਵਾਵਾ ਸਾਲ ਪੁਰਾਣੇ ਅਤਾਈ ਦਾ ਕਰੈਕਟਰ ਸੀ। ਬੜਾ ਹਿਸਾਬ ਹੁੰਦਾ ਵਾ ਜਦੋਂ ਬੱਕਰਾ ਜ਼ਿਬਾ ਕਰੀਦਾ ਨਾ, ਆਹੋ ਜ਼ਿਬਾ ਕਰਨ ਤੋਂ ਬਾਅਦ ਉਹਦੇ ਜਿਹੜਾ ਮਗਰ ਰਹਿ ਜਾਂਦਾ ਸਿਰਫ ਇੰਨਾ ਕੁ ਮਾਸ ਰਹਿ ਜਾਂਦਾ, ਮਸਲਨ ਮਤਲਬ ਜ਼ਿਬਾ ਕੀਤਾ ਉਹਦੀ ਉਹ ਜਿਹੜੀ ਉਹ ਸਾਰਾ ਨਿਜ਼ਾਮ ਨੂੰ ਕੱਟ ਦਿੱਤਾ, ਮਗਰ ਸਿਰਫ ਆ ਮਾਸ ਰਹਿ ਜਾਂਦਾ ਵਾ, ਉਹ ਦੇਖਣਾ ਹੁੰਦਾ ਵਾ। ਕਰੈਕਟਰ ਉੱਤੇ ਅਤਾਈ ਜਿਹੜਾ ਮਦਨਪੁਰੇ, ਉਹਨੇ ਬਿਸਮਿਲ੍ਲਾ ਅੱਲਾਹੁ ਅਕਬਰ ਐਂ ਕਰਕੇ 2 ਵਾਰੀ ਕੀਤਾ ਵਾ, ਧੌਣ ਉਹ ਪਈ ਬੱਕਰਾ ਤੇ ਇੰਝ ਕਰਕੇ ਕਰਦਾ, ਓਹੋ ਸੌਰੀ ਭਾਜੀ ਹੋਰ ਹੈ ਕੋਈ? ਉਹਨਾਂ ਨੇ ਫੜ ਕੇ ਉਹ ਕੁੱਟਿਆ, ਉਹਨਾਂ ਨੇ ਕਿਹਾ ਸਾਲਿਆ ਸਾਡੀ ਕੁਰਬਾਨੀ ਜ਼ਾਇਆ ਕਰਾਤੀ। ਉਸਤਾਦ ਜੀ ਉਹਨੇ ਗੇੜਾ ਦੇ ਕੇ ਦੌੜਿਆ ਪੂਰਾ, ਉਹ ਅੱਗੇ ਅੱਗੇ ਤੇ ਘਰ ਵਾਲੇ ਮਗਰ ਓਏ ਸਾਜੀ ਤੇ ਜੇ ਇਦਾਂ ਸੱਚੀ ਮੁੱਚੀ ਹੁੰਦਾ ਵਾ। ਲੇਕਿਨ ਯਾਰ ਆਪਣੇ ਆਪ ਨੂੰ ਨਾ ਆਲਕਸ ਦੇ ਮਾਰੇ ਕੀਤਾ ਹੋਇਆ ਵਾ। ਬਿਹਤਰੀਨ ਤਰੀਕਾ ਹੈ ਕਿ ਅਗਰ ਕਿਸੇ ਘਰ ਦੇ ਵਿੱਚ 4 ਭਾਈ ਹੈਗੇ ਨੇ, 5 ਭਾਈ ਹੈਗੇ ਨੇ, ਤੇ ਮਿਲ ਮਿਲਾ ਕੇ ਕਰ ਲੈਣ। ਉਹ ਨਹੀਂ ਇਦਾਂ ਦੀ ਸਲਾਹ ਬੱਕਰੇ ਦੇ ਸਾਹਮਣੇ ਕਰਦੇ ਲੋਕ, ਕਹਿੰਦਾ ਉਹ ਨਹੀਂ ਉਹ ਭਾਈ, ਓਏ ਉਹ ਭਾਈ ਨਹੀਂ, ਉਹ ਕਸਾਈ ਲੈ ਕੇ ਆਓ। ਨਹੀਂ ਉਸਤਾਦ ਜੀ ਇਹ ਵੀ ਸਹੀ ਹੈ ਨਾ, ਉਹ ਨਹੀਂ ਹੁੰਦਾ। ਮਹੱਲੇ ਵਾਲੇ ਮਿਲ ਕੇ ਇੱਕ ਦਿਨ ਇੱਕ ਦਾ ਕਰ ਦੇਣਾ, ਅਗਲੇ ਦਿਨ ਦੂਸਰੇ ਦਾ ਕਰ ਉਹ ਦੇਣਾ। ਭਾਈ ਜੀ ਨਹੀਂ ਹੁੰਦਾ, ਇਹਦਾ ਬੜਾ ਤਰੀਕਾ ਹੁੰਦਾ। ਬੋਟੀਆਂ ਦਾ ਬੇੜਾ ਕਸਾਈ, ਕਈ ਕਹਿੰਦੇ ਨੇ ਬਰਫੀ ਵਰਗੀ ਬੋਟੀ ਕੀਤੀ, ਤੇ ਕਈ ਕਸਾਈ ਉਹਨਾਂ ਨੂੰ ਇਹ ਪਾਣ ਪਹਿਲੇ ਤੇ ਕਈ ਐਸੇ ਕਸਾਈ ਹੁੰਦੇ ਨੇ ਕਿ ਤੁਸੀਂ ਪੈਸੇ ਵੀ ਦੇ ਦਿੰਦੇ ਹੋ, ਕਸਾਈ ਚਲਾ ਜਾਂਦਾ, ਮੁੜ ਕੇ ਤੁਹਾਨੂੰ ਗਰਦਨ ਹੀ ਨਹੀਂ ਲੱਭਦੀ ਬੱਕਰੇ ਦੀ, ਪਾਵੇ ਨਹੀਂ ਲੱਭਦੇ ਦੋ। ਹੈ ਨਹੀਂ ਗੈਪ। ਨਾਲ ਇੱਕ ਮੁੰਡਾ ਛੋਟਾ ਰੱਖਿਆ ਹੁੰਦਾ, ਦੇਖਿਆ ਕਦੀ? ਉਹਨੂੰ ਪੂਰਾ ਸਟ੍ਰੇਨ ਕੀਤਾ ਹੁੰਦਾ, ਉਹ ਸੋਹਣਾ ਗਰਦਨ ਦਾ ਗੋਸ਼ਤ ਪਾਵੇ ਦੋ, ਉਹ ਚੱਲ ਜਾਂਦਾ ਝਾੜ ਝੋੜ ਕੇ, ਮਗਰੋਂ ਤੁਹਾਡਾ ਬੱਕਰਾ ਕੰਪਲੀਟ ਹੁੰਦਾ ਹੀ ਨਹੀਂ। ਉਹ 70 ਹੈ ਨਹੀਂ ਤੇ ਇਦਾਂ ਕਦੀ ਕਿਸੇ ਨੇ ਕਿਹਾ ਵੀ ਯਾਰ ਵਿੱਚ ਗਰਦਨ ਨੇ ਭਾਈ ਸਾਨੂੰ ਜੋੜ ਕੇ ਦਿਓ ਬੱਕਰਾ, ਇਦਾਂ ਥੋੜੀ ਨਹੀਂ ਮੈਂ ਜਾਣ ਨੂੰ ਗੋਸ਼ਤ ਚੋਰੀ ਹੋ ਜਾਂਦਾ। ਔਰ ਕਈ ਕਸਾਈ ਹੁੰਦੇ ਨੇ, ਉਹ ਕਹਿੰਦੇ ਨੇ ਭਾਈ ਠੀਕ ਹੈ ਨਾਲ ਗੋਸ਼ਤ ਦੇ ਦਿਓ 2 ਕਿਲੋ ਤੇ ਨਾਲ ਜੀ 3000 ਦੇ ਦਿਓ। ਉਹ ਕਈ ਘਰ ਦੇ ਕਹਿੰਦੇ ਨੇ ਭਾਈ ਅਸੀਂ ਬੋਟੀ ਇੱਕ ਵੀ ਨਹੀਂ ਦੇਣੀ, ਉਜਰਤ ਦੇਣੀ ਹੈ, ਦੱਸ ਕਿੰਨੀ ਲੈਣੀ। ਹੁਣ ਨਾ ਉਸਤਾਦ ਜੀ ਬਹੁਤ ਡਰਾਮਾ ਸਹੀ, ਪਿਛਲੀ ਤੇ ਵੀ ਕਸਾਈ ਇਹਨੇ ਏਡਾ ਕੋ ਬੱਕਰਾ ਲਿਆਂਦਾ ਤੇ ਉਹ ਕਹਿੰਦੇ ਜੀ ਗੋਸ਼ਤ ਨਾਲ ਦੇ ਦਿਓ, ਤੇ ਉਹ ਬੱਕਰਾ ਹੀ ਲੈ ਗਏ। ਉਹ ਪਾਈਆ ਦੇਣਾ ਇਹਨੇ ਦੁਕਾਨ ਤੋਂ ਲਿਆ ਕੇ ਫਰੀਦ ਪਾਈਆ। ਕਸਾਈ ਨਾ ਲੱਭੇ, ਕਸਾਈ ਲੱਭੇ ਹੀ ਨਾ। ਬੜੀ ਸਟਰਗਲ ਤੋਂ ਕੋਈ 20,000 30,000 ਇਹ ਉਹ ਪਹਿਲੇ ਦਿਨ ਨਹੀਂ ਬਾਈ, ਦੂਜੇ ਦਿਨ ਨਹੀਂ, ਤੀਸਰੇ ਦਿਨ ਐ ਕਸਾਈਆਂ ਦਾ ਕਹਿ ਲਾ ਕਿ ਉਹ ਪਿਆ ਹੋਇਆ, ਟੈਨਸ਼ਨ ਬਣੀ ਹੋਈ ਕਿ ਲੱਭਣ। ਮੈਂ ਈਦ ਦੀ ਨਮਾਜ਼ ਪੜ੍ਹ ਕੇ ਇੱਕ ਦੋਸਤ ਮੈਨੂੰ ਕਹਿੰਦਾ ਯਾਰ ਫੈਸਲ ਯਾਰ ਕਸਾਈ ਮੈਨੂੰ ਲਾਜ਼ਮੀ ਚਾਹੀਦਾ ਯਾਰ, ਟਰੂ ਵਾਲੇ ਦਿਨ ਦਾ ਕਹਿੰਦਾ ਕਰ ਲੈਂਦੇ ਆ। ਮੈਂ ਕਿਹਾ ਯਾਰ ਚੱਲ ਠੀਕ ਆ। ਮੈਂ ਨਾ ਈਦ ਦੀ ਨਮਾਜ਼ ਪੜ੍ਹ ਕੇ ਬਾਹਰ ਨਿਕਲਿਆ ਵਾਂ ਤੇ 2 ਕਰੈਕਟਰ ਉਹਨਾਂ ਨੇ ਮੁੱਢੀ ਇੱਥੇ ਸਿਰ ਰੱਖੀ ਹੋਈ ਹੈ ਤੇ ਚੁਰੀ ਫੜੀ ਹੋਈ ਹੈ ਦੂਸਰੇ ਨੇ, ਤੇ ਰੋਂਡੇ ਨੇ। ਮੈਂ ਕਿਹਾ ਉਰੇ ਕੀ ਹੋਇਆ, ਰੋਣ ਕਿਉਂ ਡੇ? ਮੈਂ ਜਿਵੇਂ ਹਸਬ 10-10 ਰੁਪਈਏ ਮੈਂ ਸਾਰਿਆਂ ਨੂੰ ਦਿੰਦਾ ਜਾਂ ਜਿੰਨੇ ਵੀ ਤੌਫੀਕ ਸਾਰਿਆਂ ਨੂੰ ਮੰਗਣ ਵਾਲੇ ਬੈਠੇ ਹੁੰਦੇ ਸਾਰੇ ਹੀ। ਕਸਾਈ ਰੋਣ ਡਿਆ। ਮੈਂ ਕਿਹਾ ਤੂੰ ਰੋਣ ਡਿਆ ਇਹ ਉਹ? ਕਹਿੰਦਾ ਯਾਰ ਅਸੀਂ ਮੰਗਣ ਵਾਲੇ ਨਹੀਂ ਆ ਭਾਈ, ਅਸੀਂ ਮਿਹਨਤ ਮਜ਼ਦੂਰੀ ਕਰਨ ਵਾਲੇ ਕਸਾਈ ਹੈਗੇ ਆ, ਨਹੀਂ ਬੁਕਿੰਗ ਹੋਈ। ਠੀਕ ਹੈ, ਉਹਨਾਂ ਦੀ ਬੁਕਿੰਗ ਹੀ ਨਹੀਂ ਹੋਈ। ਤੇ ਮੈਂ ਨਾ ਆਪਣੇ ਯਾਰ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਕਸਾਈ ਲੱਭ ਗਏ। ਕਹਿੰਦਾ ਨਹੀਂ ਯਾਰ ਮੈਂ ਤੇ ਕੱਲ ਨੂੰ ਕਰਨਾ ਵਾ, ਤੂੰ ਕੱਲ ਦਾ ਕਸਾਈ ਬੁੱਕ ਕਰ। ਤੇ ਉਹ ਮੈਨੂੰ ਹੁਣ ਕਸਾਈ ਕਹਿਣ ਡਿਆ ਕਿ
ਯਾਰ ਭਾਜੀ ਮਿਹਰਬਾਨੀ ਅੱਜ ਹੀ ਸਾਡਾ ਕਰਾ ਦਿਓ ਯਾਰ, ਅੱਲਾ ਪਾ ਗਈ ਉਹ ਵੀ ਤੰਗ ਹੈਗੇ ਆ, ਪੈਸਾ ਕੋਈ ਨਹੀਂ ਹੈ ਜੀ। ਮੈਂ ਉਹਨੂੰ ਐਗਰੀ ਕਰ ਲਿਆ, ਮੈਂ ਕਿਹਾ ਯਾਰ ਕਸਾਈ ਅੱਜ ਹੀ ਆ, ਕੱਲ ਨਹੀਂ ਉਹ ਮਿਲਦੇ ਪਏ ਕਸਾਈ, ਇਹ ਉਹ ਕਹਿੰਦਾ ਠੀਕ ਹੋ ਗਿਆ। ਪ੍ਰੀਤ ਸਾਹਿਬ ਮੈਂ ਘਰ ਗਿਆ ਵਾਂ, ਕੱਪੜੇ ਕੁਪੜੇ ਚੇਂਜ ਕੀਤੇ ਨੇ, ਮੈਂ ਉਹਦੇ ਘਰ ਕਸਾਈ ਛੱਡ ਆਇਆ। 12 12:30 ਦਾ ਟਾਈਮ ਅਸੀਂ ਗਏ ਆ, ਪਹਿਲੇ ਉੱਥੋਂ ਰੋਟੀ ਖਾਣਾ ਖਾਧਾ, ਕਸਾਈ ਮੈਂ ਉਹਦੇ ਘਰ। ਉਹਨੇ ਜਾਂਦੇ ਛੁਰੀਆਂ ਸਾਈਡ ਤੇ ਰੱਖੀਆਂ, ਸਿੱਧਾ ਬੱਕਰੇ ਨੇ ਤੋਂ ਫੜ ਕੇ ਬੱਕਰੇ ਦੀ ਜਣਾ ਫਰੀਦ ਸਾਹਿਬ ਤਕਰੀਬਨ 1:30 ਵਜੇ ਦਾ ਕਸਾਈ time। ਵੇਖਿਆ ਬੱਕਰੇ ਨੇ ਦੂਰੋਂ ਕਿਹਾ, ਓਏ ਇਹ ਕੌਣ ਲੈ ਕੇ ਆਇਆ ਇਹਨਾਂ ਨੂੰ? ਠੀਕ ਹੈ ਉਹ ਮੈਂ ਜਾਣਦਾ ਸਾਡੀ ਬੱਕਰਾ ਕਹਿਦਾ ਤੂੰ ਕਿਹਦਾ ਸ਼ਿਕਰ ਫਰੀਦ 12:30 1 ਵਜੇ ਆਣਾ ਉਹਨਾਂ ਨੇ। ਤਕਬੀਰ ਫੇਰੀ, ਬੱਕਰਾ ਨਹੀਂ ਵਹਿੜਾ ਸੀ, ਤਕਬੀਰ ਫੇਰੀ ਆ। ਮੈਂ ਘਰ ਆ ਗਿਆ ਵਾਂ, ਸਵੇਰੇ 5:30 6 ਵਜੇ ਨਾਲ ਫੋਨ ਆਇਆ ਦੋਸਤ ਦਾ, ਯਾਰ ਉਹ ਗੋਸ਼ਤ ਵਰਤਾਣਾ ਸੀ। ਮੈਂ ਕਿਹਾ ਗੋਸ਼ਤ ਇਸ ਟਾਈਮ? ਕਹਿੰਦਾ ਹੁਣ ਫਰਕ ਹੋਏ ਨੇ। ਕਹਿੰਦਾ ਹੁਣ ਹੀ ਫਰਕ ਹੋਇਆ ਯਾਰ, ਕਿਹੜੇ ਲਾਇਆ ਸੀ? ਕਹਿੰਦਾ ਇਹ ਵੀ ਸ਼ੂਗਰ ਆ। ਮੈਂ ਕਿਹਾ ਤੂੰ ਵੀ ਤਾਂ ਕਹਿੰਦਾ ਸੀ ਟਰੂ ਨੂੰ ਕਰਨਾ, ਚੱਲ ਟਰੂ ਆ ਗਿਆ। ਠੀਕ ਹੈ ਚਲੋ ਯਾਰ ਬਸ ਯਾਰ ਮੈਨੂੰ ਭੁੱਖ ਲੱਗ ਗਈ ਹੈ। ਲੋ ਜੀ ਨਾਜ਼ਰੀਨ, ਬਹਰਹਾਲ ਗੱਲ ਇਹ ਹੈ, ਦੋ ਗੱਲਾਂ, ਇੱਕ ਤੇ ਭਾਵੇਂ ਨਾ ਫੈਸਲ ਤਾਂ ਕੁਰਬਾਨੀ ਕਰਨੀ ਚਾਹੀਦੀ, ਇਨਸ਼ਾਅੱਲਾ ਤੁਹਾਡਾ ਰਿਜ਼ਕ ਜਿਹੜਾ ਨਾ ਸਾਰਾ ਕੁਝ ਹਿਸਾਬ ਕਿਤਾਬ ਮਾਸ਼ਾਅੱਲਾ ਠੀਕ ਆ। ਬਲਕਿ ਐਰਕੀ ਚਲੋ ਇੱਕ ਮਿਸਾਲ ਆ, ਕੋਈ ਮਸਲਾ ਬਣਦਾ ਨਾ, ਨੈਕਸਟ ਪੂਰੇ ਸਾਲ ਲਈ 5-5 ਹਜ਼ਾਰ ਰੁਪਇਆ ਸਾਈਡ ਤੇ ਰੱਖੀ ਜੋ ਕੁਰਬਾਨੀ ਦਾ। ਬੜੇ ਲੋਕੀ ਇਦਾਂ ਕਰਦੇ ਨੇ, ਇਨਸ਼ਾਅੱਲਾ। ਠੀਕ ਆ ਜੀ। ਤੇ ਉਸਤਾਦ ਜੀ ਤੁਸੀਂ ਈਦ ਦਿਆ ਕਰੋ ਨਾ ਸਾਨੂੰ ਕੁਰਬਾਨੀ। ਸਹੀ, ਤੁਸੀਂ ਪਿਛਲੀ ਈਦ ਵੀ ਨਹੀਂ ਦਿੱਤੀ ਸਾਨੂੰ। ਨਹੀਂ ਈਦ ਤੁਸੀਂ ਤੇ ਪਿਛਲੀ ਈਦ ਨਹੀਂ ਦਿੱਤੀ, ਛੋਟੀ ਈਦ ਨਹੀਂ ਸਾਨੂੰ ਦਿੱਤੀ। ਉਹ ਨਹੀਂ ਮੈਂ ਦਿੱਤੀ ਨਾ ਵੱਡੀ ਈਦ ਕਿਉਂ ਨਹੀਂ ਦਿੱਤੀ? ਯਾਰ ਉਹ ਮੈਂ ਦੇਤੀ ਸੀ ਬਹੁਤ ਜਗ੍ਹਾ ਤੇ। ਉਸਤਾਦ ਜੀ ਭਾਵੇਂ 10 ਰੁਪਏ ਵੀ ਦਿਓ ਨਾ, ਜੇ ਕਹਿੰਦੇ ਨੇ ਧੀ ਧਿਆਣੀ ਨੂੰ ਮੰਨੀਏ ਨਾ, ਜਾਂ ਭੈਣ ਭਰਾ ਨੂੰ ਤੇ ਮੰਨਣਾ। ਮੈਂ ਤੁਹਾਨੂੰ ਜਦੋਂ ਜੁਗਤਾਂ ਵਾਲੇ ਸ਼ੋਅ 'ਚ ਸਾਰਿਆਂ ਨੂੰ ਦਿੱਤੇ ਨਹੀਂ ਸੀ ਪੈਸੇ? ਨਹੀਂ ਮੈਨੂੰ ਨਹੀਂ ਦਿੱਤੇ ਉਸਤਾਦ ਜੀ, 150 ਦੇ ਅੱਲਾ ਜਾਣਦਾ ਮੈਨੂੰ ਨਹੀਂ ਦਿੱਤੇ ਭਰਾ। 10 ਰੁਪਏ ਕਹਿੰਦੇ ਮੈਂ 250 ਦਿੱਤੇ। ਠੀਕ ਹੈ, ਸਾਨੂੰ ਨਹੀਂ ਦਿੱਤਾ, ਲੇਕਿਨ ਉਸਤਾਦ ਜੀ ਰਾਈਟ ਬਣਦਾ ਤੁਹਾਡਾ। ਉਹ ਠੀਕ ਹੈ, ਖੂਨ ਪਸੀਨੇ ਦੀਆਂ ਜੁਗਤਾਂ ਕਰਦੇ ਆ ਤੇ ਉਹਨਾਂ ਨੂੰ ਤੁਸੀਂ ਦਿੱਤੇ ਆ। ਉਸ ਤੋਂ ਬਾਅਦ ਉਸਤਾਦ ਜੀ ਤੁਸੀਂ 5000 ਕਹਿਣ ਦਿਓ, ਤੁਸੀਂ 10000 ਰੁਪਇਆ ਕੱਟੀ ਜਾਓ, ਮੈਨੂੰ ਲੈ ਦਿਓ ਬੈੜਾ। ਉਹ ਪਹਿਲੇ ਤੇ ਘਟਾ ਲੈਂਦੇ। ਯਾਰ ਤੂੰ ਕੁੱਤਿਆਂ ਦੇ, ਬਿੱਲੀਆਂ ਦੇ, ਹੁਣ ਵਹਿੜੇ ਨੇ ਵੀ ਕਟਾਏਗਾ। ਕੁੱਤਿਆਂ ਦਾ 5 ਕਟਾਇਆ, ਹਾਲੇ 15-20 ਰਹਿੰਦਾ ਵਾ। ਕੋਈ ਨਹੀਂ ਰਹਿੰਦਾ, ਉਹਦੇ ਕਟਾ ਨੂੰ ਦਿੱਤੇ ਨੇ ਸਾਰੇ ਹੀ। ਮੈਂ ਕਿੰਨੇ ਦਾ ਲਿਆ? ਮੈਂ ਕਿੰਨੇ ਦਾ ਲਿਆ ਸੀ? ਮੈਨੂੰ ਕੀ ਪਤਾ ਕਿੰਨੇ ਦਾ ਕਿੰਨੇ ਦਾ ਲਿਆ? ਲੈ ਕੇ ਦਿੱਤਾ ਸੀ? ਤੁਸੀਂ ਦੱਸੋ ਕਿੰਨੇ ਦਾ ਲਿਆ? ਤੂੰ ਦੱਸ, ਤੂੰ ਲੈ ਕੇ ਦਿੱਤਾ ਸੀ? ਕਿੰਨੇ ਦਾ ਸੀਗਾ? 35 ਦਾ। ਤੇ ਕਿੰਨੇ ਦਾ ਸੀਗਾ? 35 ਦਾ। 85000 ਦਾ ਸੀਗਾ। 85 ਦਾ ਸੀ? ਹਾਂਜੀ 35 ਦਾ ਮੈਂ ਲੈ ਲਿਆ, ਹਾਂਜੀ। ਤੂੰ ਮੇਰਾ 85 ਦਾ ਹੋ ਗਿਆ। ਤੁਹਾਡਾ ਕਾਹਤੋਂ 85 ਦਾ ਹੋ ਗਿਆ? ਤੇ ਫੇਰ ਉਹ ਯਾਰ 85 ਦਾ ਦਿਮਾਗ ਉਹਨਾਂ ਖਰਾਬ ਨੇ ਆ। ਯਾਰ ਮੈਂ 35 ਦਾ ਲਿਆ ਨਾ, ਹਾਂਜੀ ਮੈਂ ਮਾਲਕ ਹੋ ਗਿਆ ਉਹਦਾ। ਤੁਸੀਂ ਮਾਲਕ ਹੋ ਮੈਂ ਗਏ। 40 ਦਾ ਵੇਚਾਂ, 50 ਦਾ ਵੇਚਾਂ, ਸਰ ਤੈਨੂੰ ਕੀ ਤਕਲੀਫ ਆ? ਕਿਉਂ ਵੇਚੋ ਅੱਛਾ ਤੁਸੀਂ? ਚਲੋ ਮੈਂ 35 ਦਾ ਲਿਆ ਸੀ, ਹਾਂਜੀ ਤੁਸੀਂ 25 ਘਟਾਇਆ ਹਲੇ ਤੱਕ। ਹਾਂਜੀ। ਹਾਂ ਤੇ 10 ਹੋਰ ਘਟਾਓ। ਤੂੰ ਹੈਂ? ਬਹੁਤ ਤਕਵਾ। ਕੀ? ਅਗਲੀ ਵਾਰੀ ਕਟਿਆ ਨਹੀਂ ਸੀਗਾ ਤੁਸੀਂ? ਨਹੀਂ ਕਟਿਆ। ਕਸਮ ਖਾਂਦੇ ਹੋ? ਤੂੰ ਖਾਣਾ ਕਿ ਮੈਂ ਕਟਿਆ? ਬੜੀ ਗੱਲ। ਮੈਂ ਅੱਛਾ ਜੇ ਮੈਂ ਕਸਮ ਖਾ ਲਾਂ ਫਿਰ ਕੱਟ ਲਵਾਂ ਯਾਰ ਕੀ? ਨਹੀਂ ਮੈਂ 10000 ਰੁਪਏ ਪਿੱਛੇ ਕਸਮ ਖਾਵਾਂਗੇ। ਮੈਂ ਖਾਣਾ ਤੂੰ ਕੱਟ ਲਵਾਂ ਉਹ ਫਿਰ? ਯਾਰ ਤੂੰ 15-20 ਪਿੱਛੇ ਖਾ ਜਾਂਦਾ। ਦਿਮਾਗ ਖਰਾਬ। ਉਹ ਬਸ ਕਰਿਆ ਕਰੋ ਬਹੁਤ ਸਾਹਿਬ। ਵੱਡੀ- ਓਏ ਸਾਰੇ ਪੈਸੇ ਕੱਟ ਲਏ ਸੀਗੇ ਓਏ ਤੁਸੀਂ। ਬਸ ਕਰ ਦੇ। ਤੁਸੀਂ ਰੁਪਈਆ ਨਾ ਚੱਲੋ ਇਹਨੇ ਕਿਤੇ। ਕੁਰਬਾਨੀ ਕਰਨੀ, ਇਹਨੇ ਕੁਰਬਾਨੀ ਕਰਨੀ। ਇਹ ਕੁਰਬਾਨੀ ਹੈ। ਇਹਨੇ ਨੇ ਕੁੱਤਿਆਂ ਦੇ ਵਿੱਚੋਂ ਦਿਹਾੜੀ ਲਾਉਣ ਦਿਆ, ਇਹਨੇ ਬੱਕਰਾ ਕਰਨਾ। ਕਿਹੜਾ ਦਿਹਾੜੀ ਕੌਣ ਲਾਉਂਦਾ? ਉਹ ਬੱਸ ਕਰ ਘਰ ਦੇ। ਵੱਜਿਆ ਹੋਇਆ ਉਂਝ ਹੀ ਜੇ ਤੁਸੀਂ 10,000 ਦਾ ਨਾਲ ਉਹਦਾ ਸਾਜ਼ੋ ਸਮਾਨ ਲੈ ਗਏ ਹੋ ਤੁਸੀਂ, ਜਿਹੜੇ ਪਿੰਜਰੇ ਉਹ ਕਿਹੜਾ ਸਾਜ਼ੋ ਸਮਾਨ ਲੈ ਗਏ ਬਿਸਤਰ ਆ? ਉਹਦਾ ਤੇ ਦਿੱਤਾ ਵੀ 95000 ਵਾਲਾ ਕੁੱਤਾ ਵਾ ਜਿਹੜਾ ਇਹਨਾਂ ਨੂੰ 25000 ਚ ਤੂੰ ਦੇਤਾ। ਦਿੱਤਾ ਸੀ, ਤੂੰ ਦਿੱਤਾ ਸੀ, ਲੈ ਕੇ ਮੈਂ ਦਿੱਤਾ ਸੀ। ਲੈ ਕੇ ਦਿੱਤਾ ਸੀ। ਤੇ 35 ਦਾ ਲੈ ਕੇ ਦਿੱਤਾ ਸੀ। ਆਹੋ 95 ਵਾਲਾ ਤੂੰ ਮੈਨੂੰ 35 ਦਾ ਲੈ ਕੇ ਦਿੱਤਾ। 35 ਦਾ ਲੈ ਤੂੰ ਕੇ। ਮੈਨੂੰ 35 ਦੇ ਕੇ 95 ਵਾਲਾ ਆਪਣੇ ਕੋਲ ਰੱਖ ਲਾ। ਮੇਰੀ ਗੱਲ ਤੂੰ ਸੁਣ। 25 ਕੋ ਦੇਣੇ ਆ। ਇੱਕ ਮਿੰਟ ਠਹਿਰ ਜੋ, ਉਹਦੇ ਕੋਲ 85 ਦਾ। ਮੈਂ 35 ਵਾਲਾ 95 ਦਾ ਲਿਆ, ਤੂੰ ਸਾਲਿਆ 25 ਦਾ 95 ਵਾਲਾ ਲੈ ਲਿਆ। ਇੱਕ ਤੁਹਾਨੂੰ ਫੈਸਲ ਸਾਹਿਬ ਗੱਲ ਦਾ ਸੁਣ ਲਓ। ਹਾਂ। ਉਸਤਾਦ ਜੀ ਜੇ ਸ਼ੋਅ 'ਚ ਬੈਠਾ ਕਹਿ ਦਿੰਦੇ ਨਾ, ਉਹ ਤੁਸੀਂ ਕੁੱਤਾ ਲੈ ਆਵੋ ਵਾਪਸ, ਉਸਤਾਦ ਜੀ ਤੁਹਾਨੂੰ 25 ਦੇ ਦਿੰਦੇ ਆ। ਤੂੰ 25 ਲੈ ਲੈ, ਮੈਨੂੰ ਠੀਕ ਕੁੱਤਾ ਆ, ਲਿਆ ਦੇ। ਉਹ ਕੁੱਤਾ ਉਸਤਾਦ ਜੀ ਵੇਚਣ ਨਾ ਇੱਥੇ, ਤੇ ਉਹ ਫਿਰ- ਲੱਖ ਰੁਪਏ ਦਾ ਕੁੱਤਾ ਮੈਂ ਹੈ। ਹੁਣੇ ਇੱਥੇ ਕਹਿ ਦਿੰਦਾ ਭਾਜੀ ਆ ਮੈਂ 50000 ਦਾ ਵੇਚਣਾ, ਇੱਕ ਸਕਿੰਟ 'ਚ ਵਿਕ ਜਾਣਾ। ਕਾਹਦੇ ਤੋਂ ਵੇਚਣਾ ਕਿਉਂ? ਤੇ ਫਿਰ 35 ਪੂਰਾ ਦੇ। ਮੈਂ ਬੱਚੇ ਮੈਂ ਦਾ 35 ਦਾ ਨਹੀਂ ਲਿਆ, ਠੀਕ। ਮੈਂ 35 ਦਾ ਲਿਆ, 35 ਦਾ ਲਿਆ। ਤੂੰ ਮੈਨੂੰ 35 ਪੂਰਾ ਦੇ ਦੇ। ਇੱਕ ਮਿੰਟ ਮੇਰੀ ਗੱਲ ਸੁਣੋ ਉਸਤਾਦ ਜੀ। ਫਿਰ ਧਿਆਨ ਹੀ ਨਾ। ਇੱਕ ਮਿੰਟ ਹੁਣ ਮੈਂ ਤੁਹਾਨੂੰ ਹੁਣ ਮਿਸਾਲ ਦੇਣਾ ਵਾ, ਅਥੈਂਟਿਕ ਜੀ ਗੱਲ ਕਰਦੇ ਆ। ਇੱਕ ਚੀਜ਼ ਫਰੀਦ ਸਾਹਿਬ 85000 ਰੁਪਏ ਦੀ, ਹਾਂ ਠੀਕ ਹੈ, ਇਹਨਾਂ ਨੇ 35 ਦਾ ਲਿਆ, ਹਾਂ ਲੈ ਲਿਆ। ਉਹਨੂੰ ਕਿੰਨਾ ਲਾਸ ਹੋਇਆ? 35 ਤੋਂ 85 ਲਾ 50000 ਦਾ। ਹਾਂਜੀ ਹੋ ਗਿਆ ਉਹਨੂੰ। ਤੇ ਤੁਸੀਂ 10000 ਨਹੀਂ ਬਰਦਾਸ਼ਤ ਕਰ ਸਕਦੇ? ਸਮਝ ਆਈਏ? ਨਹੀਂ ਕਰ ਸਕਦਾ। ਇਹ ਗੱਲ ਬਣੀ ਨਹੀਂ ਉਹਨਾਂ ਇਸ ਤੋਂ ਗੱਲ ਬਣੀ ਆ ਉਹਨੂੰ 50000 ਦਾ ਲਾਸ ਕਰਾ ਕੇ 35 ਦੇਣ ਦੇ ਨੇ ਯਾਰ ਤੇ ਮੈਂ ਤੁਹਾਨੂੰ ਅੱਛਾ 25 ਦੇਣ ਡਿਆ। ਉਹ 50000 ਦਾ ਲਾਸ ਜਿਹੜਾ ਵਾ, ਲਾਸ ਨਹੀਂ, ਨਹੀਂ ਜਿਹੜਾ ਉਹਨੂੰ 50 ਦਾ ਲਾਸ ਹੋਇਆ, ਉਹ ਹਾਂ। ਫਾਇਦਾ ਅੱਜ ਕਿਹਨੂੰ ਹੋ ਰਿਹਾ ਉਸ 50 ਦਾ? ਉਹ ਕਿਹਦੇ ਕੋ ਗਿਆ ਉਹ 50?
ਹੈ ਹਾਂ ਕਿਸੇ को भी नहीं किया ਉਹ ਯਾਰ ਅੱਛਾ ਯਾਰ ਨਾਜ਼ਰੀਨ ਜਾਓ ਯਾਰ ਕੰਮ ਕਰੋ पैसा